ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज़मा ਤੁਹਾਡੀ ਹੋਸਟ ਨੀਲਮ ਕੋਟਮਾ ਟੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी डॉक्टर साहब। आज 6 फरवरी 2023 25 माघ नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਲੈਗ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ। ਪਰ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਜਿਹੜਾ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਸਪਾਂਸਰਸ਼ਿਪ ਦੇ ਹਵਾਲੇ ਨਾਲ ਸ਼ੁਰੂਆਤ ਕਰਦੇ ਆਪਣੇ ਪ੍ਰੋਗਰਾਮ ਦੀ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਵੀਰ ਹਰਪ੍ਰੀਤ ਸਿੰਘ ਨਿਊਰਾ ਵੱਲੋਂ। ਸੋ ਉਹਨਾਂ ਬੇਨਤੀ ਕੀਤੀ ਹੈ ਕਿ ਆਸਟ੍ਰੇਲੀਆ ਵਿਖੇ ਖਾਲਿਸਤਾਨ ਦੀ ਲਹਿਰ ਨੂੰ ਮਿਲੇ ਹੁੰਗਾਰੇ ਨਾਲ ਭਾਰਤੀਆਂ ਦੀ ਬੁਖਲਾਹਟ ਸਿੱਧੀ ਨਜ਼ਰ ਆ ਰਹੀ ਹੈ ਅਤੇ ਉਹ ਕਿਸ ਪੱਧਰ ਤੇ ਨਿਕਲ ਕੇ ਸਿੱਖਾਂ ਦਾ ਵਿਰੋਧ ਕਰ ਰਹੇ ਹਨ ਇਹੀ ਇਹਨਾਂ ਦਾ ਜਿਹੜਾ ਅਸਲ ਰੰਗ ਹੈ। ਸੋ ਮੂੰਹ ਮੇ ਰਾਮ ਬਗਲ ਮੇ ਛੁਰੀ ਸੋ ਵਾਲੀ ਇਹਨਾਂ ਦੀ ਫਿਤਰਤ ਹੈ ਅਤੇ ਇਹਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਸਾਡੇ ਲਈ ਖਾਲਿਸਤਾਨ ਦੀ ਪ੍ਰਾਪਤੀ ਇੱਕ ਹੱਲ ਹੈ। ਟੀਵੀ 84 ਸਮੇਤ ਹੋਰ ਸੰਘਰਸ਼ ਪੱਖੀ ਅਦਾਰਿਆਂ ਦੀ ਵੱਧ ਤੋਂ ਵੱਧ ਸਪੋਰਟ ਕਰੋ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਹਰਪ੍ਰੀਤ ਸਿੰਘ ਜਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ 5 ਫਰਵਰੀ ਨੂੰ ਕਸ਼ਮੀਰ ਸੋਲੀਡੈਰਿਟੀ ਡੇ ਸੀ। ਸੋ 1990 ਵਿੱਚ ਕਸ਼ਮੀਰੀਆਂ ਦੀ ਆਜ਼ਾਦੀ ਦੀ ਸਟਰਗਲ ਨਾਲ ਯਕਜਹਿਤੀ ਦਾ ਇਜ਼ਹਾਰ ਕਰਨ ਲਈ ਇਹ ਦਿਨ ਜਿਹੜਾ ਮਿਥਿਆ ਗਿਆ ਸੀ। ਸੋ ਸਿੱਖ ਕੌਮ ਕਸ਼ਮੀਰੀਆਂ ਦੀ ਸਟਰਗਲ ਦੀ ਮੁਕੰਮਲ ਹਮਾਇਤ ਕਰਦੀ ਹੈ। ਸੋ ਇਸ ਸੰਬੰਧੀ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ ਨਿਊਯਾਰਕ ਵਿੱਚ ਇੱਕ ਕੀਤੀ ਗਈ ਰਾਉਂਡ ਟੇਬਲ ਮੀਟਿੰਗ ਵਿੱਚ ਸਿੱਖ ਨੁਮਾਇੰਦਿਆਂ ਨੇ ਜਿਹੜੀ ਸ਼ਮੂਲੀਅਤ ਕੀਤੀ ਔਰ ਖਾਲਿਸਤਾਨ ਅਤੇ ਕਸ਼ਮੀਰ ਦੀ ਆਜ਼ਾਦੀ ਤਹਿਰੀਕਾਂ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਹਨ ਔਰ ਖਾਲਿਸਤਾਨ ਦੀ ਆਜ਼ਾਦੀ ਨਾਲ ਹੀ ਕਸ਼ਮੀਰ ਦੀ ਆਜ਼ਾਦੀ ਵੀ ਸੰਭਵ ਹੋਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਪਹਿਲਾਂ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦਾ ਵੀਕਐਂਡ ਪੁੱਛਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਬਣੇ ਰਹਿਣ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਪਹਿਲਾਂ ਆਪਣੇ ਵੀਕਐਂਡ ਤੋਂ ਸ਼ੁਰੂ ਕਰਦੇ ਹਾਂ। ਦੇਖੋ ਵੀਕਐਂਡ ਦੀ ਗੱਲ ਵੀ ਕਿਉਂਕਿ ਜਿਹੜਾ ਟੌਪਿਕ ਕਸ਼ਮੀਰ ਸੋਲੀਡੈਰਿਟੀ ਡੇ ਨਾਲ ਸੰਬੰਧਿਤ ਹੈ ਉਹੀ ਸਾਡੀ ਵੀਕਐਂਡ ਦੀ ਪ੍ਰਮੁੱਖ ਕਾਰਗੁਜ਼ਾਰੀ ਵੀ ਹੈ ਜੀ। ਇਸ ਲਈ ਮੈਂ ਪਹਿਲਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਵੀਰ ਹਰਪ੍ਰੀਤ ਸਿੰਘ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਜੀ। ਸਾਨੂੰ ਇਸ ਗੱਲ ਦੀ ਖੁਸ਼ੀ ਔਰ ਮਾਣ ਹੈ ਕਿ ਸਾਡੇ ਯੰਗਸਟਰਸ ਮੀਡੀਆ ਦੀ ਇੰਪੋਰਟੈਂਸ ਨੂੰ ਔਰ ਖਾਸ ਤੌਰ ਤੇ ਪੰਥ-ਪ੍ਰਸਤ ਮੀਡੀਆ ਦੀ ਇੰਪੋਰਟੈਂਸ ਨੂੰ ਸਮਝਦੇ ਨੇ ਜੀ ਔਰ ਟੀਵੀ 84 ਦੀ ਲਈ ਜਿਹੜਾ ਸਪੋਰਟ ਬੇਸ ਹੈ ਉਹ ਸਾਡੇ ਯੰਗਸਟਰਸ 'ਚ ਕਾਫੀ ਪੁਖਤਾ ਹੋਇਆ ਇਹਨਾਂ ਸਾਰੇ ਵਰਿਆਂ ਦੇ ਵਿੱਚ। ਔਰ ਜਿਵੇਂ ਉਹਨਾਂ ਨੇ ਕਿਹਾ ਕਿ ਜਿਹੜਾ ਇਹਨਾਂ ਦਾ ਚਾਂਬੜਿਆਪਨ ਹੈ ਕਿਉਂਕਿ ਜਿਹੜੀ ਫਰਸਟ੍ਰੇਸ਼ਨ ਹੁੰਦੀ ਹੈ ਉਹ ਵੀ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਚੰਬਲਾਉਣ 'ਚ ਵੀ ਮਦਦ ਕਰਦੀ ਹੈ। ਕਈ ਵਾਰ ਤਾਂ ਇਹ ਹੁੰਦਾ ਜਦੋਂ ਕਿਸੇ ਨੂੰ ਕੋਈ ਚੈਲੰਜ ਨਾ ਹੋਏ ਉਦੋਂ ਕੋਈ ਚਾਂਬੜਦਾ, ਪਰ ਇੱਕ ਫਰਸਟ੍ਰੇਟਡ ਚਾਂਬੜਨਾ ਵੀ ਹੁੰਦਾ ਜਿਹਦੇ 'ਚ ਕਿ ਫਿਰ ਮਨਾਈਆਂ ਵੀ ਹੁੰਦੀਆਂ ਤੇ ਗਲਤੀਆਂ ਵੀ ਉਹ ਕਰਦੇ ਨੇ। ਸੋ ਉਹਨਾਂ ਨੇ ਆਪਣੇ ਤੌਰ ਦੇ ਉੱਤੇ ਜਿਸ ਕਿਸਮ ਦਾ ਝੂਠ ਦਾ ਨੈਰੇਟਿਵ ਇਹਨਾਂ ਵਰਿਆਂ 'ਚ ਬਣਾਇਆ ਹੋਇਆ ਸੀ ਕਿ ਕੋਈ ਖਾਲਿਸਤਾਨ ਦੀ ਬਾਹਰ ਹਮਾਇਤ ਨਹੀਂ ਹੈ, ਐਵੇਂ ਢਾਈ ਟੋਟਰੂ ਨੇ ਔਰ ਇੰਨਾ ਉਹਨੂੰ ਪ੍ਰਚਾਰਿਆ ਕਿ ਉਸ ਦੇ ਉੱਤੇ ਖੁਦ ਵੀ ਯਕੀਨ ਕਰਨ ਲੱਗ ਪਏ ਕਿ ਵੀ ਵਾਕਿਆ ਹੀ ਕੋਈ ਖਾਲਿਸਤਾਨ ਦਾ ਬਾਹਰ ਹਾਮੀ ਨਹੀਂ ਹੈ।
ਪਰ ਖਾਲਿਸਤਾਨ ਰੈਫਰੈਂਡਮ ਨੇ ਜਿਸ ਦੀ ਸ਼ੁਰੂਆਤ ਲੰਡਨ ਤੋਂ ਹੋਈ, ਬਿਲਕੁਲ, ਫਿਰ ਉਹ ਇਟਲੀ ਹੋਏ, ਫਰਾਂਸ ਹੋਏ, ਟੋਰਾਂਟੋ ਹੋਏ ਔਰ ਹੁਣ ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਦੇ ਵਿੱਚ ਜਿੰਨਾ ਵੱਡਾ ਰਿਸਪੌਂਸ ਸਿੱਖ ਸੰਗਤਾਂ ਨੇ ਦਿੱਤਾ, ਬਿਲਕੁਲ, ਉਹ ਵੀ ਇੱਕ ਵੱਡਾ ਉਹਨਾਂ ਦੀ ਬੁਖਲਾਹਟ ਦਾ ਕਾਰਨ ਹੈ। ਔਰ ਤਿੰਨੋਂ ਹੀ ਥਾਵਾਂ ਤੇ ਭਾਰਤ ਨੇ, ਕਿਉਂਕਿ ਆਪਣੀ ਡਿਪਲੋਮੈਟਿਕ ਪ੍ਰੈਜ਼ੈਂਸ ਤਾਂ ਉਹਨਾਂ ਦੀ ਲੰਬੇ ਵਕਤ ਤੋਂ ਐਜ਼ ਏ ਫਰੈਂਡਲੀ ਨਹੀਂ, ਰਾਦਰ ਸਿੱਖਾਂ ਦੇ ਖਿਲਾਫ ਜੇ ਅਸੀਂ 84 ਤੋਂ ਬਾਅਦ ਦੇਖੀਏ ਤੇ ਕੈਨੇਡਾ ਦੇ ਵਿੱਚ ਵੀ ਉਹਨਾਂ ਦੀਆਂ ਏਜੰਸੀਆਂ ਇਹਨਾਂ ਦੇ ਝੂਠ ਨੂੰ ਹੀ ਅੱਗੇ ਤੋਰਦੀਆਂ ਰਹੀਆਂ। ਯੂਕੇ ਦਾ ਤਾਂ ਅਸੀਂ ਮਾਰਗਰੇਟ ਥੈਚਰ ਨੂੰ ਲਿਖਿਆ ਇੰਦਰਾ ਗਾਂਧੀ ਦਾ ਲੈਟਰ ਜਿਹੜਾ ਫਰਵਰੀ 1984 ਚ ਦਰਬਾਰ ਸਾਹਿਬ ਤੇ ਹਮਲੇ ਲਈ ਮਦਦ ਲਈ ਹੈ, ਔਰ ਉਹਦੇ ਵੱਲੋਂ MI6 ਜਿਹੜੀ ਉਹਨਾਂ ਦੀ ਖੁਫੀਆ ਏਜੰਸੀ ਹੈ ਉਸ ਦੇ 2 ਹਾਈ ਰੈਂਕਿੰਗ ਆਫੀਸਰਸ ਨੂੰ ਭੇਜਣਾ ਰੇਕੀ ਕਰਨ ਲਈ। ਔਰ ਆਸਟ੍ਰੇਲੀਆ ਚ ਕਿਉਂਕਿ ਕੋਈ ਇੰਨਾ ਮੂਵਮੈਂਟ ਦਾ ਜ਼ੋਰ ਵੀ ਨਹੀਂ ਸੀ, ਕਿਉਂਕਿ ਆਬਾਦੀ ਵੀ ਬਹੁਤੀ ਨਹੀਂ ਸੀ, ਇਸ ਲਈ ਅਸੀਂ 84 ਦੇ ਦੌਰ 'ਚ ਤਾਂ ਕੋਈ ਰੋਲ ਨਹੀਂ ਦੇਖਦੇ ਆਸਟ੍ਰੇਲੀਅਨ ਗਵਰਨਮੈਂਟ ਦੇ ਨਾਲ। ਪਰ ਅਸੀਂ ਹੁਣੇ ਦੇਖਦੇ ਹਾਂ ਕਿਉਂਕਿ ਤਿੰਨੋਂ ਹੀ ਮੁਲਕਾਂ 'ਚ ਜਿੱਥੇ ਇਹ ਰੈਫਰੈਂਡਮ ਹੁੰਦਾ ਹੈ, ਇਟਲੀ ਦਾ ਕੋਈ ਬਹੁਤਾ ਰੌਲਾ ਇਹਨਾਂ ਨੇ ਪਾਇਆ ਨਹੀਂ ਹੈ ਇੰਡੀਆ ਨੇ ਕਿ ਭਾਈ ਉਹਨਾਂ ਨੇ ਉੱਥੇ ਕੀ ਡਿਪਲੋਮੈਟਿਕ ਪ੍ਰੈਸ਼ਰ ਲਿਆਂਦਾ ਕਿ ਨਹੀਂ ਲਿਆਂਦਾ। ਲੇਕਿਨ ਯੂਕੇ ਕੈਨੇਡਾ ਦੇ ਹਵਾਲੇ ਨਾਲ ਤਾਂ ਅਸੀਂ ਡਿਮਾਰਸ਼ੇ ਵੀ ਦੇਖੇ, ਉਹਨਾਂ ਦੀਆਂ ਸਟੇਟਮੈਂਟਸ ਪੋਲੀਟੀਕਲੀ ਵੀ ਦੇਖੀਆਂ, ਉਹਨਾਂ ਦੇ ਫੋਰਨ ਮਿਨਿਸਟਰ ਤੋਂ ਲੈ ਕੇ ਥੱਲੇ ਤੱਕ। ਔਰ ਆਸਟ੍ਰੇਲੀਆ ਤੱਕ ਪਹੁੰਚਦੇ ਆ ਤਾਂ ਉਹਨਾਂ ਨੇ ਜਿਸ ਕਦਰ ਗੁੰਡਾਗਰਦੀ ਦਾ ਇਜ਼ਹਾਰ ਕੀਤਾ ਹਿੰਦੂ ਤਵੀਆਂ ਨੇ, ਖੁਦ ਹੀ 3 ਮੰਦਰਾਂ ਨੂੰ, ਅਕਸ਼ਤਾਮ ਮੰਦਰ ਜਿਹੜੇ ਨੇ ਉਹਨਾਂ ਨੂੰ ਟਾਰਗੇਟ ਕਰਕੇ ਸਿੱਖਾਂ ਦੇ ਉੱਤੇ ਵੈਂਡਲਿਜ਼ਮ ਦਾ ਇਲਜ਼ਾਮ ਲਾਇਆ। ਔਰ ਫਾਈਨਲ ਡੇ 29 ਜਨਵਰੀ ਨੂੰ ਜਦੋਂ ਕਿ ਪੀਸਫੁਲੀ ਜਿਹੜੀ ਹੈ ਰੈਫਰੈਂਡਮ ਪ੍ਰੋਸੈਸ ਚੱਲ ਰਹੀ ਸੀ, ਹਜ਼ਾਰਾਂ ਦੀ ਗਿਣਤੀ 'ਚ ਸਿੱਖ 3-3 ਮੀਲ ਲੰਬੀ ਲਾਈਨ 'ਚ ਖੜੇ ਸੀ, ਜਿਵੇਂ 20-25 ਹਿੰਦੂ ਤਵੀ ਗੂੰਜ ਨੇ ਤਿਰੰਗੇ ਚੁੱਕ ਕੇ ਆ ਕੇ ਜਿਹੜਾ ਉਹ ਪ੍ਰਵੋਕ ਕੀਤਾ, ਉਸ ਦਾ ਉਹਨਾਂ ਨੇ ਖਮਿਆਜ਼ਾ ਵੀ ਭੁਗਤਿਆ। ਪਰ ਪ੍ਰਵੋਕ ਕਰਨ ਵੇਲੇ ਵੀ ਉਹਨਾਂ ਦੀ ਸ਼ਰਾਰਤ, ਔਰ ਉਸ ਤੋਂ ਪ੍ਰੀਵੀਅਸ ਨਾਈਟ ਅਸੀਂ ਦੇਖਦੇ ਹਾਂ ਕਿ ਕਿਵੇਂ ਉਹਨਾਂ ਦੇ 4 ਹਿੰਦੂ ਤਵੀ ਗੂੰਜ ਗੁਜਰਾਤੀ ਜਿਹੜੇ ਸਿੰਘਾਂ ਨੇ ਫੜੇ, ਕਿਉਂਕਿ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਗ੍ਰੈਫਿਟੀ ਜਿਹੜੀ ਆ ਉਹ ਲਿਖਣ ਜਾ ਰਹੇ ਸੀ। ਸੋ ਇਸ ਸਾਰੇ ਦੀ ਫਰਸਟ੍ਰੇਸ਼ਨ, ਜਿੱਥੇ ਰੈਫਰੈਂਡਮ ਦੀ ਮੁਕੰਮਲ ਕਾਮਯਾਬੀ, ਉੱਥੇ ਈਵਨ ਇਹਨਾਂ ਸਰਕਾਰਾਂ ਦਾ ਵੀ ਹਿੰਦੂ ਤਵੀ ਪ੍ਰੋਪੇਗੈਂਡੇ ਦੇ ਸਾਹਮਣੇ ਨਾ ਝੁਕਣਾ, ਇਹ ਇੱਕ ਵੱਡਾ ਕਾਰਨ ਹੈ ਇਹਨਾਂ ਦੀ ਬੁਖਲਾਹਟ ਦਾ, ਜਿਵੇਂ ਵੀਰ ਹਰਪ੍ਰੀਤ ਸਿੰਘ ਹੋਰਾਂ ਨੇ ਕਿਹਾ। ਔਰ ਇਹਦੇ 'ਚ ਤਾਂ ਕੋਈ ਦੋ ਰਾਵਾਂ ਹੀ ਨਹੀਂ ਨੇ ਕਿ ਇਹਨਾਂ ਦੀ ਤਾਂ ਬੇਸਿਕ ਔਰ ਜਿਹੜੀ ਆਮ ਫੋਕਲੋਰ ਵਿਜ਼ਡਮ ਹੁੰਦੀ ਹੈ, ਉਹ ਬਹੁਤ ਵਾਰ ਤੁਸੀਂ ਕਿਤਾਬਾਂ ਦੀਆਂ ਕਿਤਾਬਾਂ ਲਿਖੋ, ਲਰਨਡ ਲੋਕ ਜੋ ਮਰਜ਼ੀ ਲਿਖਣ, ਉਸ ਨਾਲੋਂ ਜਿਹੜੇ ਸਾਦਾ ਲਫ਼ਜ਼ ਹੁੰਦੇ ਨੇ ਉਹ ਕਿਸੇ ਕੌਮ ਨੂੰ, ਔਰ ਇਕੱਲਾ ਇਹੀ ਨਹੀਂ ਕਿਸੇ ਹਕੂਮਤ ਲਈ ਹੁੰਦਾ ਹੈ, ਈਵਨ ਪਿੰਡਾਂ ਦੇ ਵਿੱਚ ਇੱਕ ਤਾਂ ਜ਼ਾਤ ਪਾਤ ਨਾਲ ਜੁੜੀ ਹੋਈ ਪਛਾਣ ਹੁੰਦੀ ਹੈ, ਇੱਕ ਅਲ ਹੁੰਦੀ ਹੈ। ਹੁਣ ਅਲ ਜਿਹੜੀ ਹੈ ਉਹ ਇਨਫੈਕਟ ਕਿਸੇ ਦੀ ਖਾਨਦਾਨੀ ਜਾਂ ਬਜ਼ੁਰਗੀ ਦੌਰ ਦੇ ਵਿੱਚ ਕੀ ਕਿਸੇ ਦਾ ਰਵੱਈਆ ਸੀ, ਕੌਣ ਕੰਜੂਸ ਸੀ, ਕੌਣ ਜੈਨਰਸ ਸੀ, ਕੌਣ ਜਿਹੜਾ ਉਹ ਸ਼ਰਾਰਤੀ ਸੀ, ਕੌਣ, ਔਰ ਉਹ ਅਲ ਭਾਵੇਂ ਉਹਨਾਂ ਦੇ ਅੱਗੋਂ ਟੱਬਰਾਂ ਦੇ ਜਿਹੜੇ ਨੇ ਉਹ DC ਲੱਗ ਜਾਣ, ਵੱਡੇ ਵੱਡੇ ਅਹੁਦਿਆਂ ਤੇ ਪਹੁੰਚ ਜਾਣ, ਉਹਨਾਂ ਦੀ ਅਲ ਉਹਦੇ ਨਾਲ ਹੀ ਜਿਹੜੀ ਹੈ ਬਣੀ ਹੁੰਦੀ ਹੈ। ਮੈਨੂੰ ਯਾਦ ਹੈ ਇੱਕ ਸਾਡੇ ਵਕੀਲ ਲੁਧਿਆਣੇ ਦਾ ਇੱਥੇ ਵਾਸ਼ਿੰਗਟਨ DC ਹੁੰਦਾ ਸੀ, ਹੁਣ ਤਾਂ ਵਿਚਾਰੇ ਦੀ ਡੈਥ ਹੋ ਗਈ, ਉਹ ਪਿੱਛੇ ਗਿਆ, ਤੇ ਉਹਨੇ ਕਿਹਾ ਕਿਸੇ ਨੂੰ ਕਿ ਵੀ ਮੈਨੂੰ ਮਿਲਣ ਆਣਾ, ਉਹ ਕਹਿੰਦਾ ਜੀ ਮੈਂ, ਤੁਸੀਂ ਕਿਹੜੇ ਮਹੱਲੇ 'ਚ ਹੋ ਜਾਂ ਕਿੱਥੇ ਹੋ, ਪਿੰਡ ਦਾ ਨਾਲ ਲੱਗਦਾ ਕੋਈ ਲੁਧਿਆਣੇ ਦਾ ਪਿੰਡ ਸੀ। ਉਹਨੇ ਕਿਹਾ ਜੀ ਪਿੰਡ 'ਚ ਤੁਹਾਨੂੰ ਪੁੱਛ ਕੇ ਤਾਂ ਸਾਡੇ ਕੋਈ ਨੰਬਰ ਤਾਂ ਨਹੀਂ ਲੱਗੇ ਹੁੰਦੇ ਘਰਾਂ ਦੇ, ਪਰ ਤੁਸੀਂ ਇਹ ਪੁੱਛ ਲੈਣਾ ਵੀ ਜਲਾਦਾਂ ਦੇ ਜਾਣਾ। ਤੇ ਅਸੀਂ ਵੀ ਕੋਲ ਬੈਠੇ ਸੀ, ਕਿਹਾ ਵੀ ਇਹ ਕੀ ਹੋਇਆ ਜੀ ਜਲਾਦਾਂ ਦੇ? ਕਹਿੰਦਾ ਜੀ ਸਾਡੇ ਪਤਾ ਨਹੀਂ ਪਰਦਾਦੇ ਕਿ ਉਹਦੇ ਪਿਓ ਨੇ ਕਿਸੇ ਕੁੜੀ ਨੂੰ ਜਿਹਦੇ ਨਾਲ ਪੁੱਤ ਦਾ ਵਿਆਹ ਕੀਤਾ ਸੀ, ਉਹਨੂੰ ਅੱਧੀ ਰਾਤ ਨੂੰ ਘਰੋਂ ਕੱਢ ਦਿੱਤਾ ਸੀ, ਤੇ ਲੋਕਾਂ 'ਚ ਹੋ ਗਿਆ ਵੀ ਇਹ ਤਾਂ ਜਲਾਦ ਨੇ, ਇਹਨਾਂ ਨੂੰ ਕੋਈ ਤਰਸ। ਉਹ ਕਹਿੰਦਾ ਸਾਡੀ ਹੱਲ ਪਈ ਹੋਈ। ਕਹਿੰਦਾ ਜੀ ਹੁਣ ਅਸੀਂ ਜਿੰਨੇ ਮਰਜ਼ੀ ਨੇਕ ਕੰਮ ਕੀਤੇ ਹੋਣ ਜਾਂ ਦੂਜਾ, ਉਹ ਹੱਲ ਸਾਡਾ ਕਿਹੜਾ ਨਹੀਂ ਛੱਡਦੀ। ਸੋ ਜ਼ਾਹਿਰ ਹੈ ਇੱਕ ਸੱਚਾਈ ਹੈ ਕਿ ਵੀ ਉਹ ਤੁਹਾਡੀ ਪਛਾਣ ਹੋ ਜਾਂਦੀ। ਹੁਣ ਜੇ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਆਇਡੈਂਟੀਫਾਈ ਕੀਤਾ ਐਨਮੀ ਨੂੰ, ਤੇ ਜੋ ਸਿੰਪਲ ਜਿਹੜੀ ਲੋਕਾਂ ਦੇ ਵਿੱਚ ਧਾਰਨਾ ਸੀ ਉਸ ਨੂੰ ਵੀ ਜਿਹੜਾ ਐਮਬੋਲਡਨ ਕੀਤਾ। ਔਰ ਜ਼ਾਹਰ ਹੈ ਜਿਹੜਾ ਜੋ ਇਹਨਾਂ ਦਾ ਵਰਤਾਰਾ ਹੈ, ਜਦੋਂ ਗੁਰੂ ਸਾਹਿਬ ਨੇ ਇਹ ਫਰਮਾਇਆ ਕਿ ਮੱਥੇ ਟਿੱਕਾ ਤੇੜ ਧੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ, ਤੇ ਜਿਹੜੀ ਫੋਕਲੋਰ ਦੀ ਮੈਂ ਵਿਜ਼ਡਮ ਦੀ ਗੱਲ ਕੀਤੀ ਹੈ, ਬਿਲਕੁਲ ਇਸੇ ਲਾਈਨ ਦੇ ਉੱਤੇ
ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਡਿਸੈਪਸ਼ਨ। ਹੁਣ ਉੱਥੇ ਜਗਤ ਕਸਾਈ ਹੈ, ਉਹਦਾ ਕਸਾਈਪੁਣਾ ਨਜ਼ਰ ਆਉਂਦਾ। ਜ਼ਾਤ ਪਾਤੀ ਸਿਸਟਮ ਆਪਣੇ ਆਪ ਦੇ ਵਿੱਚ ਇੱਕ ਵਰਸਟ ਕਾਈਂਡ ਆਫ ਬੁਚਰਿੰਗ ਹੈ ਹਿਊਮਨ ਕਾਈਂਡ ਦੀ। ਲੇਕਿਨ ਜਿਹੜਾ ਡਿਸੈਪਟਿਵ ਕਰੈਕਟਰ ਹੈ ਕਿ ਜਿਹੜੀ ਉਹਦੀ ਆਊਟਵਰਡ ਲੁੱਕ ਹੈ, ਉਹ ਮੂੰਹ 'ਚ ਰਾਮ ਰਾਮ ਕਰ ਰਿਹਾ, ਹੱਥ 'ਚ ਮਾੜਾ ਫੜੀ ਹੋਏਗੀ, ਉਹ ਲੱਗ ਰਿਹਾ ਕਿ ਵੀ ਬੜਾ ਇਹ ਰੱਬ ਦੇ ਨਾਲ, ਪਰ ਉਸ ਦੇ ਬਗਲ 'ਚ ਛੁਰੀ ਹੈ। ਉਹ ਮੌਕੇ ਦੀ ਤਲਾਸ਼ 'ਚ ਹੈ ਕਿ ਉਸ ਨੇ ਕਦੋਂ ਬੁਚਰਿੰਗ ਕਰਨੀ। ਸੋ ਅਸੀਂ ਵੀਰ ਹਰਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਜਿਵੇਂ ਅਸੀਂ ਸ਼ੁੱਕਰਵਾਰ ਦਾ ਪ੍ਰੋਗਰਾਮ ਫਰਾਈਡੇ ਜੁਮੇ ਦਾ ਜਿਹੜਾ ਹੈ ਉਸ 'ਚ ਅਸੀਂ ਦੱਸਿਆ ਵੀ ਸੀ ਕਿ ਸੈਚਰਡੇ ਵਾਸ਼ਿੰਗਟਨ ਡੀਸੀ 'ਚ ਸਾਡੇ ਬਹੁਤ ਹੀ ਪਿਆਰੇ ਮਿੱਤਰ, ਸਾਥੀ, ਸਹਿਯੋਗੀ ਪਿਛਲੇ 30 ਸਾਲ ਤੋਂ ਇੱਕ ਥੰਮ ਵਾਂਗ ਖਾਲਿਸਤਾਨ ਦੀ ਔਰ ਖਾਸ ਤੌਰ ਤੇ ਈਵਨ TV 84 ਦੇ ਵੀ ਹਮਾਇਤ 'ਚ ਖੜੇ ਸਰ ਸੁਰਿੰਦਰ ਸਿੰਘ ਹੰਸਰਾ, ਉਹ ਬੀਤੇ ਦਿਨੀ ਚੜ੍ਹਾਈ ਕਰ ਗਏ ਸਨ ਤੇ ਉਹਨਾਂ ਦੀ ਕ੍ਰਿਮੇਸ਼ਨ ਜ਼ਾਹਰ ਹੈ ਜਿਸ ਦੇ ਵਿੱਚ ਜਿਹੜਾ ਜਿਸ ਨੂੰ ਸੰਸਕਾਰ ਲਫ਼ਜ਼ ਅਸੀਂ ਇਸਤੇਮਾਲ ਕਰਦੇ ਔਰ ਫਿਰ ਉਸ ਤੋਂ ਬਾਅਦ ਉਹਨਾਂ ਦੀ ਯਾਦ ਦੇ ਵਿੱਚ ਅੰਤਮ ਅਰਦਾਸ ਜਿਹੜੀ ਕਿ ਸਿੱਖ ਸੈਂਟਰ ਆਫ ਵਰਜੀਨੀਆ ਜਿਹਨੂੰ ਬਣਾਉਣ ਦੇ ਵਿੱਚ ਉਹਨਾਂ ਨੇ ਮੁੱਖ ਰੋਲ ਅਦਾ ਕੀਤਾ। ਹੁਣ ਵੀ ਉਸ ਦੇ ਉਹ ਪ੍ਰਮੁੱਖ ਟਰਸਟੀਆਂ 'ਚ ਸਨ ਔਰ ਸਾਡੇ ਲਈ ਵੀ ਵਾਸ਼ਿੰਗਟਨ ਡੀਸੀ 'ਚ ਬੇਸ਼ੱਕ 7-8 ਗੁਰਦੁਆਰੇ ਨੇ, ਪਰ ਬਹੁਤ ਵਾਰ ਜਿਹੜਾ ਸਾਡਾ ਵਾਸ਼ਿੰਗਟਨ ਦੇ ਵਿੱਚ ਜਦੋਂ ਵੀ ਅਸੀਂ ਗਏ, ਉਹ ਗੁਰਦੁਆਰਾ ਸਾਡਾ ਆਪਣਾ ਜਿਵੇਂ ਪਿੰਡਾਂ ਦੇ ਵਿੱਚ ਮਹੱਲੇ ਦਾ ਗੁਰਦੁਆਰਾ ਹੁੰਦਾ ਉਹਨਾਂ ਵਾਂਗ ਸੀ ਕਿ ਭਾਈ ਤੁਸੀਂ ਕਰਦੇ। ਔਰ ਹਮੇਸ਼ਾ ਹੀ ਉਹਨਾਂ ਨੇ ਬੜੇ ਮਾਣ ਸਤਿਕਾਰ ਦੇ ਨਾਲ ਜਿਹੜਾ ਉਹ ਸਾਨੂੰ ਵੀ ਔਰ ਸਾਰੇ ਜਿਹੜੇ ਪੰਥ ਪ੍ਰਸਤ ਵੀਰ ਨੇ ਉਹਨਾਂ ਨੂੰ ਰੈਕਗਨਾਈਜ਼ ਕਰਨਾ। ਸੋ ਬਹੁਤ ਵੱਡੀ ਗੈਦਰਿੰਗ ਸੀ ਉਹਨਾਂ ਦੀ ਕ੍ਰਿਮੇਸ਼ਨ ਵੇਲੇ ਵੀ। ਬਹੁਤ ਜਿਨ੍ਹਾਂ ਨੂੰ ਕਈਆਂ ਨੂੰ ਪਿਛਲੇ 20-20 ਸਾਲ ਤੋਂ ਨਹੀਂ ਸੀ ਦੇਖਿਆ ਹੋਇਆ ਉਹ ਵੀ ਉੱਥੇ ਆਏ, ਕਈ ਬਜ਼ੁਰਗ, ਕਿਉਂਕਿ ਸਰ ਸੁੰਦਰ ਸਿੰਘ ਹੰਸਰਾ 1957 ਦੇ ਵਿੱਚ ਜਿਹੜੇ ਨੇ ਉਹ ਅਮਰੀਕਾ 'ਚ ਆਏ ਸੀ ਪੜ੍ਹਨ ਦੇ ਲਈ। 18-20 ਸਾਲ ਦੀ ਉਮਰ ਇੱਥੇ ਹੀ ਹਾਈਐਸਟ ਐਜੂਕੇਸ਼ਨ ਲਈ ਫੈਡਰਲ ਜੌਬ ਕੀਤਾ। ਸੋ ਬਹੁਤ ਸਾਰੇ ਤਾਂ ਜਿਹੜੀ ਅਮਰੀਕਾ ਦੇ ਵਿੱਚ ਅਰਲੀ 70s ਦੇ ਵਿੱਚ ਮਾਈਗ੍ਰੇਸ਼ਨ ਹੋਈ ਜਾਂ ਫਿਰ 80s ਦੇ ਵਿੱਚ ਹੋਈ। ਸੋ ਉਹਨਾਂ ਨੂੰ ਕੌਣ ਨਹੀਂ ਸੀ ਜਾਣਦਾ। ਔਰ ਜਿਵੇਂ ਉਹਨਾਂ ਦਾ ਇਹ ਕਹਿਣਾ ਵੀ ਸੀ ਕਿ ਜਿਹੜੇ 5 ਗੁਰਦੁਆਰੇ ਨੇ ਇੱਥੇ ਵੱਡੇ, ਉਹਨਾਂ ਸਾਰਿਆਂ ਦੇ ਕਨਸਟੀਟਿਊਸ਼ਨ ਮੈਂ ਹੀ ਲਿਖੇ ਹੋਏ ਨੇ, ਕਿਉਂਕਿ ਸਿਸਟਮ ਨੂੰ ਵੀ ਉਹ ਸਮਝਦੇ ਸੀ ਸਾਰੇ ਨੂੰ। ਔਰ ਪੂਰਾ ਆਲਮੋਸਟ ਗੁਰਦੁਆਰੇ 'ਚ ਅੰਤਮ ਅਰਦਾਸ ਦਾ ਸਮਾਗਮ ਵੀ 2-2.5 ਘੰਟੇ ਚੱਲਿਆ। ਅੱਡ-ਅੱਡ ਕੀਰਤਨੀ ਜਥਿਆਂ ਨੇ ਔਰ ਸੰਗਤ ਕਿਵੇਂ ਹੁਮਾ ਕੇ ਪਹੁੰਚੀ ਉਹ ਸਕਰੀਨ ਦੇ ਉੱਤੇ ਸਾਡੇ ਵਿਊਅਰਸ ਦੇਖ ਰਹੇ ਨੇ। ਔਰ ਉਸ ਦੇ ਵਿੱਚ ਆਲਮੋਸਟ ਹਰ ਗੁਰਦੁਆਰਾ ਕਮੇਟੀ, ਹਰ ਜਥੇਬੰਦੀ ਦੇ ਨੁਮਾਇੰਦੇ ਨੇ ਆਪਣੀ ਸ਼ਰਧਾਂਜਲੀ ਦਿੱਤੀ, ਟ੍ਰਿਬਿਊਟ ਦਿੱਤੀ। ਔਰ ਮੈਨੂੰ ਵੀ ਮੌਕਾ ਬਣਿਆ ਆਪਣੀ ਗੱਲ ਕਹਿਣ ਦਾ ਔਰ ਉਸ ਪ੍ਰੋਗਰਾਮ ਨੂੰ ਰਿਕਾਰਡ ਵੀ ਕੀਤਾ ਔਰ ਆਉਣ ਵਾਲੇ ਦਿਨਾਂ 'ਚ ਅਸੀਂ ਉਸ ਨੂੰ ਸ਼ੇਅਰ ਵੀ ਕਰਾਂਗੇ। ਔਰ ਅਸੀਂ ਤਾਂ ਆਪਣੇ ਪਿਆਰੇ ਵੀਰ ਲਈ ਇਹੀ ਅਰਦਾਸ ਕਰਦੇ ਹਾਂ ਕਿ ਦੇਹੋ ਸਜਨ ਅਸੀਂ ਸੜੀਆਂ ਜੋ ਹੋਵੇ ਸਾਹਿਬ ਸੁਮੇਲ। ਵਾਹਿਗੁਰੂ ਉਹਨਾਂ ਨੂੰ ਉਹਨਾਂ ਦੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਔਰ ਇਵੇਂ ਹੀ ਜਿਹੜੀਆਂ ਸਿੱਖੀ ਵੈਲਿਊਜ਼ ਨੇ ਉਹ ਕੌਮ ਦੇ ਅੰਦਰ ਹੋਣ ਤਾਂ ਕਿ ਕੌਮੀ ਚੜ੍ਹਦੀ ਕਲਾ ਦੇ ਲਈ ਹਰ ਕੋਈ ਆਪੋ ਆਪਣੇ ਵਿੱਤ ਅਨੁਸਾਰ ਆਪਣਾ ਯੋਗਦਾਨ ਪਾ ਸਕੇ। ਹਾਲਾਂ ਅਸੀਂ ਡਿਕਸੀ ਗੁਰਦੁਆਰਾ ਸਾਹਿਬ ਟੋਰਾਂਟੋ ਨਹੀਂ ਜਾ ਸਕੇ, ਪਰ ਜਿਹੜੀ ਰਿਪੋਰਟਿੰਗ ਉੱਥੋਂ ਵੀ ਸਾਡੇ ਵੀਰ ਮਨਵੀਰ ਸਿੰਘ ਔਰ ਬਾਕੀ ਮੀਡੀਆ ਚੈਨਲਸ ਤੇ ਆਈ ਹੈ। ਸਰ ਸੁਖਵਿੰਦਰ ਸਿੰਘ ਹੰਸਰਾ ਜਿਨ੍ਹਾਂ ਨੂੰ 1 ਸਾਲ ਲਗਭਗ ਹੋ ਗਿਆ ਸਾਥੋਂ ਵਿਛੜਿਆ, ਉਹਨਾਂ ਦੀ ਯਾਦ ਦੇ ਵਿੱਚ ਸਾਲਾਨਾ ਸਮਾਗਮ ਸੀ। ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ ਔਰ ਉਸ ਦੇ ਨਾਲ ਨਾਲ ਉਹਨਾਂ ਨੂੰ ਦਿੱਤੀ ਗਈ ਸ਼ਰਧਾਂਜਲੀ, ਕਿਉਂਕਿ ਸਰ ਸੁਖਵਿੰਦਰ ਸਿੰਘ ਹੰਸਰਾ ਖਾਲਿਸਤਾਨ ਦੇ ਥੰਮ ਵਾਂਗ ਸਨ, ਮੀਡੀਆ ਦੇ ਵੀ ਪਤਾਮਾ ਸਨ। ਸਭ ਤੋਂ ਪਹਿਲਾਂ ਅਣਖੀਲਾ ਪੰਜਾਬ ਰੇਡੀਓ, ਫਿਰ TV, ਫਿਰ ਸਾਂਝ ਸਵੇਰਾ ਅਖਬਾਰ ਔਰ ਅਖੀਰ ਵੇਲੇ ਤੱਕ ਉਹ ਮੀਡੀਆ ਨਾਲ ਜੁੜੇ ਰਹੇ। TV 84 ਦੇ ਬਹੁਤ ਵੱਡੇ ਖੈਰ ਖੁਆਹ ਔਰ ਹਰ ਪੰਥਕ ਧਿਰ ਦੇ ਨਾਲ, ਬੇਸ਼ੱਕ ਅਖੀਰਲੇ ਸਾਲਾਂ 'ਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੇਵਾਦਾਰ ਦੇ ਨਾਤੇ ਹੀ ਜਿਹੜੇ ਉਹ ਸੇਵਾ ਨਿਭਾਉਂਦੇ ਸਨ, ਪਰ ਇਸ ਸਾਰੇ ਪੀਰੀਅਡ ਦੇ ਵਿੱਚ ਕੋਈ ਐਕਟੀਵਿਟੀ ਟੋਰਾਂਟੋ ਜਾਂ ਆਟਵਾ ਤੱਕ, ਮੌਂਟਰੀਆਲ ਤੱਕ ਐਸੀ ਨਹੀਂ ਸੀ ਖਾਲਿਸਤਾਨ ਨਾਲ ਸੰਬੰਧਿਤ ਜਿਹਨੂੰ ਉਹਨਾਂ ਨੇ ਨਾ ਪ੍ਰਚਾਰਿਆ ਹੋਏ। ਔਰ ਉਹਨਾਂ ਦਾ ਗੱਲ ਕਹਿਣ ਦਾ ਅੰਦਾਜ਼ ਔਰ ਬਹੁਤ ਜ਼ਬਰਦਸਤ ਸਪੀਕਰ ਔਰ ਇਹੀ ਉਹਨਾਂ ਦਾ ਟੈਲੈਂਟ ਜਿਹੜਾ ਹੈ ਉਸ ਰਾਹੀਂ ਉਹ
400-500 ਦੀ ਕਰਾਊਡ ਤੇ 24 ਘੰਟੇ ਦੇ ਨੋਟਿਸ ਤੇ ਇਕੱਠਾ ਕਰ ਲੈਂਦੇ ਸੀ। ਅੱਛਾ, ਚੰਗੀ ਗੱਲ ਹੈ ਕਿ ਉਹਨਾਂ ਦੇ ਅੱਗੋਂ ਦੋਵੇਂ ਸਪੁੱਤਰ ਵੀ ਇਸ ਵਿਚਾਰਧਾਰਾ ਨੂੰ ਪਰਨਾਏ ਹੋਏ ਨੇ ਔਰ ਵੱਡੀ ਗਿਣਤੀ ਦੇ ਵਿੱਚ ਸਿੱਖ ਸੰਗਤਾਂ ਦੀ ਔਰ ਨੁਮਾਇੰਦਾ ਇਕੱਠ ਸੀ ਔਰ ਮੈਨੂੰ ਅਫਸੋਸ ਹੈ ਕਿ ਵੀ ਮੈਂ ਪਾਰਟਿਸਿਪੇਟ ਨਹੀਂ ਕਰ ਸਕਿਆ ਅੱਛਾ, ਕਿਉਂਕਿ ਆਲਰੇਡੀ ਇੱਥੇ ਦਾ ਵੀ ਇਸ ਕਿਸਮ ਦਾ ਸੀ ਕਿ ਇੱਥੋਂ ਜਾਇਆ ਨਹੀਂ ਸੀ ਜਾ ਸਕਦਾ। ਅੱਛਾ, ਸੈਟਰਡੇ ਦੇ ਉੱਥੇ ਸਮਾਗਮ ਤੋਂ ਬਾਅਦ ਐਤਵਾਰ ਜਿਵੇਂ ਅਸੀਂ ਦੱਸਿਆ ਸੀ ਫਰਾਈਡੇ ਕਿ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ ਜਿਹੜਾ ਹੈ ਕਸ਼ਮੀਰ ਸੋਲੀਡੈਰਿਟੀ ਡੇ ਉਸ ਨੂੰ ਸਮਰਪਿਤ ਸਮਾਗਮ ਜਿਹੜਾ ਕੋਨੀ ਆਈਲੈਂਡ ਦੇ ਪੰਜਾਬ ਰੈਸਟੋਰੈਂਟ 'ਚ ਰੱਖਿਆ ਹੋਇਆ ਸੀ। ਬੇਸ਼ੱਕ ਪਹਿਲਾਂ ਪਲੈਨਿੰਗ ਉਹਨਾਂ ਦੀ ਵੱਡੇ ਜਿਹੜਾ ਸਮਾਗਮ ਦੀ ਸੀ ਲੇਕਿਨ ਮੌਕੇ ਤੇ ਕਿਉਂਕਿ ਅਜੇ ਵੀ ਕੋਵਿਡ-19 ਦਾ ਦੌਰਾ ਚੱਲ ਰਿਹਾ ਹੈ ਔਰ ਐਸਾ ਪਤਾ ਲੱਗਾ ਕਿ ਬੀਬੀ ਆਇਸ਼ਾ ਜਿਹੜੇ ਕੌਂਸਲ ਜਨਰਲ ਨੇ ਉਹ ਵੀ ਕੋਵਿਡ ਦਾ ਸ਼ਿਕਾਰ ਸੀ, ਨਹੀਂ ਆਏ। UN ਐਂਬੈਸਡਰ ਵੀ, ਈਵਨ ਡਾਕਟਰ ਫਾਈ ਵੀ, ਲੇਕਿਨ ਫਿਰ ਵੀ ਜਿਹੜਾ ਸਮਰਥਨ ਹੁੰਦਾ ਹੈ ਜਾਂ ਜਿਹਦੇ 'ਚ ਤੁਸੀਂ ਹਮਾਇਤ ਦੇਣੀ ਹੁੰਦੀ ਹੈ ਉਹ ਤਾਂ ਕਾਮਨ ਬੰਦੇ ਦੀ ਹੁੰਦੀ ਹੈ ਔਰ ਜਿਹੜੇ ਨੁਮਾਇੰਦਾ ਕਸ਼ਮੀਰੀ ਜਥੇਬੰਦੀਆਂ ਦੇ ਨੁਮਾਇੰਦੇ, ਪਾਕਿਸਤਾਨੀ ਜਥੇਬੰਦੀਆਂ ਦੇ ਔਰ ਪ੍ਰੋਮੀਨੈਂਟ ਬਿਊਰੋਕਰੈਟ ਔਰ ਸ਼ਾਇਰ ਔਰ ਜਿਹੜੇ ਕਸ਼ਮੀਰ ਮਸਲੇ ਨਾਲ ਬਹੁਤ ਲੰਬਾ ਵਕਤ ਜੁੜੇ ਰਹੇ 30-35 ਸਾਲ ਬਿਊਰੋਕਰੈਟ ਰਹੇ ਮਿਸਟਰ ਤਾਹਿਰ, ਉਹਨਾਂ ਨੇ ਨੂੰ ਵੀ ਜਿਹੜਾ ਉਹ ਆਏ ਹੋਏ ਸੀ ਪਾਕਿਸਤਾਨ ਤੋਂ ਔਰ ਗੈਸਟ ਆਫ ਆਨਰ ਸੀ ਔਰ ਸਾਡੇ ਨਾਲ ਵੀ ਬੇਸ਼ੱਕ ਸ਼ਾਰਟ ਨੋਟਿਸ ਸੀ। ਸਾਡੇ ਨਾਲ ਸਾਡੇ ਨੁਮਾਇੰਦੇ ਜਿਨ੍ਹਾਂ ਦੇ ਵਿੱਚ ਵੀਰ ਸੁਖਜਿੰਦਰ ਸਿੰਘ ਬਾਜਵਾ, ਸਰ ਕਿਰਪਾਲ ਸਿੰਘ ਬਲਿੰਗ, ਉਹਨਾਂ ਨੇ ਐਜ਼ ਏ ਸਪੀਕਰਸ ਵੀ ਪਾਰਟਿਸਿਪੇਟ ਕੀਤਾ। ਅਸੀਂ ਵੀ ਆਪਣੇ ਵਿਚਾਰ ਦਿੱਤੇ ਔਰ ਹਮੇਸ਼ਾ ਹੀ ਜਦੋਂ ਮੈਂ ਦੇਖਦਾ ਕਿ ਭਾਵੇਂ ਕਿਸੇ ਕਿਸਮ ਦਾ ਵੀ ਸਮਾਗਮ ਹੋਏ ਜਿੰਨਾ ਪਿਆਰ ਸਿੱਖਾਂ ਨੂੰ ਜਿਹੜਾ ਪਾਕਿਸਤਾਨੀ ਕਸ਼ਮੀਰੀ ਭੈਣ ਭਰਾ ਕਰਦੇ ਨੇ ਤੇ ਅਲਾਮਾ ਇਕਬਾਲ ਦੇ ਇਹ ਅਲਫਾਜ਼ ਯਾਦ ਆਉਂਦੇ ਨੇ ਕਿ ਮੁਸਲਮਾਨ ਕੋ ਸਲੀਕਾ ਹੈ ਦਿਲ ਨਵਾਜ਼ੀ ਕਾ। ਦਿਲ ਨਵਾਜ਼ੀ ਉਹਨਾਂ ਦੇ ਉੱਤੇ ਆ ਕੇ ਖਤਮ ਹੋ ਜਾਂਦੀ ਔਰ ਉਹਨਾਂ ਨੂੰ ਚਾਅ ਵੀ ਹੁੰਦਾ ਔਰ ਹੌਸਲਾ ਵੀ ਹੁੰਦਾ। ਕੁਝ ਸਿੱਖ ਦੀ ਸ਼ਖਸੀਅਤ ਦੇ ਵਿੱਚ ਵੀ ਗੁਰੂ ਨੇ ਐਸਾ ਕੁਝ ਰੱਖਿਆ ਔਰ ਉਹ ਇਹ ਵੀ ਸਮਝਦੇ ਨੇ ਕਿ ਵੀ ਜਿਵੇਂ ਸਿੱਖ ਜਿੱਥੇ ਖਲੋ ਜਾਂਦਾ ਫਿਰ ਉਹ ਹਿਲਦਾ ਨਹੀਂ ਹੈ। ਔਰ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਵੀ ਮੈਂ ਇਹੀ ਕਿਹਾ ਕਿ ਭਾਈ ਦੇਖੋ ਇਹ ਵੇਲਾ ਟਫ ਹੈ, ਜ਼ੁਲਮ ਸਿਖਰਾਂ ਵੱਲ ਹੈ। ਕਸ਼ਮੀਰ ਦੇ ਵਿੱਚ 5 ਅਗਸਤ 2019 ਤੋਂ ਆਰਟੀਕਲ 370 ਜਾਂ 35A ਖਤਮ ਕਰਨ ਤੋਂ ਬਾਅਦ ਤਾਂ ਸੂਬੇ ਦਾ ਵਜੂਦ ਹੀ ਖਤਮ ਕਰ ਦਿੱਤਾ ਗਿਆ ਹੈ। ਬਿਲਕੁਲ 30 ਡੀਜ਼ ਡੈਮੋਗ੍ਰਾਫਿਸ ਬਦਲੀਆਂ ਜਾ ਰਹੀਆਂ ਨੇ। ਡਿਸਟ੍ਰਿਕਟਿੰਗ ਦੇ ਨਾਂ ਥੱਲੇ ਕਬੀਲਿਆਂ ਨੂੰ ਇੱਕ ਦੂਜੇ ਨਾਲ, ਕੋਈ ਗੁੱਜਰ ਕਬੀਲਾ ਹੈ, ਕੋਈ ਬੱਕਰਵਾਲ ਹੈ, ਕੋਈ ਹੋਰ ਹੈ, ਉਹਨਾਂ ਨੂੰ ਕਿਸੇ ਨੂੰ ਸਪੈਸ਼ਲ ਰਾਈਟ ਇੱਧਰ ਦੇ ਦਿੱਤੇ, ਕਿਸੇ ਦੇ ਖੋਹ ਲਏ। ਸੋ ਡਿਵਾਈਡਡ ਰੂਲ ਲਾਈਨ ਉਹਨਾਂ ਨੇ ਫੜੀ ਹੋਈ ਹੈ ਔਰ ਉਹ ਇਹ ਸਮਝਦੇ ਨੇ ਕਿ ਭਾਈ ਉਹਨਾਂ ਨੇ ਇਸ ਸਾਰੇ ਦੇ ਉੱਤੇ ਜਿਹੜਾ ਈਵਨ ਇਸਲਾਮਿਕ ਵਰਲਡ ਦੀ ਇੱਕ ਸਟੇਜ ਦੇ ਉੱਤੇ ਵੱਡੀ ਸਪੋਰਟ ਸੀ। ਬੇਸ਼ੱਕ OIC ਅਜੇ ਵੀ ਰੈਜ਼ੋਲੂਸ਼ਨ ਆਪਣੇ ਕਰਦੀ ਹੈ ਪਰ ਜਿਵੇਂ ਉੱਥੇ ਇੱਕ ਬੀਬੀ ਜਿਹੜੇ ਨਿਊ ਜਰਸੀ ਤੋਂ ਆਏ ਹੋਏ ਸੀ, ਬੀਬੀ ਨੁਸਰਤ, ਉਹਨੇ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਕਿ ਦੇਖੋ ਸਾਊਦੀ ਅਰੇਬੀਆ ਔਰ UAE ਨੇ ਹਾਈਐਸਟ ਸਿਵਿਲੀਅਨ ਅਵਾਰਡ ਜਿਹੜੇ ਨੇ ਉਹ ਸੱਦ ਕੇ ਮੋਦੀ ਨੂੰ ਦਿੱਤੇ ਨੇ ਤੇ ਕਿੱਥੇ ਹੈ ਸਾਡੀ ਮੁਸਲਮਾਨੀ ਸਾਂਝ ਤੇ ਕਿੱਥੇ ਹੈ ਸਾਡੀ ਆਪਣੀ ਭਾਈਚਾਰੇ ਨਾਲ ਖਲੋਣ ਦੀ ਗੱਲ। ਸੋ ਮੈਂ ਕਿਹਾ ਵੀ ਠੀਕ ਹੈ, ਇਹ ਸਾਰੀ ਇੱਕ ਆਪਣੇ ਕਿਸਮ ਦੀ ਜਿਹੜੀ ਹੈ ਉਹ ਉਦਾਸੀ ਵੀ ਹੈ ਲੇਕਿਨ ਸਾਡੇ ਗੁਰੂ ਨਾਨਕ ਸਾਹਿਬ ਜਦੋਂ ਅਸੀਂ ਸਰਬ ਸਾਂਝੇ ਬਾਬਾ ਪ੍ਰੋਫਿਟ ਆਫ ਹਿਊਮਨ ਕਾਈਂਡ ਕਹਿੰਦੇ ਹੈ, ਜ਼ਾਹਰ ਪੀਰ ਜਗਤ ਗੁਰੂ ਬਾਬਾ, ਤੇ ਬਾਬੇ ਨੇ ਸਾਨੂੰ ਇਹ ਹਿੰਮਤ ਵੀ ਦਿੱਤੀ ਹੋਈ ਹੈ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ, ਸੱਚ ਦੇ ਉੱਤੇ ਖਲੋਣਾ। ਰੱਬ ਦੀ ਦਰਗਾਹ 'ਚ ਵੀ ਸੱਚ ਦੀ ਜਿੱਤ ਹੀ ਹੁੰਦੀ ਹੈ ਔਰ ਜਿਹੜੀਆਂ ਕੌਮਾਂ ਹਾਰ ਜਾਂਦੀਆਂ ਨੇ ਬਿਲਕੁਲ ਜ਼ਰੂਰੀ ਨਹੀਂ ਕਿ ਹਾਰ ਜਾਣ ਨਾਲ ਉਹਨਾਂ ਦੀ ਹਾਰ ਹੁੰਦੀ ਹੈ। ਹਾਰ ਉਦੋਂ ਹੁੰਦੀ ਹੈ ਜਦੋਂ ਤੁਸੀਂ ਹਾਰ ਮੰਨ ਲੈਂਦੇ ਹੋ ਕਿ ਹਾਰ ਮੰਨਣ ਤੇ ਹਾਰਨ ਦੇ ਵਿੱਚ ਬੜਾ ਫਰਕ ਹੁੰਦਾ ਹੈ। ਔਰ ਜਦੋਂ ਤੱਕ ਅਸੀਂ ਦੇਖਦੇ ਹਾਂ ਔਰ ਮੈਂ ਕਿਹਾ ਕਿ ਦੇਖੋ ਜਦੋਂ 3 ਕਿਸਾਨ ਕਾਨੂੰਨਾਂ ਦੇ ਖਿਲਾਫ ਜਿਹੜੇ ਕਿ ਉਹਨਾਂ ਨੇ ਬਣਾਏ ਅੰਬਾਨੀਆਂ ਅਡਾਨੀਆਂ ਦੇ ਹਵਾਲੇ ਪੰਜਾਬ ਦੀਆਂ ਜ਼ਮੀਨਾਂ ਕਰਨ ਦੇ ਲਈ, ਭਾਰਤ ਦੀਆਂ ਜ਼ਮੀਨਾਂ ਉਹਨਾਂ ਦੇ ਹਵਾਲੇ ਕਰਨ ਲਈ, ਪਰ ਮੋਸਟ ਉਪਜਾਊ ਤਾਂ ਪੰਜਾਬ, ਹਰਿਆਣਾ, UP ਦੀ ਉਹੀ ਬੈਲਟ ਹੈ ਜਿੱਥੇ ਸਿੱਖ ਕਿਸਾਨ ਬੈਠੇ ਹੋਏ ਨੇ ਔਰ ਕਿਵੇਂ ਸਿੱਖ
किसान जम के बैठे दिल्ली ਦੀਆਂ ਬਰੂਹਾਂ ਦੇ ਉੱਤੇ ਬਿਲਕੁਲ ਔਰ ਇਹ ਪ੍ਰਚਾਰਿਆ ਜਾ ਰਿਹਾ ਸੀ ਇਹ 2% ਸਿੱਖ ਕੀ ਕਰ ਲੈਣਗੇ ਬਾਕੀ ਸਾਰਾ ਮੁਲਕ ਤਾਂ ਇੱਕ ਪਾਸੇ ਹੈ ਪਰ ਉਹਨਾਂ 2% ਨੇ ਦੱਸਿਆ ਕਿ 13 ਮਹੀਨੇ ਬਾਅਦ ਹਕੂਮਤ ਕੋ ਕਾਨੂੰਨ ਵਾਪਸ ਲੈਣ ਤੇ ਮਜਬੂਰ ਹੋਈ ਸੈਸ਼ਨ ਸੱਦ ਕੇ ਪਾਰਲੀਮੈਂਟ ਦਾ ਜਦੋਂ ਤੱਕ ਕਾਨੂੰਨ ਵਾਪਸ ਨਹੀਂ ਲੈ ਗਏ ਮੈਂ ਕਿਹਾ ਜਦੋਂ ਉਹਨੇ ਮੋਦੀ ਨੇ ਐਲਾਨ ਵੀ ਕਰ ਦਿੱਤਾ ਫਿਰ ਵੀ ਉਹਨਾਂ ਨੇ ਕਿਹਾ ਕਿ ਜੀ ਕੋਈ ਇਤਬਾਰ ਨਹੀਂ ਤੁਹਾਡਾ ਤੁਸੀਂ ਝੂਠੇ ਹੋ ਤੁਹਾਡੇ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਹੈ ਜਦੋਂ ਤੱਕ ਪਾਰਲੀਮੈਂਟ ਤੁਹਾਡੀ ਜਿਹੜੀ ਹੈ ਉਹਨਾਂ ਸਾਰਿਆਂ ਨੂੰ ਖਤਮ ਨਹੀਂ ਕਰਦੀ ਅਸੀਂ ਇੱਥੋਂ ਨਹੀਂ ਉੱਠਾਂਗੇ ਔਰ ਉਹਨਾਂ ਨੇ ਇਹਨਾਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੇ ਉੱਤੇ ਹਕੂਮਤ ਨੂੰ ਮਜਬੂਰ ਕੀਤਾ ਔਰ ਇਸੇ ਤਰ੍ਹਾਂ ਜਿਵੇਂ ਖਾਲਿਸਤਾਨ ਰੈਫਰੈਂਡਮ ਇਹ ਉਹਨਾਂ ਦੇ ਬੁਲਾਰਿਆਂ ਨੇ ਵੀ ਕਿਹਾ ਖਾਸ ਤੌਰ ਤੇ ਜਿਵੇਂ ਮੈਲਬਰਨ ਦੇ ਰੈਫਰੈਂਡਮ ਨੂੰ ਤਾਂ ਕਵਰ ਕਰਨ ਲਈ ਉਹਨਾਂ ਦੇ ਜੀਓ ਟੀਵੀ ਦੇ 2 ਨੁਮਾਇੰਦੇ ਜਿਹੜੇ ਨੇ ਉਹ ਯੂਕੇ ਤੋਂ ਗਏ ਫਲਾਈ ਕਰਕੇ ਔਰ ਮੈਂ ਦੇਖਿਆ ਕਿ ਇੱਕ ਜ਼ਮਾਨਾ ਸੀ ਕਿ ਪਾਕਿਸਤਾਨੀ ਮੀਡੀਆ ਨੂੰ ਕੋਈ ਬਹੁਤੀ ਦਿਲਚਸਪੀ ਨਹੀਂ ਸੀ ਹੁੰਦੀ ਕਿਸੇ ਵੀ ਸਿੱਖ ਇਸ਼ੂ ਜਾਂ ਸਿੱਖ ਕੇਸ ਤੇ ਹੁਣ ਹਰ ਇਵੈਂਟ ਦਾ ਨੋਟਿਸ ਲਿਆ ਜਾਂਦਾ ਹੈ ਔਰ ਉਹ ਲੰਡਨ ਹੋਏ ਟੋਰਾਂਟੋ ਹੋਏ ਮੈਲਬਰਨ ਹੋਏ ਉਹ ਸਾਰੇ ਨੂੰ ਵਾਈਡਲੀ ਕਵਰ ਕੀਤਾ ਗਿਆ ਔਰ ਇਸ ਨੂੰ ਜ਼ਾਹਰ ਹੈ ਕਿ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਰਾਜਾ ਰਜ਼ਾਕ ਬੀਬੀ ਫਰੀਦਾ ਖਾਨ ਜਿਹੜੇ ਹਮੇਸ਼ਾ ਹੀ ਇਸ ਸਾਰੇ ਪੀਰੀਅਡ ਚ ਔਰ ਮੈਂ ਇਸ ਦੇ ਮੌਕੇ ਖਾਸ ਤੌਰ ਤੇ ਸਲੀਮ ਮਲਕ ਸਾਹਿਬ ਨੂੰ ਵੀ ਜਿਹੜਾ ਉਹ ਸ਼ਰਧਾ ਦੇ ਫੁੱਲ ਭੇਟ ਕੀਤੇ ਕਿ ਭਾਈ ਇਹ ਉਹਨਾਂ ਦਾ ਡ੍ਰੀਮ ਔਰ ਸਾਰਿਆਂ ਦੇ ਉਸ ਚੋਂ 7-8 ਸਾਲ ਪਹਿਲਾਂ ਜਿਹੜੀ ਸਾਂਝਾਂ ਇਸ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਰਾਹੀਂ ਸਿੱਖਾਂ ਦੇ ਨਾਲ ਪਈਆਂ ਉਸ ਦਾ ਅਸੀਂ ਰੰਗ ਦੇਖ ਸਕਦੇ ਹਾਂ ਦੁਨੀਆ ਭਰ ਦੇ ਵਿੱਚ ਪਿਛਲੇ ਪੀਰੀਅਡ ਚ ਕੋਵਿਡ ਦੇ ਚੱਲਦਿਆਂ ਵੀ 5 ਅਗਸਤ 2019 ਤੋਂ ਬਾਅਦ ਵੀ ਸਿੱਖ ਕਿਵੇਂ ਖਲੋਤੇ ਔਰ ਜਦੋਂ ਭਾਰਤ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਜਾਂ ਆਮ ਸੜਕਾਂ ਤੇ ਕਸ਼ਮੀਰੀ ਟਰੱਕਰਸ ਨਾਲ ਦੂਜਿਆਂ ਨਾਲ ਬਦਸਲੂਕੀ ਔਰ ਬੱਚੀਆਂ ਸੁਰੱਖਿਅਤ ਸਨ ਤੇ ਈਵਨ ਉਸ ਕੋਵਿਡ ਦੇ ਪੀਰੀਅਡ ਦੇ ਵਿੱਚ ਵੀ ਜਦੋਂ ਬਾਅਦ ਦੇ ਵਿੱਚ ਸ਼ੁਰੂ ਹੁੰਦਾ ਹੈ ਕਿਵੇਂ ਸਿੱਖ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਉਹਨਾਂ ਬੱਚੀਆਂ ਨੂੰ ਸੇਫਲੀ ਕਸ਼ਮੀਰ ਉਹਨਾਂ ਦੇ ਘਰਾਂ 'ਚ ਪਹੁੰਚਾਇਆ ਜਾਏ ਔਰ ਕਈ ਥਾਂ ਜਿਹੜਾ ਹੈ ਉਹਨਾਂ ਨੇ ਈਵਨ ਮੋਹਾਲੀ ਚੰਡੀਗੜ੍ਹ ਦੇ ਗੁਰਦੁਆਰਿਆਂ ਦੇ ਵਿੱਚ ਵੀ ਉਹਨਾਂ ਦੀ ਹਿਫਾਜ਼ਤ ਕੀਤੀ ਔਰ ਉਸ ਨੂੰ ਹਮੇਸ਼ਾ ਹੀ ਐਪਰੀਸ਼ੀਏਟ ਕੀਤਾ ਜਾਂਦਾ ਔਰ ਅਸੀਂ ਇਹ ਵੀ ਮਹਿਸੂਸ ਕਰਦੇ ਹਾਂ ਔਰ ਮੈਂ ਇਹ ਕਿਹਾ ਵੀ ਕਿ ਭਾਈ ਇਸ ਗੱਲ ਦੇ ਨੂੰ ਵੀ ਸਮਝ ਲੈਣਾ ਚਾਹੀਦਾ ਹੈ ਬੇਸ਼ੱਕ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੰਮੂ ਕਸ਼ਮੀਰ ਦਾ ਮੁੱਦਾ ਲਗਭਗ ਜੇ ਯੂਨਾਈਟਿਡ ਨੇਸ਼ਨਸ ਦੀ ਅਨਫਿਨਿਸ਼ਡ ਬਿਜ਼ਨਸ ਕਹਿਣੀ ਹੋਏ ਤਾਂ 2 ਮੁੱਦੇ ਨੇ ਜਿਹੜੇ ਆਲਮੋਸਟ 75-74 ਸਾਲ ਤੋਂ ਯੂਐਨ ਦੇ ਵਿੱਚ ਲਟਕ ਰਹੇ ਨੇ ਇੱਕ ਫਲਸਤੀਨ ਦਾ ਔਰ ਇੱਕ ਕਸ਼ਮੀਰ ਦਾ ਔਰ ਮੈਨੂੰ ਯਾਦ ਹੈ ਕਿ ਜਦੋਂ ਅਸੀਂ 91-92 ਦੇ ਦੌਰ 'ਚ ਕਸ਼ਮੀਰੀਆਂ ਦੇ ਨੇੜੇ ਹੋਣ ਦੀ ਕੋਸ਼ਿਸ਼ ਕੀਤੀ ਡਾਕਟਰ ਫਾਈ ਵਾਸ਼ਿੰਗਟਨ ਦੇ ਵਿੱਚ ਸਨ ਕਸ਼ਮੀਰ ਅਮਰੀਕਨ ਕੌਂਸਲ ਜਾਂ ਇੱਥੇ ਤੇ ਉਹ ਕੋਈ ਬਹੁਤ ਲੜ ਪੱਲਾ ਨਹੀਂ ਸੀ ਫੜਾਉਂਦੇ ਜਾਂ ਡਿਸਟੈਂਸ ਰੱਖਦੇ ਸੀ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਸਾਡਾ ਕੇਸ ਤਾਂ ਯੂਨਾਈਟਿਡ ਨੇਸ਼ਨਸ ਦੇ ਵਿੱਚ ਹੈ ਉਹ ਤਾਂ ਯੂਨਾਈਟਿਡ ਨੇਸ਼ਨਸ ਨੇ ਰੈਫਰੈਂਡਮ ਜਾਂ ਜਿਸ ਲਈ ਲਫ਼ਜ਼ ਪਲੇਬਸਾਈਟ ਉਦੋਂ ਯੂਜ਼ ਹੁੰਦਾ ਸੀ ਜ਼ਿਆਦਾ ਵੀ ਉਹਦਾ ਵਿਧਾਨ ਕੀਤਾ ਹੋਇਆ ਵੀ ਪਲੇਬਸਾਈਟ ਹੋਏਗਾ ਤੇ ਇਹ ਤਾਂ ਦੇਸ਼ ਤੋੜਨ ਵਾਲੀ ਗੱਲ ਹੈ ਪਰ ਹੌਲੀ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਔਰ ਇਸ ਇਕੱਠ ਦੇ ਵਿੱਚ ਵੀ ਇਹ ਕਿਹਾ ਗਿਆ ਕਿ ਭਾਈ ਕਸ਼ਮੀਰ ਦੀ ਮੂਵਮੈਂਟ ਤਾਂ ਪਿੱਛੇ ਰਹਿ ਗਈ ਹੈ ਖਾਲਿਸਤਾਨ ਦੀ ਮੂਵਮੈਂਟ ਬਹੁਤ ਅੱਗੇ ਨਿਕਲ ਗਈ ਹੈ ਔਰ ਉਦੋਂ ਮੈਂ ਜਦੋਂ ਇਹ ਈਵਨ ਉਹ ਪੀਰੀਅਡ ਵੀ ਸੀ 90 ਜਦੋਂ ਅਜੇ ਕਸ਼ਮੀਰੀ ਆਪਣੀ ਲਹਿਰ ਨੂੰ ਸਾਡੇ ਨਾਲ ਨਹੀਂ ਸੀ ਜੋੜਨਾ ਚਾਹੁੰਦੇ ਉਹਨਾਂ ਨੂੰ ਲੱਗਦਾ ਸੀ ਵੀ ਉਹਨਾਂ ਦਾ ਡਿਸਟਿੰਕਟ ਕੇਸ ਹੈ ਯੂਨਾਈਟਿਡ ਨੇਸ਼ਨਸ ਦੇ ਕੋਲ ਆਲਰੇਡੀ ਹੈ ਤੇ ਉਦੋਂ ਵੀ ਮੈਂ ਇਹ ਕਿਹਾ ਸੀ ਮੈਂ ਕਿਹਾ ਜੀ ਤੁਹਾਨੂੰ ਇਹ ਗੱਲ ਮੰਨਣੀ ਹੋਏਗੀ ਹੁਣ ਨਾ ਮੰਨੀ ਤੁਸੀਂ ਇੱਕ ਦਿਨ ਮੰਨੋਗੇ ਕਿ ਰੋਡ ਫਰਮ ਲਾਹੌਰ ਟੂ ਸ਼੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ ਔਰ ਇਹ ਫਰੇਜ਼ ਇੰਨਾ ਪਪੂਲਰ ਹੋਇਆ ਕਿ ਈਵਨ ਇਸ ਕੱਲ ਦੇ ਸਮਾਗਮ ਦੇ ਵਿੱਚ ਵੀ ਜਿਹੜੇ ਉਹਨਾਂ ਦੇ ਕੀਨੋਟ ਸਪੀਕਰ ਸੀ ਤਾਇਰ ਸਾਹਿਬ ਉਹਨਾਂ ਨੇ ਵੀ ਕਿਹਾ ਉਹਨਾਂ ਨੇ ਕਿਹਾ ਜੀ ਮੈਂ ਕਦੇ ਵੀ ਨਹੀਂ ਭੁੱਲਦਾ ਕਿਉਂਕਿ ਅੱਗੇ ਸਮਾਗਮ ਜੋ ਆਏ ਸੀ ਉਹਦੇ 'ਚ ਵੀ ਮੈਂ ਇਹ ਰਿਪੀਟ ਕੀਤਾ ਸੀ ਮਤਲਬ ਇਹ ਹੈ ਇਸ ਦਾ ਗੁੱਝਾ ਭਾਵ ਹੈ ਆਮ ਨੂੰ ਤਾਂ ਲੱਗੇਗਾ ਅੱਛਾ ਸੜਕ ਜੇ ਲਾਹੌਰੋਂ ਜਾਣਾ ਹੈ ਸ਼੍ਰੀਨਗਰ ਤੇ ਹਾਂ ਜਾਣਾ ਤਾਂ ਅੰਮ੍ਰਿਤਸਰ ਇਹਦਾ ਮਤਲਬ ਇਹ ਸੀ ਕਿ ਵੀ ਜਦੋਂ ਤੱਕ ਖਾਲਿਸਤਾਨ ਲਿਬਰੇਟ ਨਹੀਂ ਹੁੰਦਾ ਅੰਮ੍ਰਿਤਸਰ ਲਿਬਰੇਟ ਨਹੀਂ ਹੁੰਦਾ ਉਦੋਂ ਤੱਕ ਕਸ਼ਮੀਰ ਆਜ਼ਾਦ ਨਹੀਂ ਹੋਏਗਾ ਕਿ ਕਸ਼ਮੀਰ ਦੀ ਆਜ਼ਾਦੀ ਨੈਸੈਸਰੀਲੀ ਜਿਹੜੀ ਹੈ ਉਹ ਖਾਲਿਸਤਾਨ ਦੀ ਆਜ਼ਾਦੀ ਨਾਲ ਬੱਝੀ ਹੋਈ ਹੈ ਔਰ ਇਸ ਦੇ ਵਿੱਚ ਇੱਕ ਲੁਕਵਾਂ ਸੁਨੇਹਾ ਵੀ ਸੀ ਪਾਕਿਸਤਾਨ ਦੀ ਹਕੂਮਤ ਦੇ ਲਈ ਜਾਂ ਉਹਨਾਂ ਦੇ ਜਿਹੜੇ ਵੀ ਪਾਲਿਸੀ ਮੇਕਰ ਨੇ ਜਿਨ੍ਹਾਂ ਨੂੰ ਵੈਸੇ ਅਜੇ ਤੱਕ ਵੀ ਉਹ ਸੁਨੇਹਾ ਬਹੁਤ ਚੰਗੀ ਤਰ੍ਹਾਂ ਸਮਝ ਨਹੀਂ ਆਇਆ
ਕਿ ਭਾਈ ਜੇ ਕਸ਼ਮੀਰ ਦੀ ਆਜ਼ਾਦੀ ਜਿਹੜਾ ਜ਼ਾਹਰ ਹੈ ਪਾਕਿਸਤਾਨ ਉਹਦੇ ਚ ਮੁੱਖ ਫਰੀਕ ਹੈ ਇੰਡੀਆ ਔਰ ਪਾਕਿਸਤਾਨ ਚੁੱਕੇ ਨੂੰ ਕਸ਼ਮੀਰ ਜੁਆਇਨ ਕਰੇ ਉਸ ਦਾ ਜਿਹੜਾ ਉਹ ਕਲੇਮ ਹੈ ਔਰ ਲੈ ਕੇ ਭਾਵੇਂ ਇੰਡੀਆ ਗਿਆ ਸਿਕਿਉਰਿਟੀ ਕਾਉਂਸਲ ਪਾਕਿਸਤਾਨ ਨੇ ਤਾਂ ਜੰਗਾਂ ਲੜੀਆਂ ਨੇ 3-4 ਪਰ ਇਹਦੇ ਬਾਵਜੂਦ ਔਰ ਸਿੱਖ ਐਜ਼ ਏ ਮਾਈਨੋਰਿਟੀ ਪਾਕਿਸਤਾਨ ਚ ਵੀ ਰਹਿੰਦੇ ਨੇ ਸਾਡਾ ਲੈਗੇਸੀ ਹੈਰੀਟੇਜ ਦਾ ਬਹੁਤ ਵੱਡਾ ਹਿੱਸਾ ਪਾਕਿਸਤਾਨ ਚ ਹੈ ਔਰ ਇੰਟਰਨੈਸ਼ਨਲੀ ਵੀ ਜਿਹੜਾ ਹੈ ਉਹ ਪਾਕਿਸਤਾਨ ਦੇ ਲਈ ਇਹ ਕੋਈ ਏਡਾ ਔਖਾ ਕੰਮ ਨਹੀਂ ਹੈ ਕਿ ਜੇ ਉਹ ਸਿੱਖਾਂ ਨੂੰ ਹਿਊਮਨ ਔਰ ਹਮੇਸ਼ਾ ਹੀ ਸਾਡਾ ਹੈ ਵੀ ਅਸੀਂ ਤੁਹਾਡੇ ਤੋਂ ਕੋਈ ਮਿਲਟਰੀ ਕੋਈ ਫਾਈਨੈਂਸ਼ੀਅਲ ਹੈਲਪ ਦੀ ਸਾਨੂੰ ਕੋਈ ਤਵੱਕੋ ਨਹੀਂ ਹੈ ਸਾਨੂੰ ਪੋਲੀਟੀਕਲ ਔਰ ਡਿਪਲੋਮੈਟਿਕ ਸਪੋਰਟ ਕਿ ਵੀ ਜੇ ਤੁਹਾਡੇ ਡਿਪਲੋਮੈਟ UN ਦੇ ਵਿੱਚ ਔਰ ਦੂਸਰੇ ਇੰਟਰਨੈਸ਼ਨਲ ਫੋਰਮਸ ਦੇ ਵਿੱਚ ਸਿੱਖ ਇਸ਼ੂ ਦੀ ਗੱਲ ਕਰਨ ਤੇ ਸਾਨੂੰ ਤਾਂ ਇੰਨਾ ਹੋ ਜਾਏ ਵੀ ਅਸੀਂ ਤਾਂ ਕਿਤੇ ਦੇ ਕਿਤੇ ਇਹਨਾਂ ਨੂੰ ਉਹੀ ਜਿਹੜਾ ਉਹ ਭੱਜਣ ਤੇ ਮਜਬੂਰ ਕਰ ਦਈਏ ਪਰ ਇਹ ਰਿਲੈਕਟੈਂਸ ਪਾਕਿਸਤਾਨ ਦੇ ਪਾਲਿਸੀ ਮੇਕਰ ਚ ਰਹੀ ਸ਼ੁਰੂ ਤੋਂ ਹੀ ਉਹਨਾਂ ਨੂੰ ਇਹ ਲੱਗਦਾ ਕਿ ਵੀ ਭਾਰਤ ਜਿਹੜਾ ਫਿਰ ਹੋਰ ਐਗਰੈਸਿਵ ਹੋ ਜਾਏਗਾ ਉਹ ਜਿਹੜਾ ਉਹ ਅੱਗੇ ਕਿਹੜਾ ਐਗਰੈਸਿਵ ਨਹੀਂ ਹੈ ਕੁਲਭੂਸ਼ਣ ਯਾਦਵ ਨੇ ਜੋ ਕੁਝ ਡਿਸਕਲੋਜ਼ ਕੀਤਾ ਜਿਹੜਾ ਅੱਜ ਵੀ ਉਹਨਾਂ ਦੀ ਕੈਪਟੀਵਿਟੀ ਚ ਹੈ ਉਸ ਤੋਂ ਬਾਅਦ ਤਾਂ ਕੋਈ ਭੁਲੇਖਾ ਨਹੀਂ ਹੈ ਜੇ ਮੋਦੀ 15 ਅਗਸਤ ਨੂੰ ਖਲੋ ਕੇ ਉੱਥੋਂ ਲਾਲ ਕਿਲੇ ਤੋਂ ਬਲੋਚਿਸਤਾਨ ਦੇ ਬਲੋਚੀਆਂ ਦੀ ਗੱਲ ਕਰਦਾ ਹੈ ਗਿਲਗਿਤ ਬਾਲਟਿਸਤਾਨ ਦੀ ਗੱਲ ਕਰਦਾ ਹੈ ਆਜ਼ਾਦ ਕਸ਼ਮੀਰ ਨੂੰ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਨੇ ਤੇ ਜੇ ਉਹ ਉਸ ਲੈਵਲ ਤੱਕ ਇੰਟਰਫੇਰੈਂਸ ਕਰਦੇ ਨੇ ਅਸੀਂ ਤਾਂ ਤੁਹਾਡੇ ਤੋਂ ਇਹ ਵੀ ਨਹੀਂ ਮੰਗਿਆ ਹੈ ਕਿ ਭਾਈ ਤੁਸੀਂ ਜਿਹੜਾ ਉਹਨਾਂ ਨੇ ਤਾਂ ਉੱਥੇ ਦਹਿਸ਼ਤਗਰਦ ਜੋ ਬਲੋਚ ਲਿਬਰੇਸ਼ਨ ਆਰਮੀ ਜਾਂ ਖੜੀ ਰਾਹ ਨੇ ਕੀਤੀ ਹੋਈ ਹੈ ਹੁਣ ਵੀ ਜੋ ਕੁਝ ਤੇ ਚੱਲ ਰਿਹਾ ਹੈ ਜਿਵੇਂ ਦਾ ਪਿਸ਼ਾਵਰ ਦੀ ਮਸਜਿਦ ਦੇ ਵਿੱਚ ਵਾਕਿਆ ਹੋਇਆ ਪਿਛਲੇ ਕੱਲ ਕੋਇਟਾ ਦੇ ਇੱਕ ਪੁਲਿਸ ਸਟੇਸ਼ਨ ਦੇ ਉੱਤੇ ਹਮਲਾ ਕੀਤਾ ਔਰ ਜਿਹੜੀ ਤਹਿਰੀਕੇ ਤਾਲਿਬਾਨ ਜ਼ਿੰਮੇਵਾਰੀ ਲੈ ਰਹੀ ਹੈ ਕੌਣ ਨੇ ਉਹ ਸਾਰੇ ਇਹਨਾਂ ਦੇ ਰਾਹ ਦੇ ਖੜੇ ਕੀਤੇ ਹੋਏ ਨੇ ਕਿ ਵੀ ਜੇ ਉਸ ਲੈਵਲ ਤੇ ਜਾਂਦੇ ਨੇ ਔਰ ਇਹੀ ਗੱਲ ਇੱਥੇ ਵੀ ਮੈਂ ਐਮਫਸਾਈਜ਼ ਕੀਤੀ ਕਿ ਭਾਈ ਇਹ ਗੱਲ ਨੂੰ ਪੱਲੇ ਬੰਨ ਲਓ ਕਿ ਭਈ ਅਲਟੀਮੇਟਲੀ ਖਾਲਿਸਤਾਨ ਦੀ ਆਜ਼ਾਦੀ ਦੇ ਨਾਲ ਕਸ਼ਮੀਰ ਦੀ ਆਜ਼ਾਦੀ ਜੁੜੀ ਹੋਈ ਹੈ ਇਹਨੂੰ ਵੈਲ ਰਿਸੀਵ ਵੀ ਕੀਤਾ ਗਿਆ ਔਰ ਅਸੀਂ ਜਿੱਥੇ ਇਹਨਾਂ ਸਾਰੇ ਵਰਿਆਂ ਦੇ ਵਿੱਚ ਜਿਹੜੇ ਕਸ਼ਮੀਰੀ ਬਹਾਦਰੀ ਨਾਲ ਜੂਝਦੇ ਹੋਏ ਜਿਨ੍ਹਾਂ ਨੇ ਸ਼ਹੀਦੀ ਪਾਈ ਜਿਹੜੇ ਅੱਜ ਵੀ ਭਾਰਤੀ ਸਿਸਟਮ ਦੇ ਖਿਲਾਫ ਜਿਹੜਾ ਹੈ ਉਹ ਬਾਂਹ ਚੁੱਕ ਕੇ ਕਸ਼ਮੀਰ ਜ਼ਿੰਦਾਬਾਦ ਕਹਿਣ ਦੀ ਹਿੰਮਤ ਰੱਖਦੇ ਨੇ ਉਹਨਾਂ ਨੂੰ ਵੀ ਜਿਹੜਾ ਆਪਣੀਆਂ ਜਿਹੜਾ ਉਹ ਪ੍ਰਣਾਮ ਕਰਦੇ ਆ ਉਹਨਾਂ ਨੂੰ ਸੈਲੂਟ ਕਰਦੇ ਆ ਉਹਨਾਂ ਦੇ ਕਰੇਜ ਨੂੰ ਔਰ ਅਲਟੀਮੇਟਲੀ ਜੋ ਬਦਲ ਰਹੀ ਜੀਓ ਪੋਲਿਟਿਕਸ ਹੈ ਉਸ ਖਿੱਤੇ ਦੇ ਵਿੱਚ ਉਹ ਉਸ ਪਾਸੇ ਵੱਲ ਜਾ ਰਹੀ ਹੈ ਕਿ ਜਿੱਥੇ ਖਾਲਿਸਤਾਨ ਔਰ ਕਸ਼ਮੀਰ ਭਾਰਤੀ ਜੂਲੇ ਥੱਲੋਂ ਆਜ਼ਾਦ ਹੋਣਗੇ ਲੇਕਿਨ ਇਸ ਦੇ ਲਈ ਖਲੋਣਾ ਪੈਂਦਾ ਹੈ ਔਰ ਜਦੋਂ ਤੱਕ ਇੱਕ ਵੀ ਸਿੱਖ ਇਸ ਪਲੈਨਟ ਦੇ ਉੱਤੇ ਜਿਉਂਦਾ ਹੈ ਜਾਂ ਇੱਕ ਵੀ ਕਸ਼ਮੀਰੀ ਔਰ ਉਹ ਬਾਂਹ ਖੜੀ ਕਰਕੇ ਕਹਿੰਦਾ ਹੈ ਖਾਲਿਸਤਾਨ ਜ਼ਿੰਦਾਬਾਦ ਜਾਂ ਕਸ਼ਮੀਰ ਜ਼ਿੰਦਾਬਾਦ ਤੇ ਮੂਵਮੈਂਟ ਜਿਉਂਦੀ ਹੈ ਬਾਕੀ ਵਕਤ ਨਾਲ ਅਪਸ ਐਂਡ ਡਾਊਨਸ ਹੁੰਦੇ ਨੇ ਔਰ ਲੇਕਿਨ ਇੱਕ ਗੱਲ ਦਾ ਸਾਨੂੰ ਯਕੀਨ ਰਹਿਣਾ ਚਾਹੀਦਾ ਅਸੀਂ ਰੱਬ 'ਚ ਯਕੀਨ ਰੱਖਣ ਵਾਲੀਆਂ ਕੌਮਾਂ ਕਿ ਅਲਟੀਮੇਟਲੀ ਰੱਬ ਦੀ ਲਾਠੀ ਬੇਆਵਾਜ਼ ਹੁੰਦੀ ਹੈ ਵੱਜਦੀ ਜ਼ਰੂਰ ਹੈ ਹਾਲਾਤ ਬਦਲਦੇ ਨੇ ਵੱਡੇ ਵੱਡੇ ਜ਼ਾਲਮ ਵੱਡੇ ਵੱਡੇ ਤਾਕਤਵਰ ਰਜੀਮ ਮਿੱਟੀ ਦੇ ਵਿੱਚ ਮਿਲ ਜਾਂਦੇ ਨੇ ਔਰ ਕੁਦਰਤ ਦੇ ਭਾਣੇ 'ਚ ਕਦੋਂ ਕਿੱਥੇ ਕੀ ਹੋ ਰਿਹਾ ਕੀ ਚੱਲ ਰਿਹਾ ਇਹ ਠੀਕ ਹੈ ਜਦੋਂ ਕੁਦਰਤ ਦਾ ਕਹਿਰ ਕਈ ਵਾਰ ਬੇਗੁਨਾਹ ਦੇ ਉੱਤੇ ਵੀ ਵਰਤਦਾ ਹੈ ਅੱਜ ਅਸੀਂ ਜਦੋਂ ਗੱਲ ਕਰ ਰਹੇ ਹਾਂ ਪਿਛਲੇ 24 ਘੰਟਿਆਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਈ ਟਰਕੀ ਦੇ ਵਿੱਚ ਜਿਹੜਾ ਅਰਥਕੁਏਕ ਆਇਆ ਔਰ ਇਹ 26 ਕਿਲੋਮੀਟਰ ਉਹਨਾਂ ਦਾ ਮੇਨ ਸੈਂਟਰ ਨਰਦਾਗੀ ਸਿਟੀ ਹੈ ਉਹਦੇ ਐਪੀ ਸੈਂਟਰ ਤੋਂ ਔਰ ਉਹਦੇ 'ਚ ਇੱਕ ਅੰਦਾਜ਼ੇ ਮੁਤਾਬਕ 50,000 ਦੇ ਕਰੀਬ ਬਿਲਡਿੰਗਸ ਡਿੱਗੀਆਂ ਨੇ ਹਜ਼ਾਰਾਂ ਦੀ ਗਿਣਤੀ 3-4 ਮੌਤਾਂ ਤਾਂ ਕਨਫਰਮ ਨੇ ਲੇਕਿਨ ਬਹੁਤ ਸਾਰਾ ਮਰਬਾ ਦੱਬਿਆ ਜੇ 40,000 50,000 ਬਿਲਡਿੰਗਾਂ ਹੀ ਡਿੱਗੀਆਂ ਬੜੇ ਬੜੇ ਚਰਚ ਵੱਡੇ ਵੱਡੇ ਮਸੀਤਾਂ ਵੱਡੀਆਂ ਵੱਡੀਆਂ ਬਿਲਡਿੰਗਸ ਔਰ ਇਕੱਲਾ ਇਹੀ ਨਹੀਂ ਕਿ ਵੀ ਇਹਦਾ ਅਸਰ ਟਰਕੀ ਤੇ ਹੈ ਟਰਕੀ ਦੇ ਇਸ ਸ਼ਹਿਰ ਦੇ ਐਪੀ ਸੈਂਟਰ ਲੈ ਕੇ ਸੀਰੀਆ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਗ੍ਰੀਸ ਦੂਜੇ ਤੀਜੇ ਔਰ ਇੰਨੀ ਬਰਬਾਦੀ ਇੰਨੀ ਤਬਾਹੀ ਇਕੱਲਾ ਇਹੀ ਨਹੀਂ ਵੀ 7.8 ਮੈਗਨੀਚਿਊਡ ਦਾ ਪਹਿਲਾ ਅਰਥਕੁਏਕ ਆਇਆ ਇਹਨੂੰ ਰਿਕਟਰ ਸਕੇਲ ਦੇ ਉੱਤੇ ਮੇਜ਼ਰ ਕੀਤਾ ਜਾਂਦਾ ਹੈ ਲੇਕਿਨ ਲਗਭਗ 11 ਮਿੰਟ ਬਾਅਦ ਫਿਰ ਹੁੰਦੇ ਉਹਨੂੰ ਆਫਟਰ ਸ਼ੌਕ ਕਹਿੰਦੇ ਨੇ ਕਿ ਵੀ ਕਾਗੇ ਹਟਦਾ 11 ਮਿੰਟ ਬਾਅਦ ਫਿਰ 6.7 ਰਿਕਟਰ ਸਕੇਲ ਦੇ ਉੱਤੇ ਆਇਆ ਉਹਨੇ ਅੱਗੋਂ
ਹੋਰ ਜਿਹੜੀ ਹੈ ਤਬਾਹੀ ਕੀਤੀ, ਬਹੁਤ ਵੱਡੀ ਤਬਾਹੀ ਹੈ ਇਸ ਵੇਲੇ ਤਰਾਹ ਤਰਾਹ ਹੋ ਰਹੀ ਹੈ। ਔਰ ਮੈਂ ਦੇਖਦਾ ਵੀ ਜਿੱਥੇ ਅਸੀਂ ਦੁਨੀਆ ਦੇ ਵਿੱਚ ਕਮਜ਼ੋਰੀਆਂ ਦੀ ਗੱਲ ਕਰਦੇ ਹਾਂ ਉੱਥੇ ਆਲਮੋਸਟ ਕੋਈ ਐਸਾ ਵੱਡਾ ਮੁਲਕ ਨਹੀਂ ਹੈ ਜਿਹਦੇ ਵੱਲੋਂ ਪੂਰੀ ਰਿਲੀਫ ਟੀਮਾਂ ਔਰ ਦੂਜੀਆਂ ਜਿਨ੍ਹਾਂ ਦੇ ਵਿੱਚ ਯੂਰਪੀਅਨ ਯੂਨੀਅਨ, ਯੂਨਾਈਟਿਡ ਸਟੇਟਸ, ਰਸ਼ੀਆ, ਇਜ਼ਰਾਈਲ ਔਰ ਯੂਨਾਈਟਿਡ ਅਰਬ ਐਮੀਰੇਟਸ, ਜਰਮਨੀ, ਗ੍ਰੀਸ, ਲੈਬਨਾਨ, ਯੂਨਾਈਟਿਡ ਕਿੰਗਡਮ, ਕਿਸੇ ਨੇ ਜਹਾਜ਼ਾਂ ਦੇ ਜਹਾਜ਼ ਭਰੇ ਖੜੇ ਨੇ, ਸਮਾਨ ਵੀ ਲਿਜਾ ਰਹੇ ਨੇ, ਮੈਡੀਸਨ ਵੀ, ਰੈਸਕਿਊ ਆਪਰੇਸ਼ਨ ਵਾਲੇ ਵਰਕਰ ਵੀ, ਦੂਜੇ ਵੀ। ਸੋ ਅਸੀਂ ਤਾਂ ਇਹ ਅਰਦਾਸ ਹੀ ਕਰ ਸਕਦੇ ਹਾਂ। ਔਰ ਇਹ ਜਿਹੜਾ ਬਹੁਤ ਵਾਰ ਕੀਤਿਆਂ ਦੁੱਖ ਭੂਖ ਸਦ ਮਾਰ, ਇਹ ਪਈ ਦਾਤ ਤੇਰੀ ਦਾਤਾਰ। ਪਤਾ ਨਹੀਂ ਰੱਬ ਦੀ ਰਜ਼ਾ ਕੀ ਹੁੰਦੀ ਹੈ, ਦੁੱਖ ਭੁੱਖ ਜਾਂ ਬੈਠਿਆਂ ਸੁੱਤਿਆਂ, ਇਹ ਹੈ ਬੈਠਿਆਂ ਸੁੱਤਿਆਂ ਜਦੋਂ ਤਬਾਹੀ ਹੁੰਦੀ ਹੈ ਪਤਾ ਹੀ ਨਹੀਂ ਲੱਗਦਾ। ਹਾਂ, ਇਹ ਸਾਨੂੰ ਜ਼ਰੂਰ ਯਾਦ ਦਹਾਨੀ ਇਸ ਤੋਂ ਨਿਕਲਣੀ ਚਾਹੀਦੀ ਹੈ ਜਿਹੜੀ ਬਹੁਤ ਵਾਰ ਨਿਕਲਦੀ ਨਹੀਂ ਹੈ। 1.5 ਕਰੋੜ ਲੋਕ ਦੁਨੀਆ ਦੇ ਵਿੱਚ ਕੋਵਿਡ-19 ਦੇ ਨਾਲ ਮਰੇ, ਕੀ ਫਰਕ ਪਿਆ ਸੀ? ਉਹੀ ਰੂਸ ਯੂਕਰੇਨ ਹਾਲ ਦੇਖ ਰਹੇ ਹਾਂ, ਉਹੀ ਭਾਰਤੀ ਜ਼ੁਲਮ ਦੇਖ ਰਹੇ ਹਾਂ, ਉਹੀ ਬਾਕੀ ਨੀਤੀਆਂ, ਕੁਝ ਨਹੀਂ ਬਦਲਿਆ ਹੈ। ਉਹਦੇ ਚੋਂ ਵੀ ਠੱਗਾਂ ਨੇ ਠੱਗੀਆਂ ਮਾਰੀਆਂ। ਤੇ ਹੁਣ ਵੀ ਜੇ ਹੁਣ ਅਸੀਂ ਦੇਖਦੇ ਹਾਂ ਕਿ ਕਿਵੇਂ ਹਜ਼ਾਰਾਂ ਲੋਕ ਚਲੇ ਗਏ ਦੁਨੀਆ ਤੋਂ ਇਸ ਭੂਚਾਲ ਦੀ, ਅਰਥਕੁਏਕ ਦੀ ਬਦੌਲਤ, ਜ਼ਲਜ਼ਲੇ ਦੀ ਬਦੌਲਤ, ਔਰ ਅਜੇ ਕਿੰਨੇ ਹਜ਼ਾਰ ਹੋਰ, ਜੇ 40,000 ਤੋਂ ਜ਼ਿਆਦਾ ਇਮਾਰਤਾਂ ਡਿੱਗੀਆਂ ਨੇ ਆਫੀਸ਼ੀਅਲੀ। ਤੇ ਫਿਰ ਸੀਰੀਆ ਪਹਿਲਾਂ ਹੀ ਵਾਰ ਦੇ ਵਿੱਚ 2 ਪ੍ਰੋਂਗਸ ਫਸਿਆ ਹੋਇਆ ਹੈ। ਸੋ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਕਿ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿੱਤੈ ਲਿਹੋ ਉਬਾਰ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਵਿੱਚ ਰੂਸ ਦੇ ਅੰਬੈਸਡਰ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਕਮਜ਼ੋਰ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂਕਿ ਜੇ ਪਾਕਿਸਤਾਨ ਕਮਜ਼ੋਰ ਹੁੰਦਾ ਹੈ ਤਾਂ ਭਾਰਤ ਅਤੇ ਅਫਗਾਨਿਸਤਾਨ ਵਿੱਚ ਵੀ ਸਥਿਰਤਾ ਪ੍ਰਭਾਵਿਤ ਹੋਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਜਦੋਂ ਅਸੀਂ ਜੀਓ ਪੋਲਿਟਿਕਸ ਲਫ਼ਜ਼ ਦਾ ਇਸਤੇਮਾਲ ਕਰਦੇ ਹਾਂ ਕਿ ਉਸ ਖਿੱਤੇ ਦੇ ਵਿੱਚ ਹੀ ਨਹੀਂ, ਕੁੱਲ ਦੁਨੀਆ ਦੇ ਵਿੱਚ ਬਦਲਦੀ ਜੀਓ ਪੋਲਿਟਿਕਸ, ਬਦਲ ਰਹੀ ਹਿਸਟਰੀ,
ਬਦਲ ਰਹੇ ਅਲਾਇੰਸ, ਬਦਲ ਰਹੀਆਂ ਲੋੜਾਂ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਵੀ ਜਦੋਂ ਅੰਗਰੇਜ਼ੀ ਵਾਲਿਆਂ ਨੇ ਇਹ ਟਰਮ ਜਾਂ ਇਹ ਅਖਾਣ ਜਿਹੜਾ ਕੱਢਿਆ ਕਿ ਭਾਈ ਕੋਈ ਵੀ ਪੱਕਾ ਦੋਸਤ ਜਾਂ ਦੁਸ਼ਮਣ ਨਹੀਂ ਹੁੰਦਾ, ਜਿਹੜੇ ਹਿੱਤ ਨੇ ਉਹ ਪੱਕੇ ਉਹੀ ਦੋਸਤ ਜਾਂ ਦੁਸ਼ਮਣ ਬਣਾਉਂਦੇ ਨੇ, ਕਿਉਂਕਿ ਹਰ ਬਦਲਦੇ ਹਾਲਾਤ ਦੇ ਵਿੱਚ ਜਿਹੜਾ ਤੁਹਾਡਾ ਕੱਲ ਤੱਕ ਦਾ ਦੁਸ਼ਮਣ ਸੀ ਉਹ ਦੋਸਤ ਬਣਨਾ ਉਹਦੀ ਮਜਬੂਰੀ ਬਣ ਜਾਂਦਾ ਹੈ, ਤੇ ਜਿਹੜਾ ਕੱਲ ਤੱਕ ਤੁਹਾਡਾ ਦੋਸਤ ਸੀ ਉਹ ਤੁਹਾਡੇ ਵਿਰੋਧ ਦੇ ਵਿੱਚ ਖਲੋਤਾ ਹੁੰਦਾ ਹੈ, ਭਾਵੇਂ ਉਹਦੀ ਮਜਬੂਰੀ ਹੋਏ ਤੁਹਾਡਾ ਵਿਰੋਧ ਕਰਨਾ। ਸੋ ਰੂਸ ਵੱਲੋਂ ਫਰਵਰੀ ਬੀਤੇ ਵਰੇ 'ਚ ਯੂਕਰੇਨ ਦੇ ਉੱਤੇ ਹਮਲਾ, ਉਹਨੇ ਇੱਕ ਨਵੀਂ ਸਫਬੰਦੀ ਕ੍ਰੀਏਟ ਕੀਤੀ ਯੂਰਪ ਦੇ ਵਿੱਚ, ਜਿੱਥੇ ਲੱਗਦਾ ਸੀ ਕਿ ਨੈਟੋ ਹੁਣ ਆਲਮੋਸਟ ਜਿਹੜੀ ਹੈ ਉਹ ਯੂਜ਼ਲੈਸ ਹੋ ਗਈ ਹੈ। ਔਰ ਈਵਨ ਟਰੰਪ ਐਡਮਿਨਿਸਟ੍ਰੇਸ਼ਨ ਦੇ ਵੇਲੇ ਤਾਂ ਉਹਨੇ ਇੰਨਾ ਹਾਰਸ਼ਨੈਸ ਦੇ ਨਾਲ ਉਹਨਾਂ ਨੂੰ ਕਿਹਾ ਕਿ ਭਾਈ ਤੁਸੀਂ ਇਹ ਜਿਹੜਾ ਸੰਧੀ ਕੀਤੀ ਹੋਈ ਹੈ ਸਾਡੇ ਨਾਲ ਕਿ ਜੀ ਅਸੀਂ ਤੁਹਾਨੂੰ ਡਿਫੈਂਡ ਕਰਨਾ ਹੈ, ਗਿਵ ਅਸ ਮਨੀ ਟੂ ਡਿਫੈਂਡ ਯੂ, ਤੁਹਾਡੇ ਅਸੀਂ ਕਿਉਂ ਕਰੀਏ ਡਿਫੈਂਡ, ਕਿਉਂਕਿ ਉਹ ਇੰਨੇ ਜਿਹੜੇ ਨੇ ਉਹ ਮਜ਼ਬੂਤ ਆਪਣੇ ਆਪ ਨੂੰ ਅਮਰੀਕਾ ਸਮਝਦਾ ਸੀ ਕਿ ਰਸ਼ੀਆ ਨੂੰ ਤਾਂ ਅਸੀਂ ਥੱਲਾ ਲਾਤਾ ਉਹਦਾ, ਵੀ ਅਸੀਂ ਨੈਟੋ ਤਾਂ ਬਣਾਈ ਇਸ ਲਈ ਸੀ ਰਸ਼ੀਆ ਨੂੰ ਕਾਊਂਟਰ ਕਰਨ ਲਈ। ਸੋ ਇਹ ਲਾਈਨ ਉਹਨਾਂ ਦੀ ਸੀ। ਲੇਕਿਨ ਕਿਵੇਂ ਹਾਲਾਤ ਬਦਲੇ ਔਰ ਉਹ ਰਸ਼ੀਆ ਨੂੰ ਇਸ ਹੱਦ ਤੱਕ ਪੁਸ਼ ਕਰਦੇ ਲੈ ਗਏ ਕਿ ਇਹਦੇ ਬਾਵਜੂਦ ਕਿ ਜਦੋਂ ਯੂਕਰੇਨ ਨੇ ਆਪਣੇ ਨਿਊਕਲੀਅਰ ਅਸਾਸੇ, ਕਿਉਂਕਿ ਸੋਵੀਅਤ ਯੂਨੀਅਨ ਦੀ ਸਾਂਝ ਵੇਲੇ ਯੂਕਰੇਨ ਦੇ ਵਿੱਚ ਹੀ ਕਾਫੀ ਉਹਨਾਂ ਦੇ ਨਿਊਕਲੀਅਰ ਜੋ ਵੀ ਸਟੱਫ ਪਿਆ ਸੀ, ਉਹਨਾਂ ਦੇ ਨਿਊਕਲੀਅਰ ਪਲਾਂਟ ਵੀ ਔਰ ਜਿਹਨੂੰ ਪ੍ਰੋਸੈਸਿੰਗ ਕੋਈ ਲਫ਼ਜ਼ ਹੁੰਦਾ ਉਹਦਾ ਐਨਰਿਚਿੰਗ, ਉਹ ਵੀ। ਲੇਕਿਨ ਅਮਰੀਕਾ ਦੀ ਔਰ ਦੂਸਰਿਆਂ ਦੀ ਜਿਹੜੀ ਸਮਝੌਤਾ ਸੰਧੀ ਹੋਈ ਉਹਦੇ ਥੱਲੇ ਉਹਨੇ ਗਿਵ ਅਪ ਕੀਤੇ ਕਿ ਅਮਰੀਕਾ ਡਿਫੈਂਡ ਕਰੇਗਾ ਔਰ ਨੈਟੋ ਕਰੇਗੀ, ਔਰ ਨਾਲ ਦੀ ਨਾਲ ਉਹਨਾਂ ਦੀ ਪਹਿਲਾਂ ਤਾਂ ਇਹ ਪ੍ਰੋਮਿਸ ਕੀਤਾ ਗਿਆ ਵੀ ਨਹੀਂ ਜੀ ਨਹੀਂ ਅਸੀਂ ਕੋਈ ਇਹਨਾਂ ਨੂੰ, ਇਹ ਰਸ਼ੀਆ ਨਾਲ ਤਾਂ ਇਹ ਕਰਾਰ ਸੀ ਕਿ ਇਹਨਾਂ ਨੂੰ ਅਸੀਂ ਨੈਟੋ ਮੈਂਬਰਸ਼ਿਪ ਨਹੀਂ ਦਿਆਂਗੇ। ਰਸ਼ੀਆ ਤਰਲੇ ਕਰਦਾ ਰਿਹਾ ਵੀ ਸਾਨੂੰ ਬਣਾ ਲਓ ਨੈਟੋ, ਦਿਲ 'ਚ ਅਮਰੀਕਾ ਨੇ ਕਿਹਾ ਵੀ ਤੁਹਾਡਾ ਤਾਂ ਥੱਲਾ ਲਾਉਣ ਲਈ ਬਣਾਈ, ਤੁਹਾਨੂੰ ਕਿੱਥੇ ਬਣਾਇਆ ਵੀ ਨਹੀਂ ਹੈ। ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਕਿ ਵੀ ਪੁਤਿਨ ਫਿਰ ਕਿਸ ਹੱਦ ਤੱਕ ਪੁਸ਼ ਹੋਇਆ, ਉਹਨੇ 2017 ਦੇ ਵਿੱਚ ਕ੍ਰਾਈਮੀਆ ਦੱਬ ਲਿਆ ਯੂਕਰੇਨ ਤੋਂ ਖੋਹ ਕੇ, ਉਦੋਂ ਸੈਂਕਸ਼ਨਸ ਲੱਗੀਆਂ, ਜਿਉਂ-ਜਿਉਂ ਸੈਂਕਸ਼ਨਸ ਹੋਰ ਲਾਦਦੇ ਚਲੇ ਗਏ ਉਹਨਾਂ ਨੇ ਫਰਵਰੀ ਦੇ ਵਿੱਚ 2022 'ਚ ਫੁੱਲ ਸਕੇਲ ਈਸਟਰਨ ਪ੍ਰੋਵਿੰਸਿਸ ਤੇ ਅਟੈਕ ਕਰਕੇ, ਔਰ ਉੱਥੇ ਇਹ ਬਰਾਬਰ ਜਿਹੜਾ ਹੈ ਉਹ ਚੱਲ ਰਿਹਾ। ਹੁਣ ਇਸ ਸਾਰੇ ਦਾ ਜਿਹੜਾ ਸਾਡੇ ਖਿੱਤੇ ਦੇ ਵਿੱਚ ਜੀਓਪੋਲਿਟੀਕਲ ਇਫੈਕਟ ਹੁੰਦਾ ਹੈ ਕਿ ਇੱਕ ਪਾਸੇ ਇਹ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਵੇਲੇ ਤੋਂ ਹੀ ਚਾਈਨਾ ਨੂੰ ਐਨਮੀ ਐਲਾਨਿਆ ਹੋਇਆ ਸੀ, ਟਰੰਪ ਤੱਕ ਪਹੁੰਚਦਿਆਂ ਵੂਹਾਨ ਵਾਇਰਸ, ਚਾਈਨੀਜ਼ ਵਾਇਰਸ, ਇਹ ਉਹ ਪਾਬੰਦੀਆਂ, ਈਵਨ ਚਾਈਨੀਜ਼ ਲੁਕਿੰਗ ਲੋਕ ਜਿਹੜੇ ਮੰਗਲੋਇਡ ਨੇ ਉਹਨਾਂ ਦੇ ਖਿਲਾਫ ਕਿੰਨੇ ਅਮਰੀਕਾ ਦੇ ਵਿੱਚ ਹੇਟ ਕ੍ਰਾਈਮ ਹੋਏ, ਔਰ ਬਾਈਡਨ ਨੇ ਵੀ ਉਸੇ ਨੀਤੀ ਨੂੰ ਆਂਦਿਆਂ ਹੀ ਜੇ ਉਹਨੇ ਟਰੰਪ ਦੀਆਂ ਕੁਝ ਨੀਤੀਆਂ ਜਿਹਨਾਂ ਨੂੰ ਫੋਲੋ ਕੀਤਾ ਉਹਦੇ 'ਚ ਅਗੇਂਸਟ ਚਾਈਨਾ ਲਾਈਨ ਸੀ। ਲੇਕਿਨ ਕਈ ਵਾਰੀ ਉਹੀ ਚਾਈਨਾ ਔਰ ਰਸ਼ੀਆ ਜਿਹਨਾਂ ਦਾ ਆਪਸ ਦੇ ਵਿੱਚ 40 ਸਾਲ ਬਾਰਡਰ ਡਿਸਪਿਊਟ ਰਿਹਾ ਬੜਾ ਬੁਰੀ ਤਰ੍ਹਾਂ ਦਾ, ਔਰ ਅਲਟੀਮੇਟਲੀ ਕੰਪਰੋਮਾਈਜ਼ ਕਰ ਲਿਆ ਸੀ ਦੋਨਾਂ ਨੇ, ਲੇਕਿਨ ਇਹ ਨਹੀਂ ਸੀ ਕਿ ਚਾਈਨਾ ਔਰ ਰਸ਼ੀਆ ਕੋਈ ਛੋਟਾ ਤੇ ਵੱਡਾ ਭਰਾ ਬਣ ਕੇ ਇੱਕ ਦੂਜੇ ਦੇ ਨਾਲ ਹੋਣਗੇ, ਉਹਨਾਂ ਦੇ ਆਪਣੇ ਇੰਟਰਸਟ ਵੀ ਕਲੈਸ਼ ਕਰਦੇ ਨੇ। ਲੇਕਿਨ ਇਸ ਸਿਚੁਏਸ਼ਨ ਨੇ ਯੂਕਰੇਨ ਵਾਲੀ ਨੇ ਅਗੇਨ ਰਸ਼ੀਆ ਨੂੰ ਜਦੋਂ ਅਮਰੀਕਾ ਨੇ ਕੰਧ ਦੇ ਨਾਲ ਲਾਇਆ ਤੇ ਰੂਸ ਔਰ ਚਾਈਨਾ ਹੋਰ ਕਲੋਜ਼ ਆ ਗਏ, ਕਿਉਂਕਿ ਚਾਈਨਾ ਨੂੰ ਵੀ ਜਿਵੇਂ ਰੂਸ ਦਾ ਐਂਬੀਸ਼ਨ ਯੂਕਰੇਨ ਦੇ ਉੱਤੇ ਆਇਆ, ਚਾਈਨਾ ਦਾ ਤਾਂ ਆਲਰੇਡੀ ਤਾਈਵਾਨ ਨੂੰ ਤਾਂ ਆਪਣਾ ਹਿੱਸਾ ਮੰਨਦਾ ਹੈ, ਅਮਰੀਕਾ ਤੋਂ ਵੀ ਮਨਾਇਆ ਹੋਇਆ ਜਦੋਂ ਅਮਰੀਕਾ ਦੇ ਨਾਲ ਉਹਨੇ ਡਿਪਲੋਮੈਟਿਕ ਸੰਬੰਧ ਜੋੜੇ ਨਿਕਸਨ ਹੈਨਰੀ ਕਿਸਿੰਜਰ ਦੇ ਵੇਲੇ। ਸੋ ਇਸ ਸਾਰੇ ਚੋਂ ਚਾਈਨਾ ਔਰ ਰਸ਼ੀਆ ਹੋਰ ਕਰੀਬ ਆਏ। ਲੇਕਿਨ ਭਾਰਤ ਜਿਹੜਾ ਕਿ ਪਿਛਲੇ ਆਲਮੋਸਟ 75 ਸਾਲ ਤੋਂ ਹੀ 47 ਤੋਂ ਬਾਅਦ ਕੋਲਡ ਵਾਰ ਈਰਾ 'ਚ ਸੋਵੀਅਤ ਯੂਨੀਅਨ ਦੀ ਸੈਟੇਲਾਈਟ ਕੰਟਰੀ ਸੀ, ਫਿਰ ਹੌਲੀ ਹੌਲੀ ਜਦੋਂ 90 ਤੱਕ ਪਹੁੰਚਦੇ ਆ ਸੋਵੀਅਤ ਯੂਨੀਅਨ ਟੁੱਟਦਾ ਤੇ ਉਹ ਭਾਰਤ ਨਿਕਲਣਾ ਚਾਹੁੰਦਾ ਉਹਦੇ ਚੁੰਗਲ ਚੋਂ। ਸੋਵੀਅਤ ਯੂਨੀਅਨ ਤਾਂ ਟੁੱਟ ਗਿਆ, ਰੂਸ ਰਹਿ ਗਿਆ, ਪਰ ਕਿਉਂਕਿ ਡਿਫੈਂਸ ਟਾਈਜ਼ ਦੂਜੀਆਂ ਤੀਜੀਆਂ ਇੰਨੀ ਜ਼ਿਆਦਾ ਮਜ਼ਬੂਤ ਰਹੀਆਂ ਨੇ ਕਿ ਉਹਨਾਂ ਦੀ ਡਿਪੈਂਡੈਂਸ ਵੀ ਉਹਨਾਂ ਦੇ ਉੱਤੇ ਰਹੀ। ਅਮਰੀਕਾ ਨੇ ਇੰਡੋ US ਨਿਊਕਲੀਅਰ ਡੀਲ ਕਰਕੇ ਭਾਰਤ ਨੂੰ ਨੇੜੇ ਤਾਂ ਲਿਆਂਦਾ, ਭਾਰਤ ਤੋਂ ਹਥਿਆਰ ਵੀ ਲੈਣ ਲੱਗ ਗਏ, ਫਿਰ ਆਸਟ੍ਰੇਲੀਆ ਦੇ ਨਾਲ ਮਿਲ ਕੇ ਕੁਆਡ ਔਰ ਦੂਜਾ ਸੀ।
ਹੁਣ ਉਸ ਸਾਰੇ ਨੇ ਇਹ ਕੀਤਾ, ਜਿਉਂ ਹੀ ਕੁਆਡ ਬਣਾਉਂਦੇ ਨੇ ਆਸਟ੍ਰੇਲੀਆ, ਭਾਰਤ, ਜਾਪਾਨ ਔਰ ਅਮਰੀਕਾ, ਚਾਈਨਾ ਤਾਂ ਉਸ ਨੂੰ ਐਜ਼ ਏ ਚੈਲੰਜ ਦੇਖਦਾ ਹੀ ਹੈ। ਰਸ਼ੀਆ ਨੇ ਵੀ ਖੁੱਲ ਕੇ ਸਟੈਂਡ ਲਿਆ, ਉਹਨੇ ਕਿਹਾ ਜੀ ਇਟ ਇਜ਼ ਏਸ਼ੀਆਜ਼ ਨੈਟੋ, ਕਿ ਬਈ ਇਵੇਂ ਹੀ ਹੈ। ਸੋ ਉਸ ਗੱਲ ਨੇ ਰੂਸ ਔਰ ਚੀਨ ਨੂੰ ਫਿਰ ਉਹਨਾਂ ਦੀਆਂ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਦਿਸ ਦੈਟ, ਔਰ ਯੂਕਰੇਨ ਤੋਂ ਬਾਅਦ ਚੀਨ ਨੇ ਯੂਕਰੇਨ ਦੇ ਅਟੈਕ ਤੇ ਬੇਸ਼ੱਕ ਚੀਨ ਨੇ ਕੋਈ ਹਮਾਇਤ ਨਹੀਂ ਕੀਤੀ ਖੁੱਲ ਕੇ, ਲੇਕਿਨ ਵਿਰੋਧ ਵੀ ਨਹੀਂ ਕੀਤਾ, ਰਾਦਰ ਨਿਊਟਰਲ ਲਾਈਨ ਲੈ ਕੇ ਵੀ ਰੂਸ ਦੀ ਹਮਾਇਤ ਹੀ ਸੀ। ਪਰ ਇੰਡੀਆ ਫਸ ਗਿਆ। ਇੰਡੀਆ ਨੇ ਵੀ ਕੋਸ਼ਿਸ਼ ਤਾਂ ਕੀਤੀ ਨਿਊਟਰਲ ਲਾਈਨ ਲੈਣ ਦੀ, ਪਰ ਚਾਈਨਾ ਰਸ਼ੀਆ ਰਿਲੇਸ਼ਨਸ਼ਿਪ ਇੱਕ ਹੋਰ ਲੈਵਲ ਤੇ ਸੀ। ਸੋ ਭਾਰਤ ਜਿਹੜਾ ਹੈ ਉਹ ਦੋਨੋਂ ਪਾਸੇ ਹੀ ਪਲੇਇੰਗ ਔਨ ਬੋਥ ਸਾਈਡਸ, ਔਰ ਰਾਦਰ ਭਾਰਤ ਨੇ ਉਸ ਸਿਚੁਏਸ਼ਨ ਦਾ ਫਾਇਦਾ ਚੁੱਕਦੇ ਆ 33 ਗੁਣਾ ਜ਼ਿਆਦਾ ਜਿਹੜੀ ਹੈ ਕਰੂਡ ਆਇਲ ਦੀ ਜਿਹੜੀ ਹੈ ਸਪਲਾਈ ਉਹ ਰਸ਼ੀਆ ਤੋਂ ਲੈਣੀ ਸ਼ੁਰੂ ਕਰ ਦਿੱਤੀ। ਔਰ ਇਸ ਵੇਲੇ ਪਿਛਲੇ ਸਾਲ ਚ 2022 ਚ $30 ਬਿਲੀਅਨ ਦਾ ਰੂਸ ਦੇ ਨਾਲ ਵਪਾਰ ਇੰਡੀਆ ਨੇ ਕੀਤਾ, ਜਿਹੜਾ 36 ਗੁਣਾ ਜਿਹੜਾ ਜ਼ਿਆਦਾ ਤੇਲ ਦੀ ਵਜ੍ਹਾ ਕਰਕੇ ਹੀ ਹੈ। ਔਰ ਇਸ ਸਾਰੇ ਦਾ ਚੱਲਦਿਆਂ ਭਾਰਤ ਦੇ ਉੱਤੇ ਦਬਾਅ ਵੀ ਹੈ, ਪ੍ਰੈਸ਼ਰ ਵੀ ਹੈ। ਯੂਕਰੇਨ ਦੇ ਅਸੀਂ ਫੋਰਨ ਮਿਨਿਸਟਰ ਦੀ ਗੱਲ ਕੀਤੀ ਸੀ ਕਿ ਭਾਈ ਉਹਨੇ ਅਮਰੀਕਾ ਨੂੰ ਕਿਹਾ ਕਿ ਭਾਰਤ ਦੇ ਉੱਤੇ ਪਾਬੰਦੀਆਂ ਲਾਓ ਵੀ ਸਾਡੇ ਬੱਚਿਆਂ ਦਾ ਖੂਨ ਡੁੱਲ ਰਿਹਾ, ਔਰ ਭਾਰਤ ਜਿਹੜਾ ਰੂਸ ਨੂੰ ਪੈਸੇ ਦੇ ਰਿਹਾ। ਲੇਕਿਨ ਦੂਸਰੇ ਪਾਸੇ ਰੂਸ, ਕਿਉਂਕਿ ਇੱਕੋ ਵੇਲੇ ਜਦੋਂ ਅਸੀਂ ਦੇਖਦੇ ਹਾਂ ਵੀ ਕਿੱਥੇ ਜਿਹੜੇ ਨੇ ਕਿਹਦੇ ਬੜੂਏ ਕਿੱਥੇ ਫਸੇ ਹੋਏ ਨੇ, ਕਿ ਜੇ ਰੂਸ ਔਰ ਚੀਨ ਨੇੜੇ ਨੇ ਤੇ ਜੇ ਚੀਨ ਦੇ ਨਾਲ ਭਾਰਤ ਨੂੰ ਟਕਰਾਉਣ ਦੀ ਲਾਈਨ ਅਮਰੀਕਨ ਪਾਲਿਸੀ ਦਾ ਹਿੱਸਾ ਹੈ, ਤੇ ਰੂਸ ਤਾਂ ਭਾਰਤ ਦੇ ਨਾਲ ਨਹੀਂ ਖਲੋਂਦਾ। ਰੂਸ ਨੇ ਤਾਂ ਚੀਨ ਨੂੰ ਹੀ ਹਮਾਇਤ ਦਿੱਤੀ ਹੋਈ ਹੈ। ਔਰ ਇਹੀ ਕਾਰਨ ਹੈ ਕਿ ਜੇ ਚਾਈਨਾ ਨੇ ਉਹ ਡੋਕਲਾਮ ਹੋਏ 2017 ਚ, ਫਿਰ ਗਲਵਾਨ ਵੈਲੀ ਹੋਏ ਜੂਨ 2020, ਫਿਰ ਪੈਂਗੋਂਗ ਸੋ ਲੇਕ ਹੋਏ, ਡੈਪਸੋਂਗ ਹੋਏ, ਡੈਪਚੋਂਗ ਹੋਏ, ਉਹਨਾਂ ਸਾਰੇ ਹੀ ਇਸ਼ੂਜ਼ ਦੇ ਉੱਤੇ ਰਸ਼ੀਆ ਚਾਈਨਾ ਦੇ ਨਾਲ ਹੀ ਖਲੋਤਾ। ਹਾਂ, ਉਹਨਾਂ ਨੇ ਇਨੀਸ਼ੀਏਟ ਕੀਤੀ ਗੱਲਬਾਤ, ਮਾਸਕੋ ਵੀ ਸੱਦਿਆ, ਇੰਡੀਅਨ ਫੋਰਨ ਮਿਨਿਸਟਰ ਵੀ, ਚਾਈਨਾ ਵੀ, ਇਹ ਉਹ, ਪਰ ਚਾਈਨਾ ਤੇ ਜਿੱਥੇ ਆ ਕੇ ਬਹਿ ਗਿਆ 2000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਜਿਹੜੀ ਟੈਰੀਟਰੀ LAC ਦੀ ਉਹ ਚਾਈਨਾ ਦੇ ਕੋਲ ਹੈ ਹੁਣ, ਔਰ ਉਹਦੇ ਤੇ। ਸੋ ਰਸ਼ੀਆ ਵੀ ਇਹ ਸਮਝਦਾ ਹੈ ਕਿ ਲੌਂਗ ਟਰਮ, ਜਿਵੇਂ ਇੰਡੀਆ ਬੇਸ਼ੱਕ ਉਹ ਤੇਲ ਦੀ ਵਜ੍ਹਾ ਕਰਕੇ ਉਹਨਾਂ ਕੁ ਪ੍ਰੈਸ਼ਰ ਉਹਨੇ ਝੱਲ ਲਿਆ, ਪਰ ਇੰਡੀਆ ਜਾਏਗਾ ਅਮਰੀਕਾ ਦੇ ਖਹਿਮੇ 'ਚ ਹੀ ਅਲਟੀਮੇਟਲੀ, ਤੇ ਉਹਨੇ ਇਹ ਵੀ ਕੋਸ਼ਿਸ਼ ਰੱਖਣੀ ਹੈ ਕਿ ਭਾਈ ਚਾਈਨਾ ਇੰਡੀਆ ਹੌਸਟਿਲਿਟੀ ਇੰਨੀ ਨਾ ਵੱਧ ਜਾਏ ਕਿ ਅਲਟੀਮੇਟਲੀ ਰੂਸ ਨੇ ਤਾਂ ਚੀਨ ਦੇ ਨਾਲ ਹੀ ਖਲੋਣਾ ਕਿ ਵੀ ਭਾਰਤ ਬਿਲਕੁਲ ਹੀ ਅਮਰੀਕਾ ਵੱਲ ਚਲਾ ਜਾਏ। ਹੁਣ ਇਹ ਸਾਰੇ ਜਿਹੜੇ ਥਾਟ ਨੇ ਇਹਦੇ 'ਚ ਫਿਰ ਪਾਕਿਸਤਾਨ ਇਸ਼ੂ ਵੀ, ਉਹ ਸਾਰੀ ਜੀਓ ਪੋਲਿਟਿਕਸ 'ਚ ਇੱਕ ਅਹਿਮ ਕਿਰਦਾਰ, ਨਿਊਕਲੀਅਰ ਪਾਵਰ ਔਰ ਚਾਈਨਾ ਦਾ ਪੱਕਾ ਐਲਾਈ, ਦੋਸਤੀ ਪਹਾੜਾਂ ਤੋਂ, ਹਿਮਾਲਿਆ ਤੋਂ ਉੱਚੀ, ਸਮੁੰਦਰ ਤੋਂ ਗਹਿਰੀ। ਹੁਣ ਇਹ ਸਾਰਾ ਕਿ ਈਵਨ ਇਸ ਵੇਲੇ ਸਾਰੇ ਹੀ ਆਪਣੀ ਫੋਰਨ ਪਾਲਿਸੀ ਨੂੰ ਲੈ ਕੇ ਕਿਵੇਂ ਜਿਹੜੇ ਨੇ ਉਹ ਫਿਕਰਮੰਦ ਵੀ ਨੇ, ਉਹਨੂੰ ਰੀਸ਼ੇਪ ਵੀ ਕਰਨਾ ਚਾਹੁੰਦੇ ਨੇ, ਪਰ ਆਪਣੇ ਪਰਮਾਨੈਂਟ ਅਲਾਈਜ਼ ਨਾਲ ਵੀ ਜਿਹੜੀ ਹੈ ਔਰ ਵਪਾਰਕ ਹਿੱਤ ਵੀ ਆਪਣੇ ਕਾਇਮ ਰੱਖਣਾ ਚਾਹੁੰਦੇ ਨੇ। ਅਨਫੋਰਚੂਨੇਟਲੀ ਇਸ ਵੇਲੇ ਜਦੋਂ ਕਿ ਦੁਨੀਆ ਔਰ ਖਾਸ ਤੌਰ ਤੇ ਇਹ ਤਾਕਤਾਂ ਆਪਣੀਆਂ ਆਪ ਨੂੰ ਪਲੇਸ ਕਰ ਰਹੀਆਂ ਨੇ, ਪਾਕਿਸਤਾਨ ਇਸ ਵੇਲੇ ਬੜੀ ਮੰਦਹਾਲੀ ਦੀ ਹਾਲਤ 'ਚ ਹੈ, ਇਕਨੋਮਿਕਲੀ ਸਭ ਤੋਂ ਵਰਸਟ। ਔਰ ਰੀਜ਼ਨ ਜ਼ਾਹਰ ਹੈ ਕਿ ਪੋਲੀਟੀਕਲ ਅਨਸਟੇਬਿਲਿਟੀ, ਇਮਰਾਨ ਖਾਨ ਦੀ ਹਕੂਮਤ ਦਾ ਜਿਹੜਾ 3 ਸਾਲ ਬਾਅਦ ਉਸ ਦਾ ਵਿੱਚੋਂ ਹਟਣਾ, ਨਵਿਆਂ ਦਾ ਆਣਾ, IMF ਜਾਂ ਵਰਲਡ ਬੈਂਕ ਜਾਂ ਉਹਨਾਂ ਦੇ ਨਾਲ ਕੋਈ ਪ੍ਰੋਪਰ ਡੀਲ ਬਣ ਨਾ ਸਕਣੀ, ਜੇ ਬਣਦੀ ਨਜ਼ਰ ਆਉਂਦੀ ਹੈ ਫਿਰ ਉਹਨਾਂ ਦੀਆਂ ਇੰਨੀਆਂ ਕੰਡੀਸ਼ਨਸ ਕਿ ਆਮ ਲੋਕਾਂ ਦੇ ਉੱਤੇ ਟੈਕਸ ਪੈਂਦਾ ਹੈ। ਨਤੀਜੇ ਦੇ ਤੌਰ ਤੇ ਜਿਹੜਾ ਆਪਣਾ ਫੋਰਨ ਐਕਸਚੇਂਜ ਰਿਜ਼ਰਵ ਹੈ ਉਹ ਡਿਪਲੀਟ ਕਰਦਾ ਜਦੋਂ ਮੈਂ ਗੱਲ ਕਰ ਰਿਹਾ, ਜਿਹੜੇ ਉਹਨਾਂ ਦੇ ਕ੍ਰੈਡੀਬਲ ਸੋਰਸਿਸ ਨੇ ਉਹਨਾਂ ਦੇ ਮੁਤਾਬਕ 8 ਤੋਂ 10 ਦਿਨ ਦਾ ਸਿਰਫ ਪਾਕਿਸਤਾਨ ਕੋਲ ਫੋਰਨ ਐਕਸਚੇਂਜ ਰਿਜ਼ਰਵ ਬਚਿਆ, ਔਰ ਈਵਨ ਉਹਦੇ ਦੋਸਤ ਮੁਲਕ ਸਾਊਦੀ ਅਰੇਬੀਆ ਜਾਂ UAE ਜਿਹੜੇ ਔਖੇ ਵੇਲੇ ਮਦਦ ਕਰਦੇ ਰਹੇ ਨੇ, ਉਹਨਾਂ ਨੇ ਵੀ ਕੰਡੀਸ਼ਨ ਲਾ ਦਿੱਤੀ ਕਿ ਵੀ ਪਹਿਲਾਂ ਤੁਸੀਂ IMF ਦੇ ਨਾਲ ਆਪਣੀਆਂ ਟਰਮ ਸੈਟਲ ਕਰੋ। ਹਾਲਾਂ IMF ਦੀ ਟੀਮ ਇਸ ਵੇਲੇ ਪਾਕਿਸਤਾਨ 'ਚ ਹੈ, ਨੈਗੋਸ਼ੀਏਸ਼ਨ ਚੱਲ ਰਹੀ ਹੈ, ਪਰ ਉਹਨਾਂ ਦੀਆਂ ਵੀ ਜਿਹੜਾ ਉਹ ਅਨਐਂਡਿੰਗ ਸ਼ਰਤਾਂ ਨੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੁਣ ਫਸੇ ਹੋਏ ਨੇ, ਇਹਨਾਂ ਨੂੰ ਜੋ ਮਰਜ਼ੀ ਜਿਹੜਾ ਉਹ ਸ਼ਰਤਾਂ ਦਿਓ ਇਹਨਾਂ ਨੂੰ ਮੰਨਣੀਆਂ ਪੈਣਗੀਆਂ। ਸੋ ਇਹਨਾਂ ਹਾਲਾਤਾਂ 'ਚ ਪਾਕਿਸਤਾਨ ਦੇ ਵਿੱਚ ਰਾ ਸਪਾਂਸਰਡ ਜਿਹੜੀ ਦਹਿਸ਼ਤਗਰਦੀ ਹੈ, ਜਿਵੇਂ ਅਸੀਂ ਜ਼ਿਕਰ ਕੀਤਾ ਪਿਸ਼ਾਵਰ 'ਚ ਮਸਜਿਦ ਦੇ ਵਿੱਚ ਪਿਛਲੇ ਦਿਨਾਂ 'ਚ ਬਹੁਤ ਜ਼ੋਰਦਾਰ ਦਹਿਸ਼ਤਗਰਦ ਹਮਲਾ, 200 ਤੋਂ ਜ਼ਿਆਦਾ ਮੌਤਾਂ
ਔਰ ਈਵਨ ਪਿਛਲੇ ਕੱਲ 2 ਦਿਨ ਪਹਿਲਾਂ ਹੀ ਕੋਇਟੇ ਦੇ ਵਿੱਚ ਪੁਲਿਸ ਚੌਂਕੀ ਦੇ ਉੱਤੇ ਔਰ ਤਹਿਰੀਕੇ ਤਾਲਿਬਾਨ ਨੇ ਇਸ ਦੀ ਜ਼ਿੰਮੇਵਾਰੀ ਲਈ। ਸੋ ਇਸ ਵੇਲੇ ਲੋਕਾਂ ਦੇ ਵਿੱਚ ਇੱਕ ਫੀਅਰ ਔਰ ਖੌਫ ਵੀ ਹੈ, ਔਰ ਕਿਤੇ ਨਾ ਕਿਤੇ ਜਿਹੜੀ ਸਿਆਸਤਦਾਨਾਂ ਦੀ ਗਰੀਡ ਹੈ, ਕਰਪਸ਼ਨ ਹੈ, ਅਨਾਹ ਹੈ, ਇਹ ਸਾਰੇ ਫੈਕਟਰ ਜ਼ਿੰਮੇਵਾਰ ਨੇ। ਔਰ ਕੱਲ ਦੇ ਆਪਣੇ ਐਡਰੈਸ 'ਚ ਮੈਂ ਇਹ ਕਿਹਾ ਵੀ ਕਸ਼ਮੀਰ ਸੋਲੀਡੈਰਿਟੀ ਡੇ ਦੇ ਮੌਕੇ ਪਾਕਿਸਤਾਨੀਆਂ ਨੂੰ ਖਾਸ ਤੌਰ ਤੇ ਐਡਰੈਸ ਕਰਦੇ ਆ ਕਿ ਤੁਹਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਤੁਹਾਡੇ ਕੋਲ ਮੁਲਕ ਹੈ। ਤੁਸੀਂ ਖਾਲਿਸਤਾਨ ਦੇ ਲੋਕਾਂ ਦਾ, ਕਸ਼ਮੀਰੀਆਂ ਦਾ ਹਾਲ ਦੇਖੋ। ਇਹ ਇੱਕ ਤੋਹਫਾ ਹੈ ਜਿਹੜਾ ਤੁਹਾਨੂੰ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਲਿਆਕਤ ਦੀ ਵਜ੍ਹਾ ਕਰਕੇ ਮਿਲਿਆ। ਇਹਨੂੰ ਸੰਭਾਲ ਲਓ, ਸਿਰ ਜੋੜ ਕੇ ਬੈਠੋ, ਮਤ ਜਿਹੜਾ ਉਹ ਕਾਵਾਂ ਚਿੜੀਆਂ ਨੂੰ ਉਡਾਓ ਇਸ ਨੂੰ ਕਿ ਭਾਈ ਤੁਸੀਂ ਜਿਹੜਾ ਉਹ ਮੁੜ ਕੇ ਪਛਤਾਓਗੇ ਕਿ ਆਪਣਾ ਕਰੋ। ਔਰ ਇਸ ਹਾਲਤ ਨੂੰ ਜਿੱਥੇ ਅਸੀਂ ਤਾਂ ਇੱਕ ਹਮਦਰਦ ਦੋਸਤ ਹੋਣ ਦੇ ਨਾਤੇ ਸਮਝਦੇ ਹਾਂ, ਔਰ ਸ਼ਾਇਦ ਸਾਡੀ ਗੱਲ ਦਾ ਉਹ ਗੁੱਸਾ ਨਹੀਂ ਵੀ ਕਰਦੇ, ਭਾਵੇਂ ਅਸਰ ਵੀ ਨਹੀਂ ਕਬੂਲਦੇ, ਇਹ ਕਰਨਾ ਤਾਂ ਫਿਰ ਹਰ ਇੱਕ ਨੇ ਉਹੀ ਹੁੰਦਾ ਜਿਹੜੇ ਅਨਾਹ ਫਸੇ, ਨਹੀਂ ਮਰਜ਼ੀ ਨਹੀਂ ਜੀ, ਅਨਾਹ ਫਸੀ ਹੁੰਦੀ ਹੈ, ਹਿੱਤ ਫਸੇ ਹੋਏ ਨੇ ਦੂਜੇ। ਲੇਕਿਨ ਇਹ ਜਦੋਂ ਹੁਣ ਬੀਤੇ ਕੱਲ ਇੱਕ ਸੈਮੀਨਾਰ ਦਿੱਲੀ ਦੇ ਵਿੱਚ ਹੁੰਦਾ ਜਿਸ ਨੂੰ ਇੰਡੀਆ ਰਾਈਟਸ ਨੈਟਵਰਕ ਤੇ ਸੈਂਟਰ ਫਾਰ ਗਲੋਬਲ ਇੰਡੀਆ ਇਨਸਾਈਟਸ ਕਰਵਾਇਆ ਜਾਂਦਾ ਹੈ, ਔਰ ਇਹ ਇੰਡੀਆ ਰਸ਼ੀਆ ਫਰੈਂਡਸ਼ਿਪ ਟੀਟੀ ਦੇ 30 ਸਾਲ ਪੂਰੇ ਹੋਣ ਦੇ ਉੱਤੇ ਹੈ। ਔਰ ਉਹਦੇ 'ਚ ਰਸ਼ੀਆ ਦੇ ਐਂਬੈਸਡਰ ਡੈਨਿਸ ਐਲੀਪੋਵ ਜਿਹੜੇ ਰਸ਼ੀਆ ਦੇ ਐਂਬੈਸਡਰ ਦਿੱਲੀ 'ਚ ਨੇ, ਉਹ ਉਸ ਦੇ ਪਾਰਟਿਸਿਪੈਂਟ ਨੇ, ਮੇਨ ਕੀ ਨੋਟ ਸਪੀਕਰ ਨੇ। ਔਰ ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ, ਮੈਂ ਸਮਝਦਾ ਵੀ ਇਹ ਉਹ ਬੈਲੈਂਸ ਜਿੱਥੇ ਉਹ ਟਿਲਟ ਇੰਡੀਆ ਵੱਲ ਰੱਖਦੇ ਨੇ, ਪਰ ਪਾਕਿਸਤਾਨ ਨੂੰ ਵੀ ਉਹਨਾਂ ਨੇ ਨਜ਼ਰਅੰਦਾਜ਼ ਨਹੀਂ ਕੀਤਾ। ਸਮਾਰਟ ਪਾਲਿਸੀ ਤਾਂ ਇਹੀ ਹੁੰਦੀ ਹੈ। ਔਰ ਉਹਨਾਂ ਨੇ ਇੰਡੀਆ ਨੂੰ ਵੀ ਇਹ ਜੋ ਕਹਿ ਰਹੇ ਸੀ ਉਹ ਇੰਡੀਆ ਲਈ ਸੀ ਕਿ ਭਾਈ ਦੇਖੋ, ਨਾਰਮਲਾਈਜੇਸ਼ਨ ਆਫ ਇੰਡੀਆ ਚਾਈਨਾ ਰਿਲੇਸ਼ਨਸ ਬੈਟਰ ਫॉर ਦਾ ਵਰਲਡ। ਉਹਨਾਂ ਨੇ ਕਿਹਾ ਵੀ ਚੀਨ ਦੇ ਨਾਲ ਆਪਣੇ ਸਬੰਧ ਸੁਧਾਰ ਲਓ, ਇਹ ਤੁਹਾਡੇ ਲਈ। ਫਿਰ ਉਹਨਾਂ ਨੇ ਆਪਣੀ ਗੱਲ ਕੀਤੀ ਕਿ ਭਾਈ 40 ਸਾਲ ਸਾਡਾ ਚੀਨ ਦੇ ਨਾਲ ਬਾਰਡਰ ਝਗੜਾ ਰਿਹਾ, ਲੇਕਿਨ ਅਲਟੀਮੇਟਲੀ ਜਿਹੜਾ ਹੈ ਉਹ ਸੈਟਲ ਕੀਤਿਆਂ ਹੀ ਗੱਲ ਬਣਦੀ, ਕੰਪਰੋਮਾਈਜ਼ ਹੁੰਦਾ। ਉਹਨਾਂ ਨੇ ਕਿਹਾ ਵੀ ਜੇ ਤੁਸੀਂ ਚਾਈਨਾ ਦੇ ਨਾਲ ਸੈਟਲ ਕਰਦੇ ਹੋ, ਕਿਉਂਕਿ ਰੂਸ ਨੂੰ ਆਪਣੀ ਪਾਲਿਸੀ 'ਚ ਵੀ ਪ੍ਰੋਬਲਮ ਨਜ਼ਰ ਆ ਰਹੀ ਹੈ ਕਿ ਜੇ ਚਾਈਨਾ ਦੇ ਨਾਲ ਇੰਡੀਆ ਦੀ ਜਿਹੜੀ ਹੈ ਉਹ ਬਾਰਡਰ ਲਾਈਨ ਸੈਟਲਮੈਂਟ ਨਹੀਂ ਹੁੰਦੀ ਤੇ ਅਲਟੀਮੇਟਲੀ ਚੀਨ ਵੀ ਅਗਰੈਸਿਵ ਹੋਏਗਾ, ਇਹਨਾਂ ਨੂੰ ਸਬਕ ਸਿਖਾਏਗਾ। ਰੂਸ ਜਿਹੜਾ ਉਹ ਡਿਲੇਮਾ 'ਚ ਹੋਏਗਾ ਕਿੱਧਰ ਨੂੰ ਜਾਏ। ਅਮਰੀਕਾ ਦਾ ਪ੍ਰਭਾਵ ਹੋਰ ਹੋਏਗਾ ਜਿਹੜਾ ਰਸ਼ੀਆ ਨਹੀਂ ਚਾਹੁੰਦਾ ਕਿ ਵੀ ਅਮਰੀਕਾ ਉਧਰ ਐਕਸਪੈਂਡ ਕਰੇ। ਸੋ ਚਾਈਨਾ ਵੀ ਰਸ਼ੀਆ ਨੂੰ ਦੇ ਰਾਹੀਂ ਇਹ ਚਾਹੁੰਦਾ ਹੋਏਗਾ ਕਿ ਭਾਈ ਇਹਨਾਂ ਨੂੰ ਸਮਝਾਓ, ਐਵੇਂ ਕੁੱਟ ਨਾ ਖਾਣ ਔਰ ਬਹਿ ਜਾਣ ਟਿਕ ਕੇ। ਪਰ ਇਹਦੇ ਨਾਲ ਜਿਹੜੀ ਦੂਸਰੀ ਗੱਲ ਐਂਬੈਸਡਰ ਨੇ ਕਹੀ ਕਿ ਭਾਈ ਵੀਕ ਪਾਕਿਸਤਾਨ ਵੁੱਡ ਨਾਟ ਬੀ ਬੈਟਰ ਫॉर ਦਾ ਰੀਜਨ। ਕਿ ਇਹ ਇੰਡੀਆ ਦੇ ਜਿਹੜੇ ਹੌਕਸ ਨੇ, ਜਿਹੜੇ ਹੁਣ ਤੁਸੀਂ ਉਹਨਾਂ ਦੇ ਕਿੰਨੇ ਚੈਨਲ ਨੇ ਜਿਹੜੇ ਰੌਲਾ ਪਾ ਰਹੇ ਨੇ ਜੀ ਕਿ ਪਾਕਿਸਤਾਨ ਦੇ 4 ਟੁਕੜੇ ਕਰ ਦਿਓ। ਸੁਬਰਾਮਨਿਅਮ ਸਵਾਮੀ ਨੇ ਤਾਂ ਪਹਿਲਾਂ ਹੀ ਕਿਹਾ ਸੀ, ਉਹਨੇ ਕਿਹਾ ਜੀ ਅਸੀਂ ਆਪਣੀ ਜ਼ਿੰਦਗੀ 'ਚ ਪਾਕਿਸਤਾਨ ਦੇ 2 ਟੁਕੜੇ ਕੀਤੇ ਬੰਗਲਾਦੇਸ਼ ਬਣਾਉਣ ਦੀ ਗੱਲ, ਤੇ ਆਪਣੀ ਜਨਰੇਸ਼ਨ ਨੂੰ ਅੱਗੋਂ ਕਹਿ ਰਿਹਾ ਤੁਸੀਂ 4 ਟੁਕੜੇ ਕਰੋ। ਔਰ ਜਿਉਂ-ਜਿਉਂ ਪਾਕਿਸਤਾਨ ਇਕਨੋਮਿਕਲ ਕਰੰਚ ਜਾਂ ਡਿਫਾਲਟਰ ਬਣਨ ਵੱਲ ਵੱਧ ਰਿਹਾ, ਉੱਥੇ ਉਹਨਾਂ ਨੂੰ ਚਾਅ ਚੜਿਆ ਹੋਇਆ ਕਿ ਵੀ ਇਹ ਹੁਣ ਟੁੱਟੇਗਾ ਪਾਕਿਸਤਾਨ ਜਾਂ ਦੂਜੇ। ਪਰ ਉਹਨਾਂ ਨੂੰ ਇਸ ਗੱਲ ਦਾ ਨਹੀਂ ਪਤਾ ਹੈ ਕਿ ਭਾਈ 22 ਕਰੋੜ ਲੋਕਾਂ ਦਾ ਮੁਲਕ, ਜੇ ਉੱਥੇ ਐਨਾਰਕੀ ਕਿਓਸ ਹੋਏਗਾ ਔਰ ਇਹ ਅੱਗੋਂ ਜਿਵੇਂ ਸ਼ਰਾਰਤ ਕਰ ਰਹੇ ਨੇ ਉੱਥੇ ਦਹਿਸ਼ਤਗਰਦੀ, ਔਰ ਦੂਸਰਾ ਉਹਦਾ ਅਲਟੀਮੇਟ ਜਿਹੜਾ ਫਿਰ, ਔਰ ਇਹੀ ਰਸ਼ੀਅਨ ਐਂਬੈਸਡਰ ਨੇ ਕਿਹਾ ਜਿਹੜੇ ਉਹਦੇ ਐਗਜ਼ੈਕਟ ਲਫ਼ਜ਼ ਨੇ ਕਿ ਵੀ ਵੀ ਆਲਵੇਜ਼ ਹੈਵ ਆਵਰ ਰਿਲੇਸ਼ਨਸ ਵਿਦ ਇੰਡੀਆ ਇਨ ਦਾ ਬੈਕਗਰਾਉਂਡ when we talk of our relations with Pakistan, especially on defense। ਉਹਨੇ ਕਿਹਾ ਜੀ ਅਸੀਂ ਤਾਂ ਪਾਕਿਸਤਾਨ ਨਾਲ ਕੋਈ ਡੀਲ ਵੀ ਨਹੀਂ ਕਰਦੇ ਕਿਉਂਕਿ ਸਾਡੇ ਲਈ ਤੁਹਾਡੇ ਹਿੱਤ ਜਿਹੜੇ ਨੇ ਉਹ ਪਹਿਲਾਂ ਹੁੰਦੇ ਨੇ। ਔਰ ਉਹਨੇ ਲਫ਼ਜ਼ ਵੀ ਇਹ ਕਿਹਾ ਕਿ we strangle our defense cooperation with Pakistan because it will impact our relations। ਗਲਾ ਘੋਟਣਾ ਹੈ ਵੀ ਅਸੀਂ ਤਾਂ ਪਾਕਿਸਤਾਨ ਨਾਲ ਆਪਣੇ ਸਬੰਧਾਂ ਦਾ ਗਲਾ ਘੋਟਿਆ ਹੋਇਆ, ਮਤਲਬ ਅਸੀਂ ਓਪਨ ਹੀ ਨਹੀਂ ਕਰਦੇ ਕਿਉਂਕਿ ਅਸੀਂ ਤੁਹਾਨੂੰ ਨਹੀਂ ਸਫਰ ਕਰਾਉਣਾ ਚਾਹੁੰਦੇ। We have limited defense relationship with Islamabad, very limited to counter terrorism। ਪਰ ਇਹ ਜਿਹੜਾ ਨਾਲ ਦੀ ਨਾਲ ਉਹਨੇ ਕਿਹਾ we don't think a weak Pakistan would be a better choice for the region, for India ਔਰ ਅਫਗਾਨਿਸਤਾਨ। ਇਹ ਵਾਰਨਿੰਗ ਹੀ ਹੈ ਕਿ ਭਾਈ ਇਹ ਮਤ ਸਮਝੋ ਜੇ ਪਾਕਿਸਤਾਨ ਨੂੰ ਤੁਸੀਂ ਕਮਜ਼ੋਰ ਕਰੋਗੇ ਤੇ ਇਹ ਲੌਂਗ ਟਰਮ ਤੁਹਾਡੇ ਹਿੱਤ ਦੇ ਵਿੱਚ ਨਹੀਂ ਹੈ, ਨਾ ਹੀ ਅਫਗਾਨਿਸਤਾਨ ਦੇ ਹਿੱਤ 'ਚ ਹੈ। ਕਿਉਂਕਿ ਇਹ ਵੀ ਪਤਾ ਹੈ ਰਸ਼ੀਆ ਨੂੰ ਕਿ ਵਾਇਆ ਅਫਗਾਨਿਸਤਾਨ ਵੀ ਜਿਹੜਾ ਇਹ ਤਹਿਰੀਕੇ ਤਾਲਿਬਾਨ ਔਰ ਇਹ ਉਹ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਵੀ
ਜਿਹੜੀ ਸਿਆਣਪ ਵਾਲੀ ਲਾਈਨ ਹੁੰਦੀ ਆ ਉਹ ਇਹੀ ਹੁੰਦੀ ਹੈ, ਔਰ ਕਿ ਜਿਹਦੇ 'ਚ ਤੁਸੀਂ ਰਿਲੇਸ਼ਨਸ਼ਿਪਸ ਨੂੰ ਰੀਡਿਫਾਈਨ ਵੀ ਕਰਦੇ ਹੋ, ਪਰ ਇਸ ਵਡੇਰੇ ਹਿੱਤ ਨੂੰ ਜਿਹੜਾ ਹੈ ਉਹ ਮੱਦੇ ਨਜ਼ਰ ਰੱਖ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਐਸ ਦੇ ਮੁਖੀ ਮੋਹਨ ਭਾਗਵਤ ਨੇ ਬੰਬਈ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੂ ਸ਼ਾਸਤਰਾਂ ਵਿੱਚ ਕੋਈ ਜਾਤ ਪਾਤ ਨਹੀਂ ਹੈ, ਜਾਤ ਪਾਤ ਇਹ ਪੰਡਤਾਂ ਦੀ ਦੇਣ ਹੈ। ਸੋ ਮੋਹਨ ਭਾਗਵਤ ਇਹ ਜਿਹੜਾ ਕੋੜਾ ਝੂਠ ਬੋਲਣ ਤੇ ਕਿਉਂ ਮਜਬੂਰ ਹੋਇਆ, ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਹ ਵੀ ਇੱਕ ਲੋਕ ਅਖਾਣਾ ਦੇ ਵਿੱਚ ਹੀ ਹੈ ਕਿ ਦੁਨੀਆ ਝੁਕਤੀ ਹੈ, ਝੁਕਾਨੇ ਵਾਲਾ ਚਾਹੀਏ। ਬਿਲਕੁਲ। ਔਰ ਮੈਂ ਸਮਝਦਾ ਹਾਂ ਵੀ ਬਹੁਤ ਵਾਰ ਅਸੀਂ ਵੀ ਐਜ਼ ਏ ਐਕਟਿਵਿਸਟ, ਬੇਸ਼ੱਕ ਅੰਦਾਜ਼ਾ ਸਾਨੂੰ ਸ਼ੁਰੂ ਤੋਂ ਹੀ ਰਿਹਾ ਹੈ, ਅਸੀਂ ਹਮਾਇਤ ਵੀ ਕੀਤੀ, ਲੇਕਿਨ ਸਾਡੀ ਲੀਡਰਸ਼ਿਪ ਉਹ ਪੰਜਾਬ ਦੇ ਵਿੱਚ ਹੋਏ ਜਾਂ ਸਾਡੇ ਐਕਟਿਵਿਸਟ ਵੀ ਕਦੇ ਵੀ ਉਹਨਾਂ ਨੇ ਜਿਹੜੀ ਭਾਰਤ ਦੇ ਵਿੱਚ ਜਿਨ੍ਹਾਂ ਪ੍ਰਥਾਏ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਨਾਨਕ ਤਿੰਨ ਕੈ ਸੰਗ ਸਾਥ ਵੱਡਿਆਂ ਸਿਉ ਕਿਆ ਰੀਸ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਆਤ ਨੀਚ। ਔਰ 10ਵੇਂ ਪਾਤਸ਼ਾਹ ਨੇ ਰੰਗਰੇਟੇ ਗੁਰੂ ਕੇ ਬੇਟੇ ਕਹਿ ਕੇ ਆਪਣੇ ਗਲ ਨਾਲ ਲਾਇਆ ਸੀ। ਔਰ ਉਹ ਸਾਡੀ ਤਾਕਤ ਸਿੱਖੀ ਰੈਵੋਲੂਸ਼ਨ ਅਸਲ 'ਚ ਹੈ ਹੀ ਡਾਊਨ ਟ੍ਰੋਡਨ, ਓਪਰੈਸਡ, ਰਿਪਰੈਸਡ ਲੋਕਾਂ ਨੂੰ ਜਿਹੜਾ ਉਹ ਤਾਕਤਵਰ ਬਣਾਉਣਾ ਸੀ, ਉਹਨਾਂ ਦੀ ਐਮਾਂਸੀਪੇਸ਼ਨ ਸੀ। ਉਹਨਾਂ ਨੂੰ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਕਰੇ ਹਮਰੀ ਗੁਰਿਆਈ। ਲੇਕਿਨ ਅਸੀਂ ਕਿਤੇ ਨਾ ਕਿਤੇ ਆਪਣੇ ਮਿਸ਼ਨ ਨੂੰ ਸੀਮਤ ਕਰਦੇ ਚਲੇ ਗਏ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬ੍ਰਾਹਮਣਵਾਦ ਜਿਹੜਾ ਖੜਾ ਹੀ ਡਿਵਾਈਡ ਐਂਡ ਰੂਲ ਦੇ ਉੱਤੇ ਹੈ। ਬਿਲਕੁਲ ਸਭ ਤੋਂ ਵਰਸਟ ਸਿਸਟਮ ਦੁਨੀਆ ਦਾ ਜਾਤ ਪਾਤੀ ਸਿਸਟਮ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦ, ਜਿਹਦੇ ਸਾਹਮਣੇ ਕੋਈ ਅਪਾਰਥਾਈਡ, ਕੋਈ ਰੇਸਿਜ਼ਮ, ਉਹਦੇ ਸਾਹਮਣੇ ਬਿਲਕੁਲ ਉਹ ਪੀਲਾ ਭੂਖ ਹੁੰਦਾ ਹੈ। ਕਿਉਂਕਿ ਇਹ ਤਾਂ ਬਿਲਟ ਇਨ ਬਾਈ ਬਰਥ ਔਰ ਆਲਮੋਸਟ 3,500-4,000 ਸਾਲ ਤੋਂ ਇਹਨਾਂ ਦੇ ਵੇਦਾਂ ਤੋਂ ਇਸ ਦੀ ਸ਼ੁਰੂਆਤ ਰਿਗਵੇਦ ਤੋਂ ਹੋ ਜਾਂਦੀ ਹੈ। ਔਰ ਕਿਵੇਂ ਇਸ ਨੇ ਇਨਸਾਨ ਨੂੰ ਇਨਸਾਨ ਨਾਲੋਂ ਤੋੜਿਆ, ਕਿਸ ਕਦਰ ਜਿਹੜੀਆਂ ਇਹਨਾਂ ਦੀਆਂ ਰਿਲੀਜੀਅਸ ਬੁੱਕਸ ਨੇ ਔਰ ਉਹਨਾਂ ਦੀਆਂ ਅੱਗੋਂ ਇੰਟਰਪ੍ਰੀਟੇਸ਼ਨ, ਉਹਨਾਂ ਦੇ ਸੁਭਾਸ਼ ਜਾਂ ਉਹਨਾਂ ਦੇ ਜਿਹੜੇ ਦੂਸਰੇ ਲਿਖਣ ਵਾਲੇ ਨੇ ਉਹ ਕਿਵੇਂ ਉਹਦੀ ਅੱਗੋਂ ਇੰਟਰਪ੍ਰੀਟੇਸ਼ਨ ਕਰਦੇ ਚਲੇ ਗਏ। ਔਰ ਈਵਨ 16ਵੀਂ ਸਦੀ ਦੇ ਵਿੱਚ ਗੋਸਵਾਮੀ ਤੁਲਸੀਦਾਸ ਦਾ ਰਾਮਚਰਿਤਮਾਨਸ, ਜਿਹੜੀ ਕਿ ਤੁਲਸੀ ਰਮਾਇਣ ਦੇ ਨਾਂ ਥੱਲੇ ਕਰੋੜਾਂ ਹਿੰਦੂ ਘਰਾਂ 'ਚ ਪੜ੍ਹੀ ਜਾਂਦੀ ਹੈ, ਉਸ ਦੇ ਵਿੱਚ ਜਦੋਂ ਇਹ ਜਿਹੜਾ ਢੋਲ ਗਵਾਰ ਸ਼ੂਦਰ ਪਸ਼ੁਨਾਰੀ ਸਕਲ ਤਾੜਨਾ ਕੇ ਅਧਿਕਾਰੀ ਇਹ ਲਿਖਿਆ ਜਾਂਦਾ ਹੈ। ਔਰ ਅਸੀਂ ਜ਼ਿਕਰ ਕੀਤਾ ਸੀ ਪਿਛਲੇ ਹਫਤੇ ਆਪਣੀ ਇੱਕ ਡਿਸਕਸ਼ਨ ਦੇ ਵਿੱਚ ਕਿ ਇਸ ਨੂੰ ਕਿਵੇਂ ਬਿਹਾਰ ਦੇ ਇੱਕ ਮਿਨਿਸਟਰ ਨੇ ਜਿਹੜਾ ਫੋਰਸਫੁਲ ਚੈਲੰਜ ਕੀਤਾ ਔਰ ਉਹ ਇੰਨਾ ਕੋ ਆਰਟੀਕੂਲੇਟ ਹੈ, ਉਹਨੇ ਇੱਕ ਲਫ਼ਜ਼ ਵੀ ਵਾਪਸ ਨਹੀਂ ਲਿਆ। ਉਹਨੇ ਕਿਹਾ ਕਿ ਵੀ ਬਿਲਕੁਲ ਹੁਣ ਇਹਨਾਂ ਤੁਸੀਂ ਬ੍ਰਾਹਮਣਾਂ ਦੀ ਸ਼ੈਤਾਨੀ ਚਲਾਕੀ ਦੇਖੋ। ਇੱਕਦਮ ਇਹਨਾਂ ਨੇ ਗੀਤਾ ਪ੍ਰੈਸ ਫਲਾਣੇ ਦੇ ਹਵਾਲੇ ਦੇ ਕੇ
ਕਿ ਤਾੜਨਾ ਦਾ ਮਤਲਬ ਮਾਰਨਾ ਕੁੱਟਣਾ ਨਹੀਂ ਹੁੰਦਾ, ਤਾੜਨਾ ਦਾ ਮਤਲਬ ਸਿੱਖਿਆ ਦੇਣਾ ਹੁੰਦਾ, ਉਹ ਐਜੂਕੇਟ ਕਰਨਾ ਹੁੰਦਾ ਹੈ। ਇੰਨਾ ਹਾਸੋ ਹੀਣਾ ਉਹਨਾਂ ਨੇ 36 ਹੋਰ ਕੱਢ ਲਏ ਸਲੋਕ ਕਿ ਭਾਈ ਇਹ ਤਾੜਨਾ ਦਾ ਮਤਲਬ ਹੈ। ਲੇਕਿਨ ਇਸ ਦੇ ਨਾਲ ਹੀ ਫਿਰ ਜਿਹੜੇ ਅਭਿਲੇਖ ਯਾਦਵ ਦੀ ਪਾਰਟੀ, ਸੋਸ਼ਲਿਸਟ ਪਾਰਟੀ ਦੇ ਵੀ ਜਿਹੜੇ ਨੇ ਮਿਸਟਰ ਮੌਰੀਆ, ਉਹਨਾਂ ਨੇ ਵੀ ਸਟੈਂਡ ਲਿਆ, ਉਹ ਵੀ ਬੜੇ ਔਰ ਇਹ ਸਾਰੀ ਮੈਂ ਇਹ ਸਮਝਦਾ ਵੀ ਡਾਕਟਰ BR ਅੰਬੇਦਕਰ ਦੀ ਇੱਕ ਵੱਡੀ ਦੇਣ ਕਿ ਕਿਉਂਕਿ ਆਪ ਉਹ ਵੱਡੇ ਸਕਾਲਰ ਸੀ, ਉਹਨਾਂ ਨੇ ਬ੍ਰਾਹਮਣਵਾਦ ਬਾਰੇ ਕੋਈ ਭੁਲੇਖਾ ਨਹੀਂ ਰਿਹਾ। ਹਾਲਾਂ ਉਹ ਖੁਦ ਵੀ ਗਾਂਧੀ ਦੇ ਟਰੈਪ 'ਚ ਫਸ ਗਏ ਜਦੋਂ ਪੂਨਾ ਪੈਕਟ ਕੀਤਾ, ਜਿਹਦੇ ਤੇ ਰਿਜ਼ਰਵੇਸ਼ਨ ਦੇ ਮਾਮਲੇ 'ਚ ਗਾਂਧੀ ਨੇ ਵਰਤ ਰੱਖ ਕੇ ਉਹਨਾਂ ਨੂੰ ਝੁਕਾ ਲਿਆ, ਜਿਹੜਾ ਸ਼ਾਇਦ ਉਹਨਾਂ ਨੂੰ ਸਾਰੀ ਉਮਰ ਰਿਗਰੈਟ ਰਿਹਾ। ਪਰ ਉਹਨਾਂ ਨੇ ਇਸ ਲੈਵਲ ਤੇ ਡਾਕੂਮੈਂਟੇਸ਼ਨ ਕੀਤੀ ਹੈ ਕਿਤਾਬੀ ਤੌਰ ਦੇ ਉੱਤੇ, ਲਰਨਡ ਬੰਦੇ ਦੇ ਤੌਰ ਤੇ। ਔਰ ਜਿਹੜਾ ਇੱਕ ਤਬਕਾ ਦਲਿਤਾਂ ਦਾ, ਇੱਕ ਤਾਂ ਬ੍ਰਾਹਮਣਾਂ ਦੇ ਵਿੱਚ ਹੀ ਰਲ ਰੁਲ ਜਾਂਦਾ, ਉਹਨਾਂ ਦੀਆਂ ਕੁੜੀਆਂ ਨਾਲ ਵਿਆਹ ਕਰ ਲੈਂਦੇ ਜਿਹੜੇ IAS ਜਾਂ ਦੂਜੇ ਬਣਦੇ ਨੇ ਰਿਜ਼ਰਵੇਸ਼ਨ ਥੱਲੇ। ਪਰ ਇੱਕ ਜਿਹੜੇ ਗਰਾਊਂਡ ਤੇ ਨੇ, ਉਹ ਭਾਵੇਂ ਸੋਸ਼ਲਿਸਟ ਪਾਰਟੀ 'ਚ ਨੇ, ਭਾਵੇਂ ਉਹ ਮਾਇਆਵਤੀ ਦੀ ਪਾਰਟੀ 'ਚ ਨੇ, ਜਾਂ ਨਤੀਸ਼ ਕੁਮਾਰ ਦੇ ਨਾਲ, ਕਿਉਂਕਿ ਡਾਕਟਰ ਰਾਮ ਮਨੋਹਰ ਲੋਹੀਆ ਦੀ ਵੀ ਇੱਕ ਆਪਣੀ ਲੈਗੇਸੀ ਹੈ, ਉਹ ਬ੍ਰਾਹਮਣਵਾਦ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਨੇ ਔਰ ਉਹ ਚੈਲੰਜ ਕਰਨ ਦੀ ਹਿੰਮਤ ਵੀ ਰੱਖਦੇ ਨੇ। ਸੋ ਜਦੋਂ UP ਬਿਹਾਰ 'ਚੋਂ ਇਫੈਕਟਿਵ ਚੈਲੰਜ ਆਇਆ, ਆਲਰੇਡੀ ਉੱਥੇ ਇਸ਼ੂ ਜਿਹੜਾ ਹੈ ਕਾਸਟ ਬੇਸਡ ਸੈਂਸਸ ਦਾ, ਔਰ ਇਹ ਕਰਵਾਉਣਾ ਨਹੀਂ ਚਾਹੁੰਦੇ। ਉਹ ਇਹ ਕਹਿੰਦੇ ਨੇ ਕਿ ਭਾਈ ਹੁਣ ਇਹ ਉਹਨਾਂ ਨੂੰ ਵੀ ਪਤਾ ਹੈ, ਬ੍ਰਾਹਮਣਾਂ ਨੂੰ ਵੀ, ਔਰ ਜਿਹੜੇ ਬੈਠੇ ਨੇ ਕੰਟਰੋਲ, ਭਾਵੇਂ ਮੁੰਡਾ ਉਹਨਾਂ ਨੇ ਇੱਕ ਤੇਲੀਆਂ ਦਾ ਅੱਗੇ ਲਾਇਆ ਹੋਇਆ ਨਰਿੰਦਰ ਮੋਦੀ, ਇੱਕ ਬਾਣੀਆਂ ਦਾ ਲਾਇਆ ਹੋਇਆ, ਪਰ ਬੈਠੇ ਤਾਂ ਉਹੀ ਹੋਏ ਨੇ, ਸਾਰੇ ਕੰਟਰੋਲ ਤਾਂ ਉਹੀ ਕਰਦੇ ਨੇ ਕਿ ਭਾਈ ਉਹਨਾਂ ਨੇ ਕਿਵੇਂ ਮੈਨੀਪੂਲੇਟ ਕਰਨਾ ਹੈ। ਕਿਉਂਕਿ ਆਲਮੋਸਟ 10% ਤੋਂ ਵੀ ਘੱਟ ਲੋਕ ਜਿਹੜੇ ਨੇ ਉਹ ਰੂਲ ਕਰ ਰਹੇ ਨੇ, ਬ੍ਰਾਹਮਣ ਕਸ਼ਤਰੀ 12% ਮੈਕਸਿਮਮ ਬਣਦੇ ਹੋਣਗੇ, ਔਰ ਬਾਕੀ ਸਾਰੇ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਬੈਕਵਰਡ ਕਲਾਸ, OBC, ਇਹ ਹੁਣ ਉਹ ਆਪਣੀ ਕਾਸਟ ਵੀ ਚਾਹੁੰਦੇ ਨੇ ਸੈਂਸ। ਮੋਦੀ 2014 ਔਰ 2019 'ਚ ਜੇ ਕਲੀਨ ਸਵੀਪ ਕੀਤਾ ਕਿ ਉਹਨੇ ਜਿਹੜੀ UP ਬਿਹਾਰ ਕਾਸਟ ਲਾਈਨ ਦੇ ਉੱਤੇ VOTING ਕਰਦੀ ਸੀ, ਜਿਹਦੇ ਥੱਲੇ ਰੀਜਨਲ ਪਾਰਟੀਆਂ ਦੀ ਸਟੈਂਡਿੰਗ ਸੀ, ਉਹਨਾਂ ਨੂੰ ਪਾਸੇ ਕਰਕੇ ਹਿੰਦੂਤਵਾ ਦਾ ਸੌਦਾ ਐਸਾ ਵੇਚਿਆ ਕਿ ਉਹ ਬ੍ਰਾਹਮਣ ਦੀ ਅਸਲੀਅਤ ਨੂੰ ਛੱਡ ਕੇ ਉਹਨੂੰ ਲੱਗਾ ਵਾਕਈ ਇਹ ਹਿੰਦੂ ਧਰਮ ਬੜਾ ਮਹਾਨ ਇਹ ਬਣਾਉਣ ਜਾ ਰਹੇ ਨੇ। ਪਰ ਹੁਣ ਉਹ ਵਾਪਸ ਮੁੜ ਆਏ, ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ ਬਹੁਤ ਵੱਡੀ ਗਲਤੀ ਹੋਈ। ਹੁਣ 2024 'ਚ ਚੋਣਾਂ ਹੋਣੀਆਂ ਨੇ, ਉਹਨਾਂ ਨੇ ਇਹ ਡੈਲੀਬਰੇਟਲੀ ਖੜਾ ਕੀਤਾ ਰਾਮਚਰਿਤਮਾਨਸ ਦਾ ਇਸ਼ੂ, ਜਾਂ ਇਹਦੇ ਤੇ ਤਾਂ ਡਿਬੇਟ ਹੋ ਸਕਦੀ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਮੁੱਦੇ ਦੇ ਉੱਤੇ ਜਿਹੜੇ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਬੈਕਵਰਡ ਕਲਾਸ, OBC, ਅਦਰ ਬੈਕਵਰਡ ਕਲਾਸਿਸ, ਉਹ ਅੱਡੀ ਕੱਢ ਕੇ ਖਲੋ ਗਏ ਬ੍ਰਾਹਮਣ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਦੇਖ ਕੇ ਕਿ ਬਈ ਇਹ ਤੇਰੇ ਸ਼ਾਸਤਰ ਡਿਸਕ੍ਰਿਮੀਨੇਟਰੀ ਨੇ, ਇਹ ਭੇਦਭਾਵ ਕਰਦੇ ਨੇ, ਇਹਨਾਂ ਨੇ ਸਾਨੂੰ ਪਸ਼ੂਆਂ ਦੇ ਬਰਾਬਰ ਬਣਾਇਆ, ਸਾਡੇ ਤੇ ਤੁਸੀਂ ਜ਼ੁਲਮ ਕੀਤੇ ਨੇ, ਇਹਨਾਂ ਨੂੰ ਅਸੀਂ ਸਾੜਨਾ। ਔਰ ਕੁਝ ਥਾਵਾਂ ਤੇ ਤਾਂ ਉਹਨਾਂ ਨੇ ਰਾਮਚਰਿਤਮਾਨਸ ਦੇ ਕਾਗਜ਼, ਉਹ ਸ਼ਲੋਕ ਜਿਹੜੇ ਲਿਖ ਕੇ ਤੁਲਸੀਦਾਸ ਦੇ ਤਖਤੀਆਂ ਤੇ ਲਾ ਕੇ ਸਾੜੇ। ਹੁਣ ਇਹੀ ਕੰਮ ਜੇ ਕੋਈ ਮੁਸਲਮਾਨ ਕਰਦਾ ਹੈ ਜਾਂ ਜੋ ਕੋਈ ਸਿੱਖ, ਹੁਣ ਤੱਕ ਤਾਂ ਸ਼ਹਿਰਾਂ ਦੇ ਸ਼ਹਿਰ ਇਹਨਾਂ ਨੇ ਫੂਕ ਦੇਣੇ ਸੀ, ਪਰ ਮੈਨੂੰ ਲੱਗ ਰਿਹਾ ਸੀ ਵੀ ਕਿਤੇ RSS ਨੇ ਰਿਐਕਟ ਨਹੀਂ ਕੀਤਾ, ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਇਹਨਾਂ ਨੂੰ ਹੀ ਤਾਂ ਇਸਤੇਮਾਲ ਕਰਕੇ ਉਹ ਦੂਸਰਿਆਂ ਦੇ ਗਲ ਪਾਉਂਦੇ ਸੀ, ਵੀ ਇਹ ਉਹ ਨਹੀਂ ਨੇ ਵੀ ਜਿਨ੍ਹਾਂ ਦੇ ਉੱਤੇ ਜਾ ਹੁਣ ਪੰਡਤ ਧੋਤੀ ਬਣ ਕੇ ਜਾਏਗਾ ਅੱਗ ਲਾਉਣ ਕਿਸੇ ਦੇ ਘਰ ਨੂੰ ਜਾਂ ਝੁੱਗੀ ਨੂੰ, ਇਹਨਾਂ ਨੂੰ ਹੀ ਉਹ ਵਰਤਦੇ ਸੀ। ਦੂਸਰਾ ਵੋਟਾਂ, ਉਹਨਾਂ ਨੂੰ ਇਹ ਲੱਗਦਾ ਹੈ ਕਿ ਵੀ ਜੇ ਇਹ ਹੋਇਆ ਤੇ ਹੁਣ ਤੁਸੀਂ ਦੇਖੋ, ਜਦੋਂ ਕਿਸੇ ਨੇ ਇਹ ਕਿਹਾ ਸੀ ਕਿ ਭਾਈ ਇਹ ਤਾਂ ਲੋੜ ਵੇਲੇ ਗਧੇ ਨੂੰ ਵੀ ਪਿਓ ਕਹਿੰਦੇ ਨੇ, ਔਰ ਮੈਂ ਇਹ ਦੇਖ ਰਿਹਾ ਸੀ ਕਿ ਵੀ ਇਹ ਇੰਨਾ ਖੁੱਲ ਕੇ ਉਹ ਜਲੂਸ ਕੱਢ ਰਹੇ ਨੇ ਤੁਲਸੀ ਰਾਮਾਇਣ ਦਾ, ਹਿੰਦੂ ਸ਼ਾਸਤਰਾਂ ਦਾ, ਅੱਗ ਲਾਉਣ ਤੱਕ ਵੀ ਗਏ ਵੀ ਇਹਨਾਂ ਦੇ ਵੀ ਚੁੱਪ ਕਿਉਂ ਬੈਠਾ RSS ਕੋਈ ਕਿਉਂ। ਔਰ ਤੁਸੀਂ ਇਹਨਾਂ ਦਾ ਹੁਣ ਸਟੈਂਸ ਦੇਖੋ ਤੇ ਸਾਡੀ ਫਿਰ ਅੰਦਾਜ਼ਾ ਲਾਓ ਵੀ ਲੜਾਈ ਕਿਹਨਾਂ ਨਾਲ। ਹੁਣ ਬੀਤੇ ਕੱਲ ਜਿਹੜਾ ਭਗਤ ਰਵਿਦਾਸ ਜੀ ਦਾ ਜਨਮ ਦਿਨ ਸੀ, ਬਹੁਤ ਵੱਡੇ ਪੈਮਾਨੇ ਤੇ ਮਨਾਇਆ ਜਾਂਦਾ, ਬਹੁਤ ਸਾਰੇ ਗੁਰਦੁਆਰਿਆਂ ਦੇ ਵਿੱਚ ਵੀ ਇਸ ਦਿਨ ਨੂੰ ਮਨਾਇਆ ਜਾਂਦਾ। ਮੁੰਬਈ ਦੇ ਵਿੱਚ ਇੱਕ ਵੱਡਾ ਫੰਕਸ਼ਨ ਜਿਹੜਾ ਜਿਹਦੇ ਚ ਮੋਹਨ ਭਾਗਵਤ RSS ਨੇ ਆਰਗੇਨਾਈਜ਼ ਕੀਤਾ ਹੈ। ਹੁਣ ਮੋਹਨ ਭਾਗਵਤ ਨੇ ਉੱਥੇ ਆ ਕੇ ਉਹ ਗੱਲ ਕਹੀ ਜਿਹੜੀ ਕਿ ਗਾਂਧੀ ਨੂੰ ਵੀ ਕਦੇ ਕਹਿਣ ਦੀ ਹਿੰਮਤ ਨਹੀਂ ਸੀ ਪਈ। ਹੁਣ ਗਾਂਧੀ ਨੇ ਵੀ, ਤੁਸੀਂ ਜਿੰਨੇ ਗਾਂਧੀ ਨੇ ਲਿਖਿਆ ਉਹਨੂੰ ਟੁਗੇਦਰ ਕੰਪਲੀਟ ਵਰਕਸ ਆਫ ਮਹਾਤਮਾ ਗਾਂਧੀ ਦੇ ਥੱਲੇ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਮਿਨਿਸਟਰੀ ਨੇ ਛਾਪਿਆ। ਤੁਹਾਨੂੰ ਕਿਤੇ ਇੱਕ ਲਾਈਨ ਵੀ ਨਹੀਂ ਮਿਲੇਗੀ ਕਿ ਗਾਂਧੀ ਨੇ ਕਾਸਟ ਸਿਸਟਮ ਨੂੰ ਕੰਡੈਮ ਕੀਤਾ ਹੋਏ। ਗਾਂਧੀ ਨੇ ਇਹ ਤਾਂ ਕਿਹਾ ਕਿ ਜੀ ਸ਼ੂਦਰਾਂ ਨਾਲ ਚੰਗਾ ਸਲੂਕ ਹੋਣਾ ਚਾਹੀਦਾ,
ਪਰ ਉਹਦਾ ਤਾਂ ਇਹ ਕਹਿਣਾ ਸੀ ਕਿ ਜਿਹੜਾ ਵਰਣ ਆਸ਼ਰਮ ਹੈ ਇਹ ਤਾਂ ਹਿੰਦੂ ਧਰਮ ਦੀ ਰੀੜ੍ਹ ਦੀ ਹੱਡੀ ਹੈ। ਗੱਲ ਵੀ ਗਲਤ ਨਹੀਂ ਹੈ ਕਿ ਜੇ ਇਹ ਵਰਣ ਆਸ਼ਰਮ ਹੀ ਟੁੱਟ ਗਿਆ, ਜਾਤਾਂ ਪਾਤਾਂ ਤੇ ਬ੍ਰਾਹਮਣ ਕਿੱਥੇ ਗਿਆ? ਫਿਰ ਤਾਂ ਉਹ ਗਿਆ। ਬਾਕੀ ਤਾਂ ਕੋਈ ਕਿਸੇ ਨੂੰ ਪੂਜਦਾ, ਕੋਈ ਕਿਸੇ ਨੂੰ ਪੂਜਦਾ, ਕੋਈ ਕਿਸੇ ਨੇ ਖੜਾਵਾਂ ਪਾਈਆਂ, ਕਿਸੇ ਨੇ ਜਟਾਵਾਂ ਰੱਖੀਆਂ, ਕੋਈ ਕੁਛ ਹੈ, ਕੋਈ ਕੁਛ ਹੈ। ਬਾਈਂਡ ਤਾਂ ਉਹਨਾਂ ਨੂੰ ਕਾਸਟ ਸਿਸਟਮ ਹੀ ਕਰਦਾ ਹੈ ਜਿਹੜਾ ਵਰਣ ਆਸ਼ਰਮ, ਕਿਉਂਕਿ ਉਹਨਾਂ ਨੂੰ ਉੱਠਣ ਹੀ ਨਹੀਂ ਦੇਣਾ ਕਿਸੇ ਨੂੰ। ਸੋ ਕਿਤੇ ਵੀ ਗਾਂਧੀ ਨੇ ਕੰਡੈਮ ਨਹੀਂ ਕੀਤਾ। ਹੁਣ ਮੋਹਨ ਭਾਗਵਤ ਨੇ ਕਿਸ ਹੱਦ ਤੱਕ ਇਹ ਗਧੇ ਨੂੰ ਪਿਓ ਕਹਿਣ ਦੀ ਲਾਈਨ ਹੈ, ਇਹ ਹੁਣ ਪਾਵਰ ਇਹਨਾਂ ਦੇ ਕੋਲ ਆਈ ਹੈ, ਪਾਵਰ ਇਹ ਛੱਡਣਾ ਨਹੀਂ ਚਾਹੁੰਦੇ ਜੀ। ਮੋਹਨ ਭਾਗਵਤ ਨੇ ਕਿਹਾ ਕਿ ਜੀ ਕਿਤੇ ਸਾਡੇ ਸ਼ਾਸਤਰਾਂ ਜਾਂ ਦੂਜਿਆਂ 'ਚ ਜਾਤ ਪਾਤ ਨਹੀਂ ਹੈ, ਇਹ ਬ੍ਰਾਹਮਣ ਨੇ ਬਣਾਈ ਹੈ। ਹੁਣ ਬ੍ਰਾਹਮਣ ਵੀ ਪਿੱਛੇ ਪੈ ਗਏ, ਉਹਨਾਂ ਨੇ ਵੀ ਕਿਤੇ ਜਲੂਸ ਜਲਾਸ ਕੱਢੇ ਨੇ ਜਾਂ ਦੂਜੇ। ਔਰ ਨਾਲ ਦੀ ਨਾਲ ਜਿਹੜਾ ਉਹਨਾਂ ਦਾ ਇਸ ਬਿਆਨ ਤੋਂ ਬਾਅਦ ਜਿਹੜਾ ਉਹ ਸ਼ੰਕਰਾਚਾਰੀਆ RSS ਪ੍ਰਮੁੱਖ ਮੋਹਨ ਭਾਗਵਤ ਦੇ ਬਿਆਨ ਤੇ ਸ਼ੰਕਰਾਚਾਰੀਆ ਅਵਿਮੁਕਤੇ ਸ਼ਰਧਾਨੰਦ ਨੇ ਉਠਾਏ ਸਵਾਲ। ਇਹ ਜਿਹੜਾ ਜੋਤਿਸ਼ ਪੀਠ ਹੈ ਉਹਦਾ ਵੱਡਾ ਸ਼ੰਕਰਾਚਾਰੀ ਹੈ, ਉਹਨੇ ਕਿਹਾ ਕਿ ਵੀ ਜਿਹੜਾ ਮੋਹਨ ਭਾਗਵਤ ਨੇ ਬ੍ਰਾਹਮਣਾਂ ਨੂੰ ਲੈ ਕੇ ਕਿਹਾ ਜੀ ਕਾਸਟ ਸਿਸਟਮ ਇਹਨਾਂ ਨੇ ਬਣਾਇਆ, ਕੋਈ ਸ਼ਾਸਤਰਾਂ ਜਾਂ ਕੋਈ ਦੇਵੀ ਨਹੀਂ ਹੈ, ਕੋਈ ਨਹੀਂ ਤਾਂ ਜਿਹੜਾ ਪ੍ਰਚਾਰਿਆ ਜਾਂਦਾ ਉਹ ਤਾਂ ਇਹੀ ਹੈ ਨਾ ਕਿ ਵੀ ਇਹ ਤਾਂ ਬ੍ਰਹਮਾ ਚੋਂ ਨਿਕਲੇ, ਬ੍ਰਹਮਾ ਦੇ ਮੂੰਹ ਚੋਂ ਬ੍ਰਾਹਮਣ ਨਿਕਲੇ, ਉਹਦੀ ਛਾਤੀ ਚੋਂ ਕਸ਼ਤਰੀ ਨਿਕਲੇ, ਢਿੱਡ ਚੋਂ ਜਿਹੜੇ ਨੇ ਉਹ ਵੈਸ਼ ਨਿਕਲੇ, ਉਹਦੇ ਪੈਰਾਂ ਚੋਂ ਸ਼ੂਦਰ ਨਿਕਲੇ, ਔਰ ਇਹ ਤਾਂ ਰੱਬ ਨੇ ਬਣਾਏ ਨੇ, ਦੇਵੀ ਨੇ, ਬ੍ਰਹਮਾ। ਹੁਣ ਇਹ ਸ਼ੰਕਰਾਚਾਰੀਆ ਕਹਿ ਰਿਹਾ ਕਿ ਵੀ ਮੋਹਨ ਭਾਗਵਤ ਨੇ ਐਸੀ ਕਿਹੜੀ ਰਿਸਰਚ ਕਰ ਲਈ ਜਿਸ ਤੋਂ ਉਹਨੂੰ ਇਹ ਪਤਾ ਲੱਗ ਗਿਆ ਕਿ ਇਹ ਜਿਹੜਾ ਵਰਣ ਹੈ ਇਹ ਪੰਡਤਾਂ ਨੇ ਬਣਾਇਆ। ਉਹਨੇ ਕਿਹਾ ਕਿ ਵੀ ਬਿਲਕੁਲ ਜੇ ਇਸ ਕਿਸਮ ਦਾ ਤਾਂ ਦੱਸੇ ਵੀ ਉਹਨੇ ਕਿਹੜੀ ਰਿਸਰਚ ਕੀਤੀ ਹੈ। ਫਿਰ ਹੁਣ ਜੇ ਮੁਕਰਨਾ ਵੀ ਚਾਹਣ ਗ੍ਰੰਥਾਂ ਦਾ ਸਾਹਿਬ, ਹੁਣ ਉਹਨੇ ਸ਼ੰਕਰਾਚਾਰੀਆ ਨੇ ਜਿਹੜਾ ਗੀਤਾ ਨੂੰ ਕੋਟ ਕੀਤਾ, ਉਹਨਾਂ ਨੇ ਕਿਹਾ ਕਿ ਬਈ ਮੈਂ ਗੀਤਾ ਨੂੰ ਕੋਟ ਕਰਕੇ ਕਹਿੰਦਾ ਕਿ ਜਿਹਦੇ 'ਚ ਕ੍ਰਿਸ਼ਨ ਨੇ ਕਹਿ ਰਹੇ ਨੇ ਚਾਤੁਰ ਵਰਣੈ ਮਿਆ ਸ੍ਰਿਸ਼ਟੰ, ਕਿ ਗੀਤਾ 'ਚ ਭਗਵਾਨ ਨੇ ਕਿਹਾ ਕਿ ਚਤੁਰ ਵਰਣ ਮਿਆ ਮਤਲਬ ਮੇਰੇ ਵੱਲੋਂ ਹੀ ਇਹ 4 ਵਰਨ ਬਣਾਏ ਗਏ। ਕ੍ਰਿਸ਼ਨ ਹੁਣ ਕਿਉਂਕਿ ਭਗਵਾਨ ਹੈ, ਭਗਵਾਨ ਨੇ ਬਣਾਏ। ਹੁਣ ਉਹ ਕਹਿੰਦਾ ਬ੍ਰਾਹਮਣ ਨੇ ਬਣਾਏ, ਔਰ ਇਹ ਸ਼ੰਕਰਾਚਾਰੀਆ ਕਹਿੰਦਾ ਬਿਲਕੁਲ। ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਇਦਾਂ ਦੀ ਹਰਕਤ ਨਾ ਕਰੋ, ਤੁਸੀਂ ਸਿਆਸੀ ਲੋਕ ਸਿਆਸੀ ਬਿਆਨ ਦਿਓ, ਧਾਰਮਿਕ ਤੌਰ ਤੇ ਅਸੀਂ ਹੈ ਸ਼ੰਕਰਾਚਾਰੀਆ, ਅਸੀਂ ਡਿਸਾਈਡ ਕਰਨਾ ਕੌਣ ਕੀ ਹੈ। ਧਰਮ ਗ੍ਰੰਥ ਤੇ ਬੋਲਣ ਦਾ ਹੱਕ ਸਿਰਫ ਧਰਮਾਚਾਰੀਆਂ ਨੂੰ ਹੋਣਾ ਚਾਹੀਦਾ ਹੈ, ਸਿਆਸਤ ਨੂੰ ਨਹੀਂ। ਹਾਲਾਂਕਿ RSS ਨੇ ਇੱਕ ਸਟੇਟਮੈਂਟ ਦੇ ਕੇ ਉਹਨੂੰ ਕਰੈਕਟ ਕਰਨ ਦੇ ਉਹਨਾਂ ਨੇ ਕਿਹਾ ਜੀ ਉਹਨੇ ਮੋਹਨ ਭਾਗਵਤ ਨੇ ਮਰਾਠੀ ਦੇ ਵਿੱਚ ਬੋਲਿਆ, ਉਹਦੇ 'ਚ ਪੰਡਤ ਦਾ ਮਤਲਬ ਇੰਟੈਲੈਕਚੁਅਲ ਹੈ, ਪੰਡਤ ਨਹੀਂ ਹੈ, ਔਰ ਇਹ ਹੁਣ ਉਹ ਡੈਮੇਜ ਕੰਟਰੋਲ। ਪਰ ਇਹਦੇ 'ਚੋਂ 2 ਚੀਜ਼ਾਂ ਜਿਹੜੀਆਂ ਦਿਲਚਸਪ ਨੇ ਔਰ ਮੈਂ ਇਹ ਡਿਸਕਸ ਵੀ ਕੀਤੀਆਂ ਕਿ ਇੱਕ ਪਾਸੇ ਇਹ ਸ਼ੋਅ ਕਰਦਾ ਹੈ ਕਿ ਜੇ ਸੱਚਮੁੱਚ ਬੈਕਵਰਡ ਕਲਾਸ OBC ਦਲਿਤ ਔਰ ਸਾਨੂੰ ਅਲਟੀਮੇਟਲੀ ਸਿੱਖਾਂ ਮੁਸਲਮਾਨਾਂ ਈਸਾਈਆਂ ਸਾਰਿਆਂ ਨੂੰ ਇਹਨਾਂ ਦੇ ਨਾਲ ਇਹ ਸਾਰੀ ਜਿਹੜੀ ਹੈ ਸਾਡੀ ਤਾਕਤ ਹੈ। ਤੇ ਬ੍ਰਾਹਮਣਵਾਦ ਤਾਂ 24 ਘੰਟੇ ਦੇ ਵਿੱਚ ਸਣੇ ਧੋਤੀਆਂ ਦਾ ਇਹਨਾਂ ਨੂੰ ਜਿਹੜਾ ਉਹ ਗੰਗਾ ਦੇ ਹਵਾਲੇ ਇਹਨਾਂ ਦੀ ਆਈਡੀਓਲੋਜੀ ਬ੍ਰਾਹਮਣਵਾਦ ਦੀ ਕੀਤੀ ਜਾ ਸਕਦੀ ਹੈ। ਇੱਕ ਤਾਂ ਇਹ। ਦੂਸਰਾ ਕਿ ਤੁਸੀਂ ਦੇਖੋ ਕਿ RSS ਦਾ ਚੀਫ ਜਿਹੜਾ ਖੁਦ ਬ੍ਰਾਹਮਣ, ਜਿਹੜਾ ਸਾਰਾ ਵਰਣਾ ਜਿਹੜੇ ਮਨੂ ਸਮ੍ਰਿਤੀ ਨੂੰ ਸੰਵਿਧਾਨ ਬਣਾਉਣਾ ਚਾਹੁੰਦੇ ਨੇ, ਇਸ ਕਨਸਟੀਟਿਊਸ਼ਨ ਨੂੰ ਹਟਾ ਕੇ ਹਾਲਾਤ ਨੂੰ ਦੇਖਦੇ ਆ ਉਹਨੇ ਕਿਵੇਂ ਇਹ ਯੂ ਟਰਨ ਹੀ ਨਹੀਂ, ਇਹ ਤਾਂ ਪੈਰੀ ਪੈ ਗਿਆ। ਉਹ ਕਹਿੰਦਾ ਮੈਂ ਵੀ ਸ਼ੂਦਰ ਹੀ ਹਾਂ ਜੀ, ਇਹ ਤਾਂ ਪੰਡਤਾਂ ਨੇ ਬਣਾਤਾ, ਮੈਂ ਤਾਂ ਪੰਡਤ ਨਹੀਂ ਹੈ, ਮੈਂ ਤਾਂ ਸ਼ੂਦਰ ਹੈ। ਔਰ ਇਹ ਕੋਈ ਰੱਬ ਨੇ ਨਹੀਂ ਬਣਾਏ, ਇਹ ਹੈ ਦੁਸ਼ਮਣ ਜਿਹਦੇ ਨਾਲ ਸਾਡੀ ਟੱਕਰ ਹੈ। ਤੇ ਅਸੀਂ ਤਾਂ ਜੋ ਗੱਲ ਕਹਿ ਦਿੱਤੀ ਫਿਰ ਹੋ ਗਿਆ ਜੀ, ਪਤਾ ਨਹੀਂ ਕੀ ਹੈ ਕੀ ਨਹੀਂ ਹੈ। ਇਹਦੇ ਲਈ ਸਾਨੂੰ ਇੰਨੇ ਸੋਫਿਸਟੀਕੇਟ ਹੋਣਾ, ਝੂਠੇ ਨਹੀਂ ਇਹ ਤਾਂ ਝੂਠੇ ਨੇ, ਪਰ ਸਾਨੂੰ ਇਹਨਾਂ ਨੂੰ ਸਮਝਣ ਲਈ ਜ਼ਰੂਰ ਇਹ ਸਾਰੀਆਂ ਇਹਨਾਂ ਦੀਆਂ ਕਰਤੂਤਾਂ ਜਿਹੜੀਆਂ ਨੇ ਉਹ ਸਮਝਣੀਆਂ ਹੋਣਗੀਆਂ। ਸਾਡੇ ਵੀਰ ਮੇਘਰਾਜ ਸਿੰਘ ਜਿਹੜੇ ਖੁਦ ਵੀ ਇੱਕ ਬਹੁਤ ਚੰਗਾ ਕੰਮ ਕਰਦੇ ਨੇ, ਉਹਨਾਂ ਨੇ TV ਸਕਰੀਨ ਰਾਹੀਂ ਵੀ ਔਰ ਕਿੰਨੀਆਂ ਜ਼ਬਾਨਾਂ 'ਚੋਂ ਗੀਤ ਵੀ ਲਿਖਦੇ ਨੇ। ਉਹ ਪਾਕਿਸਤਾਨ 'ਚ ਵੀ ਇੱਕ ਪ੍ਰੋਗਰਾਮ ਉਹਨਾਂ ਦਾ ਲਾਂਚ ਹੋਣ ਜਾ ਰਿਹਾ ਅੱਡ ਲੈਂਗੁਏਜ ਦੇ ਵਿੱਚ, ਤੇ ਅੱਜ ਉਹਨਾਂ ਦੀ ਕਾਲ ਆਈ। ਉਹ ਹਮੇਸ਼ਾ ਐਪਰੀਸ਼ੀਏਟ ਕਰਦੇ। ਉਹ ਕਹਿੰਦੇ ਜੀ ਦੇਖੋ ਇਹ ਕਿੰਨਾ ਕਹਿੰਦੇ ਕਰੋੜਾਂ ਡਾਲਰ ਦੂਜਾ ਲਾ ਕੇ ਜਿਹੜਾ ਉਹ ਆਪਣਾ ਝੂਠਾ ਪ੍ਰੋਪੇਗੈਂਡਾ ਕਰਦੇ। ਤੁਸੀਂ ਕਹਿੰਦੇ $1000 ਵਾਲੇ ਆਪਣੇ ਪ੍ਰੋਗਰਾਮ 'ਚ ਰੋਜ਼ ਕਹਿੰਦੇ ਹੋ ਕਿ ਵੀ ਇਹਨਾਂ ਦਾ ਸਾਰਾ ਕੁਝ ਹੀ ਭੰਨ ਦਿੰਦੇ ਹੋ ਜਿੰਨਾ ਕੁ ਉਹਨਾਂ ਨੇ ਕਰੋੜਾਂ ਲਾ ਕੇ। ਮੈਂ ਕਿਹਾ ਨਹੀਂ ਵੀਰ, ਇਹ ਸੱਚ ਦਾ ਆਪਣਾ ਭਾਰ ਹੁੰਦਾ। ਇਹ ਅਸੀਂ ਤਾਂ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਭਾਈ ਫੂਡ ਫॉर ਥਾਟ ਦਈਏ ਸਾਰਿਆਂ ਨੂੰ। ਪਰ ਮੈਂ ਕਿਹਾ ਵੀ ਕਮਾਲ ਹੈ ਜੋ RSS ਚੀਫ ਨੇ ਜਿਸ ਕਿਸਮ ਦਾ ਉਹ ਬ੍ਰਾਹਮਣ ਹੋਣ ਤੋਂ ਹੀ ਮੁੱਕਰ ਗਏ। ਇਹ ਵੀ ਮੁੱਕਰ ਗਿਆ ਵੀ ਰੱਬ ਇਹ ਵਰਣ ਆਸ਼ਰਮ ਜਿਹੜਾ ਹੈ ਉਹ ਕੋਈ ਬ੍ਰਹਮਾ ਨੇ ਬਣਾਇਆ ਜਾਂ
ਉਹਨਾਂ ਪੰਡਤਾਂ ਨੇ ਬਣਾਇਆ। ਹੁਣ ਮੈਨੂੰ ਲੱਗਦਾ ਵੀ ਉਹ ਉਹਨਾਂ ਨੂੰ ਦਲਤਾਂ ਨੂੰ ਪੰਡਤਾਂ ਦੇ ਮਗਰ ਹੀ ਪਾ ਰਹੇ। ਪਹਿਲਾਂ ਵੀ ਉਹਨਾਂ ਨੂੰ ਪਤਾ ਵੀ ਤੂੰ ਵੀ ਉਹੀ ਹੈ, ਲੇਕਿਨ ਉਹ ਜਾਨ ਬਚਾਉਣ ਲਈ ਕਹਿ ਰਿਹਾ ਕਿ ਨਾ ਉਧਰ ਨੂੰ ਜਾਓ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਦੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਆਸਟ੍ਰੇਲੀਆ ਦੇ ਹਵਾਲੇ ਨਾਲ ਕਿ ਆਸਟ੍ਰੇਲੀਆ ਵਿੱਚ ਹਿੰਦੂ ਤਵੀਆਂ ਵੱਲੋਂ ਸਿੱਖਾਂ ਦੇ ਖਿਲਾਫ ਨਫ਼ਰਤੀ ਮੁਹਿੰਮ ਪੂਰੇ ਜ਼ੋਰ ਸ਼ੋਰ ਨਾਲ ਜਾਰੀ ਹੈ। ਹੁਣ ਹਿੰਦੂ ਤਵੀਆਂ ਵੱਲੋਂ ਇੱਕ ਰਿਟ ਪੈਟੀਸ਼ਨ ਜਿਹੜੀ ਹੈ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਸਿੱਖਾਂ ਦੀ ਕਿਰਪਾਨ ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ। ਸੋ ਆਸਟ੍ਰੇਲੀਆ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਗਤਾਂ ਨੂੰ ਇਸ ਦਾ ਮੂੰਹ ਤੋੜਵਾਂ ਜਵਾਬ ਦੇਣਾ ਚਾਹੀਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੇ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੁੰਦੇ? ਦੇਖੋ, ਅਸੀਂ ਆਪਣੇ ਉਹਨਾਂ ਸਾਰੇ ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਾਈਵ ਚੈਟ ਦੇ ਉੱਤੇ YouTube ਤੇ ਨੇ। ਖਾਸ ਤੌਰ ਤੇ ਜ਼ੁਬੇਰ ਯਾਕੂਬ ਸਾਹਿਬ ਭਾਵੇਂ ਲੇਟ ਆਏ ਨੇ। ਫਿਰ ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ, ਉਹਨਾਂ ਨੇ ਕਿਹਾ ਵੀ ਅੱਜ ਨੋਟੀਫਿਕੇਸ਼ਨ ਲੇਟ ਆਇਆ ਤੇ ਇਸ ਲਈ ਮੈਂ ਲੇਟ ਹਾਂ। ਔਰ ਨਾਲ ਦੀ ਨਾਲ ਸਾਡੇ ਵੀਰ ਆਰੀਅਨ ਕਲੇਅਰ, ਉਹ ਹਮੇਸ਼ਾ ਹੀ ਕਾਫੀ ਕ੍ਰੀਏਟਿਵ ਕਮੈਂਟ ਉਹਨਾਂ ਦਾ ਹੁੰਦਾ ਹੈ। ਮੈਂ ਵਕਤ ਦੀ ਨਜ਼ਾਕਤ ਨੂੰ ਦੇਖਦੇ ਹਾਂ ਜਾਂ ਵਕਤ ਦੀ ਸੀਮਾ ਨੂੰ ਦੇਖਦੇ ਹਾਂ ਰਾਦਰ ਸ਼ੇਅਰ ਨਹੀਂ ਕਰ ਸਕਾਂਗਾ ਉਹਨਾਂ ਦੀ। ਫੈਜ਼ ਅਨਵਰ ਉਹਨਾਂ ਨੇ ਲਾਈਨ ਦੇ ਉੱਤੇ ਨੇ, ਰਾਜਨਪ੍ਰੀਤ ਸਿੰਘ ਔਰ ਰਜਿੰਦਰ ਸਿੰਘ ਗਿੱਲ। ਇਸੇ ਤਰ੍ਹਾਂ ਜਿਹੜੇ ਅੱਜ ਸ਼ਾਇਦ ਨੋਟੀਫਿਕੇਸ਼ਨ ਲੇਟ ਸੀ, ਇਵੇਂ ਹੀ ਜਗਸੀਰ ਸਿੰਘ ਉਹਨਾਂ ਨੇ ਵੀ ਲਿਖਿਆ, ਤਜਿੰਦਰ ਸਿੰਘ ਉਹਨਾਂ ਨੇ ਵੀ ਕਿਹਾ ਕਿ ਜੀ ਮੈਂ ਅੱਜ ਲੇਟ ਹੋ ਗਿਆ। ਸੋ ਅਸੀਂ ਸਾਰਿਆਂ ਹੀ ਵੀਰਾਂ ਦਾ ਧੰਨਵਾਦ ਕਰਦੇ ਹਾਂ। ਨਰਿੰਦਰ ਸੇਖੋਂ ਉਹਨਾਂ ਨੇ ਕਿਹਾ ਜੀ ਅਸੀਂ ਆਪਣੇ ਦਿਮਾਗ ਤੋਂ ਘੱਟ ਦਿਲ ਤੋਂ ਵੱਧ ਕੰਮ ਲੈਂਦੇ ਹਾਂ, ਸਿੱਖ ਕਦੇ ਦਿਮਾਗ ਤੋਂ ਕੰਮ ਲੈਣ ਲੱਗਣਗੇ। ਇਹ ਐਮੋਸ਼ਨਲ ਜਿਹੜੀਆਂ ਕੌਮਾਂ ਹੁੰਦੀਆਂ ਨੇ ਜਾਂ ਐਮੋਸ਼ਨਲ ਇੰਡੀਵਿਜੂਅਲਸ ਹੁੰਦੇ ਨੇ, ਇਹ ਉਹਨਾਂ ਦਾ ਸੁਭਾਅ ਹੁੰਦਾ। ਵੈਸੇ ਵੀ ਅਸੀਂ ਜਦੋਂ ਗੁਰੂ ਤੋਂ 2 ਵੇਲੇ ਦੀ ਅਰਦਾਸ ਮੰਗਦੇ ਹਾਂ ਤੇ ਵਿਸਾਹ ਦਾਨ, ਭਰੋਸਾ ਦਾਨ ਮੰਗਦੇ ਹਾਂ। ਹੁਣ ਵਿਸਾਹ ਦਾ ਮਤਲਬ ਟਰਸਟ ਹੈ। ਇਹ ਠੀਕ ਹੈ ਕਿ ਵਕਤੀ ਤੌਰ ਤੇ ਇਹ ਇੱਕ ਕਮਜ਼ੋਰ ਗੱਲ ਬਣ ਜਾਂਦੀ ਹੈ। ਭਰੋਸਾ ਆਪਣੇ ਆਪ 'ਚ ਹੁੰਦਾ ਹੈ, ਉਹ ਤਾਂ ਸਿੱਖਾਂ 'ਚ ਹੈ ਹੀ ਹੈ, ਪਰ ਅਸੀਂ ਟਰਸਟ ਕਰ ਲੈਂਦੇ ਹਾਂ। ਇਹ ਕਿਉਂਕਿ ਅਕਾਲ ਪੁਰਖ ਦਾ ਹੀ ਦਿੱਤਾ ਹੋਇਆ ਗੁਣ ਵੀ ਹੈ। ਵਕਤੀ ਤੌਰ ਤੇ ਭਾਵੇਂ ਇਹ ਘਾਟ ਵੀ ਹੁੰਦੀ ਹੈ, ਲੇਕਿਨ ਲੌਂਗ ਟਰਮ ਮੈਂ ਸਮਝਦਾ ਵੀ ਜਿਹੜਾ ਗੁਰੂ ਨੇ ਆਦਰਸ਼ ਇਨਸਾਨ ਜਿਹੜਾ ਸਾਨੂੰ ਬਣਾਇਆ ਹੈ, ਸਿਰਜਿਆ, ਅਕਾਲ ਪੁਰਖ ਦੀ ਫੌਜ ਬਣਾਇਆ, ਉਸ ਨੂੰ ਉਹਦੇ 'ਚ ਹੋਛਾਪਨ ਔਰ ਧੋਖਾਧੜੀ ਔਰ ਮੱਕਾਰੀ ਔਰ ਝੂਠ ਔਰ ਮੁਕਰਨਾ ਇਹ ਨਹੀਂ ਹੈ। ਇਸ ਲਈ ਸਿੱਖ ਭਰੋਸੇ ਦੇ ਨਾਲ ਵਿਸਾਹ ਕਰਕੇ ਔਰ ਰੱਬ ਦੀ ਯਾਦ ਦੇ ਵਿੱਚ ਜੁੜ ਕੇ ਔਰ ਹਮੇਸ਼ਾ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹਾਂ ਕਿ ਭਾਈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਉਹ ਹਮੇਸ਼ਾ ਹੀ ਇਸ ਪਲੈਨਟ ਦੇ ਉੱਤੇ ਉਸ ਅਕਾਲ ਪੁਰਖ ਦੀ ਫੌਜ ਦਾ ਸਿਪਾਹ ਸਲਾਰ ਬਣ ਕੇ ਜਿਉਣਾ ਚਾਹੁੰਦਾ। ਲੇਕਿਨ ਇਸ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ। ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਹਰ ਉਹ ਗੁਣ
ਜਿਹੜਾ ਜੇ ਅਸੀਂ ਆਰਟ ਦੀ ਗੱਲ ਕਰੀਏ 52 ਕਵੀ ਔਰ ਟੈਲੈਂਟ, ਔਰ ਜੇ ਡਿਪਲੋਮੇਸੀ ਦੀ ਗੱਲ ਕਰੀਏ ਕਿ ਉਹਨਾਂ ਨੇ ਕਿਵੇਂ ਜੇ ਟੱਕਰ ਵੀ ਹੋਈ ਤਾਂ ਟੱਕਰ ਵੀ ਸੂਰਬੀਰਾਂ ਵਾਂਗ ਲਈ, ਸਰਬੰਸ ਕੁਰਬਾਨ ਵੀ ਕੀਤਾ ਹੈ। ਜੇ ਡਿਪਲੋਮੇਸੀ ਦਾ ਵੇਲਾ ਆਇਆ ਤੇ ਔਰੰਗਜ਼ੇਬ ਦੇ ਨਾਲ ਜਿਹੜਾ ਡਿਪਲੋਮੈਟਿਕ ਚੈਨਲ ਵੀ ਖੋਲਿਆ, ਇਹ ਵੱਖਰੀ ਗੱਲ ਹੈ ਕਿ ਉਹਦੀ ਮੌਤ ਹੋ ਜਾਂਦੀ ਹੈ ਤੇ ਉਹਦੇ ਮੁੰਡੇ ਦੇ ਨਾਲ, ਬਹਾਦਰ ਸ਼ਾਹ ਦੇ ਨਾਲ ਉਹੀ ਜਿਹੜਾ ਉਸੇ ਤਹਿਤ ਹੀ ਗੱਲ ਅੱਗੇ ਤੁਰਦੀ ਹੈ। ਉਹਨੂੰ ਵੀ ਚਾਂਸ ਦਿੱਤਾ ਡਿਪਲੋਮੇਸੀ ਨੂੰ, ਪਰ ਜੇ ਉਹ ਵੀ ਜਿਹੜਾ ਨਹੀਂ ਖਲੋਤਾ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜ ਕੇ ਸਜ਼ਾਵਾਂ ਵੀ ਦਵਾਈਆਂ, ਸਿੱਖ ਰਾਜ ਵੀ ਸਥਾਪਿਤ ਕੀਤਾ। ਸੋ ਇਹ ਵੀ ਕਿਉਂਕਿ ਜਦੋਂ ਤੁਸੀਂ ਦੁਨੀਆ ਦੇ ਵਿੱਚ ਵਿਚਰਨਾ ਤੇ ਫਿਰ ਤੁਹਾਨੂੰ ਕਿਤੇ ਜੰਗ ਦੇ ਮੈਦਾਨ 'ਚ ਵੰਗਾਰ ਕੇ ਸ਼ਹੀਦ ਹੋਣ ਦਾ ਚਾਅ ਹੁੰਦਾ, ਕਿਤੇ ਤੁਸੀਂ ਉੱਚ ਦਾ ਪੀਰ ਉਹ ਵੀ ਸੁਨੇਹਾ ਦਿੰਦੇ ਹੋ ਕਿ ਭਾਈ ਜਿਹਨੂੰ ਇਹ ਸੋਲਜਰ ਮਸਟ ਲਿਵ ਐਜ਼ ਲੌਂਗ ਐਜ਼ ਹੀ ਕੈਨ ਟੂ ਫਾਈਟ ਫॉर ਅਨਦਰ ਡੇ। ਕਈ ਵਾਰ ਤੁਹਾਨੂੰ ਉੱਚ ਦਾ ਪੀਰ ਦਾ ਸਬਕ ਇਹੀ ਹੈ। ਆਸਟ੍ਰੇਲੀਆ ਅਸੀਂ ਲਗਾਤਾਰਤਾ ਨਾਲ ਪਿਛਲੇ ਸਾਰੇ ਪੀਰੀਅਡ 'ਚ ਜਦੋਂ ਤੋਂ ਖਾਸ ਤੌਰ ਤੇ ਆਸਟ੍ਰੇਲੀਅਨ ਸਿੱਖਾਂ ਦੇ ਉੱਤੇ ਮੈਲਬਰਨ ਦੇ ਰੈਫਰੈਂਡਮ ਨੂੰ ਲੈ ਕੇ ਭਾਰਤੀ ਏਜੰਸੀਆਂ, ਉਹਨਾਂ ਦੇ ਟੁੱਕੜ ਬੋਚ ਜਿਹੜੇ ਆਸਟ੍ਰੇਲੀਅਨ ਟੁਡੇ ਵਰਗੇ ਜਿਹੜੇ ਪੀਲੇ ਪੱਤਰਕਾਰੀ ਵਾਲੇ ਪੱਤਰੇ ਨੇ, ਉਹਨਾਂ ਨੇ ਝੂਠ ਦੇ ਨਾਲ ਉਹਨਾਂ ਨੂੰ ਰੰਗਣਾ ਸ਼ੁਰੂ ਕੀਤਾ ਪੱਤਰਿਆਂ ਨੂੰ। ਸਾਡੀ ਵੀ ਗੱਲਬਾਤ ਜਾਰੀ ਰਹੀ ਔਰ ਅਸੀਂ ਸਮਝਦੇ ਹਾਂ ਵੀ ਸਿੱਖ ਗੁਰਦੁਆਰਾ ਕਮੇਟੀਆਂ, ਸਿੱਖ ਜਥੇਬੰਦੀਆਂ ਔਰ ਸਿੱਖ ਸੰਗਤਾਂ ਨੇ ਰਿਮਾਰਕੇਬਲ ਅੰਡਰਸਟੈਂਡਿੰਗ ਦੇ ਨਾਲ ਇੱਕ ਦੂਸਰੇ ਦੇ ਜਿਹੜਾ ਉਹ ਇਹਨਾਂ ਦਾ ਮੂੰਹ ਭੰਨਿਆ। ਸਿੱਖ ਸੰਗਤਾਂ ਵੱਲੋਂ ਵੱਡੀ ਗਿਣਤੀ 'ਚ ਜਿਹੜਾ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਲਈ ਨਿਕਲਣਾ ਔਰ ਗੁਰਦੁਆਰਾ ਕਮੇਟੀਆਂ ਔਰ ਸਿੱਖ ਸੰਸਥਾਵਾਂ ਵੱਲੋਂ ਲੋਕਲ ਪੋਲੀਟੀਸ਼ੀਅਨਸ ਦੇ ਨਾਲ ਪੂਰਾ ਰਾਬਤਾ ਰੱਖ ਕੇ ਜੋ ਉਹਨਾਂ ਨੇ ਮੇਨ ਸਟ੍ਰੀਮ ਦਾ ਆਸਟ੍ਰੇਲੀਅਨ ਦੇ ਵਿੱਚ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਸ ਨੂੰ ਨਾ ਸਿਰਫ ਉਹਨਾਂ ਨੇ ਥੰਮਿਆ ਸਗੋਂ ਉਸ ਨੂੰ ਪੁੱਠਾ ਗੇੜਾ ਦਿੱਤਾ, ਔਨ ਦਾ ਡਿਫੈਂਸਿਵ ਹੋਏ। ਔਰ ਥਰਡਲੀ ਅਸੀਂ ਦੇਖਦੇ ਹਾਂ ਵੀ ਸਿੱਖ ਇਹ ਸਾਰੇ ਚੋਂ ਜਿਹੜਾ ਉਹ ਤਾਕਤਵਰ ਹੋ ਕੇ ਉਭਰੇ, ਕਿਉਂਕਿ ਇਹ ਸਾਰਾ ਉਹ ਪੀਰੀਅਡ ਚੱਲ ਰਿਹਾ ਆਲਰੇਡੀ ਫਸਟ ਨੇਸ਼ਨ ਉਹਨਾਂ ਦੇ ਆਸਟ੍ਰੇਲੀਅਨ ਜਿਹੜੇ ਐਬੋਰੀਜਨਲਸ ਨੇ ਉਹਨਾਂ ਦਾ ਵੀ ਜਿਹੜਾ ਫਸਟ ਨੇਸ਼ਨ ਰੈਫਰੈਂਡਮ ਹੋਣ ਜਾ ਰਿਹਾ ਔਰ ਇਹ ਸਾਰੇ ਲਈ ਇਵਨ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਵੀ ਉਸ ਰੈਫਰੈਂਡਮ ਨੂੰ ਦੀ ਸਪੋਰਟ ਕੀਤੀ। ਸੋ ਰੈਫਰੈਂਡਮ ਲਫ਼ਜ਼ ਨੂੰ ਲੈ ਕੇ ਜਿਵੇਂ ਇਹਨਾਂ ਨੇ ਇੱਕ ਆਸਟ੍ਰੇਲੀਅਨ ਗਵਰਨਮੈਂਟ ਨਾਲ ਇੱਕ ਡਿਪਲੋਮੈਟਿਕ ਕ੍ਰਾਈਸਿਸ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਦੇ 'ਚ ਵੀ ਉਹ ਫੇਲ ਹੋਏ। ਮੌਕੇ ਦੇ ਉੱਤੇ ਵੀ ਜੋ ਸਿੱਖ ਸੰਗਤਾਂ ਦਾ ਰਿਸਪੌਂਸ ਸੀ ਉਸ ਨੇ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀ ਔਕਾਤ ਦੱਸ ਦਿੱਤੀ। ਔਰ ਜਿਵੇਂ ਸਿੱਖ ਜਥੇਬੰਦੀਆਂ ਔਰ ਗੁਰਦੁਆਰਾ ਕਮੇਟੀਆਂ ਨੇ ਇੱਕ ਬੜੇ ਚੰਗੇ ਢੰਗ ਦੇ ਨਾਲ ਓਵਰ ਰਿਐਕਟ ਵੀ ਨਹੀਂ ਕੀਤਾ, ਲੇਕਿਨ ਉਹਨਾਂ ਨੂੰ ਜਿਹੜਾ ਆਨੇ ਵਾਲੀ ਥਾਂ ਤੇ ਵੀ ਟਿਕਾ ਕੇ ਰੱਖਿਆ। ਹੁਣ ਔਰ ਅਸੀਂ ਜਿਹੜਾ ਹਮੇਸ਼ਾ ਇਹ ਸਮਝਦੇ ਹਾਂ ਕਿ ਵੀ ਕਦੇ ਇਹਨਾਂ ਨੂੰ ਅੰਡਰ ਐਸਟੀਮੇਟ ਨਾ ਕਰੋ। ਇਹ ਲੋੜ ਵੇਲੇ ਗਧੇ ਨੂੰ ਪਿਓ ਕਹਿਣ ਵੇਲੇ ਨੇ, ਲੰਮੇ ਪੈ ਜਾਣਗੇ ਇਵੇਂ ਲੱਗੇਗਾ ਵੀ ਮਰ ਗਏ ਨੇ, ਪਰ ਇਹ ਸਾਹ ਰੁਕਿਆ ਹੋਏਗਾ ਇਹਨਾਂ ਨੇ, ਫਿਰ ਇਹ ਕਿਸੇ ਪਾਸਿਓਂ ਦੀ ਨਿਕਲ ਕੇ ਜਿਹੜਾ ਪਿੱਠ ਤੇ ਵਾਰ ਕਰਨਗੇ। ਇਹ ਇਹਨਾਂ ਦਾ ਜੇ ਤੁਸੀਂ 3500 ਸਾਲ ਦਾ ਰਿਗਵੇਦ ਦੇ ਜ਼ਮਾਨੇ ਤੋਂ ਇਹਨਾਂ ਦੀ ਸਰਵਾਈਵਲ ਔਰ ਇਹਨਾਂ ਦਾ ਰੂਲ ਦੋਨੋਂ ਨੂੰ ਦੇਖੋਗੇ ਤਾਂ ਫਿਰ ਤੁਹਾਨੂੰ ਭੁਲੇਖਾ ਨਹੀਂ ਹੁੰਦਾ ਕਿ ਭਾਈ ਇਹ ਕੀ ਨੇ। ਹੁਣ ਇੱਕ ਪਾਸੇ ਔਰ ਸਾਨੂੰ ਇਹ ਪਤਾ ਸੀ ਕਿ ਵੀ ਇਹਨਾਂ ਨੇ ਟਿਕ ਕੇ ਨਹੀਂ ਬਹਿਣਾ। ਹੁਣ ਇਹਨਾਂ ਨੇ ਕਿਉਂਕਿ ਇਸ ਵਰੇ 'ਚ ਆਸਟ੍ਰੇਲੀਅਨ ਪ੍ਰਾਈਮ ਮਿਨਿਸਟਰ ਨੇ ਵੀ ਜਾਣਾ ਹੈ, ਕੁਆਡ ਵੀ ਦੀ ਹੱਡੀ ਵੀ ਫਸੀ ਹੋਈ ਹੈ, ਅਦਰਵਾਈਜ਼ ਵੀ G20 ਦਾ ਜਿਹੜੀ ਪ੍ਰੈਜ਼ੀਡੈਂਸੀ ਇੰਡੀਆ ਨੇ ਕਰਨੀ ਹੈ ਉਹਨੂੰ ਲੈ ਕੇ ਵੀ। ਸੋ ਇਸ ਵੇਲੇ ਜਿੱਥੇ ਉਹ ਆਪਣਾ PR ਕਰਨ ਦੀ ਕੋਸ਼ਿਸ਼ ਦੇ ਵਿੱਚ ਨੇ, ਉੱਥੇ ਸਿੱਖਾਂ ਨੂੰ ਵਿਲੀਫਾਈ ਕਰਨ ਦੇ ਯਤਨਾਂ 'ਚ ਵੀ ਨੇ ਤਾਂ ਕਿ ਉਹਨਾਂ ਨੂੰ ਜਿੱਥੇ ਵੀ ਰੋਕਿਆ ਜਾ ਸਕਦਾ ਉਹਨਾਂ ਦੀ ਆਜ਼ਾਦੀ ਦੇ ਰਸਤੇ 'ਚ ਰੋਕ ਕੇ ਐਟਲੀਸਟ ਜੇ ਉਹਨਾਂ ਦੇ ਖਿਲਾਫ ਲੌਬੀ ਨਹੀਂ ਬਣਦੀ ਤੇ ਉਹਨਾਂ ਦੇ ਜਿਹੜਾ ਮਾਰਚ ਹੈ ਟੂਵਰਡਸ ਫਰੀडम, ਆਪਣੀ ਯੂਨੀਕ ਆਈਡੈਂਟੀਟੀ, ਪੰਜ ਕਕਾਰੀ ਰੂਪ, ਉਸ ਨੂੰ ਹਾਰਟ ਕੀਤਾ ਜਾਏ। ਹੁਣ ਜਿਹੜੀਆਂ ਆਸਟ੍ਰੇਲੀਆ ਤੋਂ ਖਬਰਾਂ ਆ ਰਹੀਆਂ ਨੇ ਉਹ ਚਿੰਤਾ ਵਾਲੀਆਂ ਵੀ ਨੇ, ਪਰ ਮੈਂ ਸਮਝਦਾ ਕਿ ਇਹ ਐਕਸਪੈਕਟਡ ਲਾਈਨ ਦੇ ਉੱਤੇ ਨੇ। ਜਿਵੇਂ ਆਸਟ੍ਰੇਲੀਅਨ ਸਿੱਖ ਸੰਗਤਾਂ ਨੇ, ਗੁਰਦੁਆਰਾ ਕਮੇਟੀਆਂ ਨੇ ਸਿਆਣਪ ਦੇ ਨਾਲ ਪਿਛਲੇ ਹਮਲਿਆਂ ਨੂੰ ਪਛਾੜਿਆ, ਉਵੇਂ ਹੀ ਹੁਣ ਵੀ ਪਛਾੜਨ ਦੀ ਲੋੜ ਹੈ। ਔਰ ਲੇਟੈਸਟ ਜਿਹੜਾ ਉਹਨਾਂ ਦਾ ਮੂਵ ਹੈ ਕਿ ਕਿਵੇਂ ਦੁਰਗਾ ਮੰਦਿਰ ਵਿਕਟੋਰੀਆ 'ਚ ਜਿਹੜਾ ਉਹਨਾਂ ਦੀ ਇੱਕ ਵਜ਼ੀਰ, ਔਰ ਹਾਲਾਂ ਜੇ ਤੁਸੀਂ ਦੇਖੋ ਵਜ਼ੀਰ ਵੀ ਨਹੀਂ ਉਹਦੀ ਕੋਈ ਨੁਮਾਇੰਦਾ ਲੱਗਦੀ ਹੈ, ਉਹਨੂੰ ਜਿੱਥੇ ਉਹ ਗਈ ਉੱਥੇ ਉਹਨਾਂ ਨੇ ਉਹਨੂੰ ਜਿਹੜਾ ਹੱਥ ਲਿਖਤ ਹੀ ਇੱਕ ਮੈਮੋਰੈਂਡਮ ਟਾਈਪ ਦਿੱਤਾ,
ਉਸ 'ਚ ਉਹਨਾਂ ਨੇ ਜਿਹੜੀਆਂ ਮੰਗਾਂ ਕੀਤੀਆਂ, ਜੇ ਮੈਂ ਉਹਨਾਂ ਦਾ, ਔਰ ਉਸ ਦੇ ਉੱਤੇ ਇਕੱਲਾ ਇਹੀ ਨਹੀਂ, ਇੱਕ ਪੈਟੀਸ਼ਨ ਵੀ ਉਹਨਾਂ ਨੇ ਦਾਗੀ ਕਿ ਜੀ ਇੰਨੇ ਹਜ਼ਾਰ ਇਹਦੇ ਤੇ ਦਸਤਖਤ ਕਰਵਾਓ, ਔਰ ਉਹਦੇ 'ਚ ਉਹਨਾਂ ਨੇ ਕੰਸਰਨ ਨੇ ਕਿਹਾ ਕਿ ਜੀ ਜੇ ਸਟ੍ਰਿਕਟ ਲਾ ਨਹੀਂ ਬਣਦੇ, ਇਟ ਇਜ਼ ਅ ਮੈਟਰ ਆਫ ਟਾਈਮ ਬਿਫੋਰ ਐਨ ਆਸਟ੍ਰੇਲੀਅਨ ਇਜ਼ ਕਿਲਡ ਬਾਈ ਵਨ ਆਫ ਥੀਸ ਵੈਪਨਸ। ਹੁਣ ਉਹਨਾਂ ਦੀ ਮੰਗ ਇਹ ਹੈ ਕਿ ਭਾਈ ਜਿਹੜੇ ਆਸਟ੍ਰੇਲੀਆ ਦੇ ਵਿੱਚ ਹੁਣ ਇਹ ਪੈਟੀਸ਼ਨ ਜਿਹੜੀ ਉਹਨਾਂ ਨੇ ਲਾਂਚ ਕੀਤੀ ਹੈ, ਜਿਹੜੀ ਲਾਂਚ ਕੀਤੀ ਹੈ change.org ਦੇ ਉੱਤੇ, ਆਸਟ੍ਰੇਲੀਅਨ ਹਿੰਦੂ ਐਸੋਸੀਏਸ਼ਨ ਦੀ ਪੈਟੀਸ਼ਨ ਹੈ। ਉਹਦੇ 'ਚ ਹੈ uniform laws must be introduced in all Australian states and territories to ban the carrying of weapons in public places by civilians। ਕਿ law ਬਣਾਓ uniform ਤਾਂ ਕਿ ਕਿਰਪਾਨ ਜਾਂ ਕੋਈ ਵੈਪਨ ਲੈ ਕੇ ਪਬਲਿਕ ਪਲੇਸਿਸ ਤੇ ਨਾ ਜਾ ਸਕੇ। ਫਿਰ ਇਸ ਮੰਗ ਦਾ ਆਧਾਰ ਬਣਾਉਣ ਲਈ ਉਹਨਾਂ ਨੇ ਇਹ ਜਿਹੜਾ ਰੈਫਰੈਂਡਮ ਦੇ ਦੌਰਾਨ ਜਿਹੜੀ ਖੁਦ ਇਹਨਾਂ ਨੇ ਪ੍ਰੋਵੋਕੇਸ਼ਨ ਕੀਤੀ, ਉਸ ਘਟਨਾ ਨੂੰ ਆਧਾਰ ਬਣਾਇਆ। ਉਹਨਾਂ ਨੇ ਕਿਹਾ ਕਿ ਜੀ during the episode members of the Khalistani cult committed the offences of kidnapping, robbery, malicious wounding। ਹੁਣ ਜਿਹੜੇ ਚਾਰ ਇਹ ਹੈ ਹਿੰਦੂਤਵਾ ਦਾ ਤੁਸੀਂ ਜਿਹੜਾ ਨੈਫੇਰੀਅਸ ਡਿਜ਼ਾਈਨ ਔਰ ਡਰਟੀ ਮਾਈਂਡਸੈਟ। ਹੁਣ ਉਹ 4 ਗੁਜਰਾਤੀ ਹਿੰਦੂਤਵੀ ਗੂਨ ਫੜੇ, ਜਿਨ੍ਹਾਂ ਕੋਲੋਂ ਬਰਸ਼ ਔਰ ਦੂਸਰਾ ਵੀ ਮਿਲਿਆ, ਉਹਨਾਂ ਦੀ ਕਨਫੈਸ਼ਨ ਵੀ ਹੈ। ਹੁਣ ਉਹਨਾਂ ਨੂੰ ਔਰ ਕਾਰ 'ਚ ਬੈਠਿਆਂ ਨੂੰ ਵੀ ਉਹਨਾਂ ਨੇ ਫੜਿਆ। ਹੁਣ ਉਹਨੂੰ ਇਹ ਕਹਿ ਰਹੇ ਨੇ ਦੇਖੋ ਇਹਨਾਂ ਨੇ ਖਾਲਿਸਤਾਨੀ ਕਲਟ ਵਾਲਿਆਂ ਨੇ ਉਹਨਾਂ ਨੂੰ ਕਿਡਨੈਪ ਕੀਤਾ, ਰੋਬਰੀ ਕੀਤੀ ਔਰ ਮੈਲੀਸ਼ੀਅਸ ਵੂੰਡ ਜ਼ਬਰਦਸਤੀ ਉਹਨਾਂ ਤੋਂ ਇਹ ਕਵਾਇਆ, ਔਰ ਇਹ ਸਾਰਾ ਇਹਨਾਂ ਦੇ ਉੱਤੇ। ਫਿਰ ਉਹਨਾਂ ਨੇ ਇਹ ਮਿਲੀਸ਼ੀਆ 29 ਇਹ ਪ੍ਰੀਵੀਅਸ ਨਾਈਟ ਦੀ ਗੱਲ ਹੈ 28 ਦੀ, ਉਹਨੂੰ ਆਧਾਰ ਬਣਾਇਆ। ਫਿਰ 29 ਜਨਵਰੀ ਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕਿਵੇਂ ਸਰਪ੍ਰਾਈਜ਼ ਅਟੈਕ ਔਨ ਅ ਗਰੁੱਪ ਆਫ ਇੰਡੀਅਨਸ ਹੂ ਆਰ ਵਾਕਿੰਗ ਪੀਸਫੁਲੀ ਵਿਦ ਇੰਡੀਅਨ ਫਲੈਗਸ ਔਨ ਅ ਪਬਲਿਕ ਰੋਡ ਐਂਡ ਓਕੇ ਲਾਅ ਦੇ ਮੁਤਾਬਕ ਸੀ। ਦੂਜੇ ਤੇ ਉਹ ਝੂਠ ਸਭ ਨੇ ਦੇਖਿਆ ਕਿ ਭਾਈ ਕਿਵੇਂ ਉਹਨਾਂ ਨੇ ਪ੍ਰਵੋਕ ਕੀਤਾ। ਬਿਲਕੁਲ। ਹੁਣ ਇਹ ਕਹਿੰਦੇ ਨੇ ਜੀ ਅਨਲੈਸ ਸਟ੍ਰਿਕਟ ਲਾਜ਼ ਆਰ ਇੰਟਰੋਡਿਊਸਡ ਇਟ ਇਜ਼ ਓਨਲੀ ਅ ਮੈਟਰ ਆਫ ਟਾਈਮ ਬਿਫੋਰ ਐਨ ਆਸਟ੍ਰੇਲੀਅਨ ਇਜ਼ ਕਿਲਡ ਬਾਈ ਵਨ ਆਫ ਥੀਸ, ਕਿ ਆਸਟ੍ਰੇਲੀਅਨ ਮਾਰ ਦੇਣੇ ਨੇ ਇਹਨਾਂ ਨੇ। ਇਹ ਲਾਅ ਬਣਾਓ। ਔਰ ਉਹਨਾਂ ਦੀ ਮੰਗ ਕੀ ਹੈ ਕਿ ਇਹ ਜਿਹੜਾ ਵੈਪਨਸ ਤੇ ਪਾਬੰਦੀ ਲਾਓ। ਹਾਂ, ਜੇ ਸਿੱਖਾਂ ਦੇ ਜਿਹੜੇ ਐਕੋਮੋਡੇਟ ਕਰਨਾ ਉਹਨਾਂ ਦੇ ਰਿਲੀਜੀਅਸ ਬਰੀਫ ਨੂੰ, ਸਿੱਖਸ ਆਰ ਪਰਮਿਟਡ ਟੂ ਕੈਰੀ ਅ ਕਿਰਪਾਨ। The kirpan must be no bigger than 8.5 centimeters with no sharp edges or points and kirpan must be worn under clothing। ਇਹ ਹੁਣ ਹਿੰਦੂਤ ਵੀ ਸਾਨੂੰ ਦੱਸਣਗੇ। ਹੁਣ ਕਹਿਣਾ ਪੈਣਾ ਤੁਸੀਂ ਆਪਣੇ ਕਨਸਟੀਟਿਊਸ਼ਨ ਸਾਡੇ ਕਿਰਪਾਨ ਦਾ ਸਾਈਜ਼ ਮਿੱਥ ਕੇ ਦਿਖਾਓ, ਜਿੱਥੋਂ ਤੁਸੀਂ ਆਏ ਹੋ, ਜਿਹਨੂੰ ਤੁਸੀਂ ਉਹ ਗੰਦਸਤਾਨ ਨੂੰ ਜਿਹੜਾ ਉਹ ਰਾਮ ਰਾਜ ਦੇ ਥੱਲੇ ਵੇਚਦੇ ਹੋ। ਹੁਣ ਕੱਲਾ ਇਹੀ ਨਹੀਂ ਹੈ, ਔਰ ਮੈਂ ਸ਼ੁਕਰਗੁਜ਼ਾਰ ਹਾਂ ਆਪਣੇ ਆਸਟ੍ਰੇਲੀਅਨ ਵੀਰਾਂ ਦਾ ਵੀ ਉਹਨਾਂ ਨੇ ਈਵਨ ओरिजिनल मैनू वो डॉक्यूमेंट भेजा, कंट्रोल ऑफ वैपन्स एक्ट 1990, अमेंडमेंट ऑफ द जनरल एग्जैम्पशन अंडर सैक्शन 8B टू पोजैस सॉर्ड्स, कि किवें इस एक्ट दे विच अमेंडमेंट की गई जिहदे थल्ले कॉलम 1 दे विच उन्हां ने टेबल ए दे कॉलम 1 दे विच सिखां नूं हक दिता है। ये 2009 दा असीं देखते ए सिख whose religious practices require the carrying and possession of a kirpan, a specific type of sword। ਇਹ ਉਹਨਾਂ ਨੇ ਕਿਹਾ ਕਿ ਜੀ ਇਹ ਸਿੱਖਾਂ ਦਾ ਹੱਕ ਹੈ, ਉਹਨਾਂ ਦਾ ਧਾਰਮਿਕ ਪਾਰਟ ਹੈ। ਕਾਲਮ 2 ਚ ਉਹਨਾਂ ਨੇ ਕਿਹਾ extent of exemption, bringing a kirpan into Victoria, causing a kirpan to be brought into or sent into Victoria, selling or purchasing a kirpan, displaying or advertising a kirpan for sale, possessing, using or carrying a kirpan for the purposes of the performance of duties associated with religious observance। तो उन्होंने यकीनी बनाया कि यही नहीं कि भाई कोई तुसी पहन सकते हो, तुसी व्यापार करना है, एक थां तो दूसरी थां ले जाना है, और इस दे नाल जिहड़ी है किते भी तुसी एडवरटाइज करना है, ये सारे तुहाडे हक बनते हैं। हुण इन्हां नूं हिंदू तवीआं नूं ये तकलीफ है, और ये उन्होंने बजाए कि पोलिटिकल आइडियोलॉजी तो मार खा गए, खालिस्तान रेफरेंडम तो रुकवा भी नहीं सके। ਹੁਣ ਉਹਨਾਂ ਨੇ ਖਾਲਿਸਤਾਨ ਨੂੰ ਕਲਟ ਕਹਿਣਾ ਸ਼ੁਰੂ ਕੀਤਾ ਹੈ। ਪੋਲੀਟੀਕਲ ਲੈਂਗੁਏਜ ਕਦੇ ਕਲਟ ਨਹੀਂ ਹੁੰਦਾ, ਇਹ ਰਿਲੀਜੀਅਸ 'ਚ ਹੁੰਦਾ। ਇਹਦਾ ਮਤਲਬ ਇਹ ਹੈ ਵੀ ਸਿੱਖੀਜ਼ਮ ਨੂੰ ਹੀ ਉਹ ਕਲਟ ਕਹਿ ਰਹੇ ਨੇ, ਸਿੱਖੀਜ਼ਮ ਨੂੰ ਖਾਲਿਸਤਾਨ ਕਹਿ ਰਹੇ ਨੇ, ਔਰ ਇਸ ਸਾਰੇ ਦੇ ਨਾਲ ਚੱਲਦੇ ਆ। ਔਰ ਮੇਰੀ ਜਦੋਂ ਵੀ ਗੱਲ ਹੁੰਦੀ ਹੈ ਜਿਹਨਾਂ ਜਿਹੜੇ ਦਿਲਚਸਪੀ ਰੱਖਦੇ ਨੇ ਸਾਰੇ ਕੁਝ ਕਰਨ ਦੀ, ਮੈਂ ਅੱਜ ਵੀ ਇਹ ਕਹਿ ਰਿਹਾ ਸੀ, ਮੈਂ ਕਿਹਾ ਜੀ ਇਹ ਨੈਪੋਲੀਅਨ ਤੋਂ ਕੁਝ ਸਿੱਖੀਏ। ਜਦੋਂ ਉਹਨੇ ਇਹ ਕਿਹਾ
ਕਿ ਦ ਬੈਸਟ ਫਾਰਮ ਆਫ ਡਿਫੈਂਸ ਇਜ਼ ਆਫੈਂਸ, ਅਟੈਕ ਐਂਡ ਅਟੈਕ ਐਂਡ ਅਟੈਕ, ਕਿ ਪਹਿਲਾਂ ਤੁਸੀਂ ਸਭ ਨੇ ਬਹੁਤ ਵਧੀਆ ਹੈਂਡਲ ਕੀਤਾ ਹੈ। ਬਿਲਕੁਲ। ਹੁਣ ਜਿਹੜਾ ਉਹਨਾਂ ਨੇ ਇਹ ਧਾਰਮਿਕ ਸਾਡੀ ਕਿਰਪਾਨ ਦੇ ਉੱਤੇ ਸਵਾਲ ਚੁੱਕ ਕੇ ਇਸ ਲੈਵਲ ਦੀ ਘਟੀਆ ਪਟੀਸ਼ਨ, ਔਰ ਕੱਲਾ ਇਹੀ ਨਹੀਂ, ਇੱਕ ਪਾਸੇ ਉਹਨਾਂ ਨੇ ਇਹ ਚੁੱਕਿਆ, ਦੂਸਰੇ ਪਾਸੇ ਉਹਨਾਂ ਨੇ ਸਿੱਖ ਬਿਜ਼ਨੈਸਿਸ ਦੂਸਰਿਆਂ ਤੀਸਰਿਆਂ ਦੇ ਐਡਰੈਸ ਦੇ ਕੇ ਉਹਨਾਂ ਦੇ ਬਾਈਕਾਟ ਦੀ ਲਾਈਨ ਦਿੱਤੀ ਆ, ਔਰ ਉਹਦੇ 'ਚ ਪੂਰੀ ਲਿਸਟ, ਕੋਈ ਕਾਰ ਸੇਲ ਵਾਲੇ ਨੇ, ਕੋਈ ਕਰਿਆਨੇ ਵਾਲੇ ਨੇ, ਕੋਈ ਹੋਰ ਨੇ ਸਿੱਖਾਂ ਦੇ, ਕਿ ਜੀ ਇਹਨਾਂ ਨੇ ਖਾਲਿਸਤਾਨ ਦੀ ਮਦਦ ਕੀਤੀ ਹੈ, ਸਿੱਖ ਨੇ ਇਹਨਾਂ ਦੀ ਜਿਹੜਾ ਬਾਈਕਾਟ ਕਰੋ। ਔਰ ਮੈਂ ਸਮਝਦਾ ਹਾਂ ਵੀ ਆਸਟ੍ਰੇਲੀਆ ਇੱਕ ਐਸਾ ਮੁਲਕ ਹੈ ਜੀ ਜਿੱਥੋਂ ਦੇ ਇੱਕ ਵੱਡੇ ਡਾਕਟਰ ਜਿਹੜਾ ਜ਼ਾਹਰ ਹੈ ਈਸਾਈ ਮਿਸ਼ਨਰੀ ਵੀ ਸੀ, ਗ੍ਰਾਮ ਸਟੇਨਸ, ਉੜੀਸਾ ਦੇ ਵਿੱਚ ਉਹਦੀ ਵਾਈਫ 20 ਸਾਲ ਤੋਂ ਉਹਨਾਂ ਨੇ ਕੋੜ ਦੇ ਮਰੀਜ਼ਾਂ ਦੇ ਲਈ ਕੰਮ ਕੀਤਾ। ਉਹਨਾਂ ਨੂੰ ਇਸ ਮਿਸਟਰ ਗ੍ਰੈਮ ਸਟੇਨਸ ਨੂੰ ਔਰ ਉਹਦੇ 2 ਬੱਚਿਆਂ ਦੇ ਨਾਲ ਜਿਹੜੇ ਸ਼ਾਇਦ 7 ਜਾਂ 9 ਸਾਲ ਦੇ ਸੀ, ਜਿਉਂਦੇ ਵੈਨ ਦੇ ਵਿੱਚ ਸਾੜ ਦਿੱਤਾ ਸੀ। ਬਜਰੰਗ ਦਲ, RSS ਦੀ ਆਊਟਫਿਟ, ਸੁਪਰੀਮ ਕੋਰਟ ਨੇ ਵੀ ਉਹਨੂੰ ਰਿਲੀਜੀਅਸ ਪਾਰਟ ਕਹਿ ਕੇ ਉਹਨਾਂ ਨੂੰ ਜਿਹੜਾ ਉਹ ਬਹੁਤ ਘੱਟ ਸਜ਼ਾ ਦੇ ਕੇ ਐਕਵਿਟ ਕਰ ਦਿੱਤਾ, ਉਹਨੂੰ ਓਨ ਕੀਤਾ ਸੀ। ਹੁਣ ਇਹ ਵੇਲਾ ਹੈ ਕਿ ਭਾਈ ਇਹ ਔਰ RSS ਨੂੰ ਦੀ ਜਿਹੜੀ ਉੱਥੇ ਲੋਕਲ ਹੈ ਨਾਨ ਪ੍ਰੋਫਿਟ ਦੇ ਥੱਲੇ ਉਹਨਾਂ ਨੇ ਜਿਹੜਾ ਐਗਜ਼ੈਂਪਸ਼ਨ ਲਈ ਹੋਈ ਹੈ, ਇਹ ਕੈਂਪੇਨ ਹੋਏ ਕਿ ਇਹ ਗ੍ਰੈਮ ਸਟੈਨਸ ਉਹਦੇ ਬੱਚਿਆਂ ਦੀਆਂ ਤਸਵੀਰਾਂ ਲਾ ਕੇ ਕਿ ਭਾਈ ਇਹ ਉਹ ਹਿੰਦੂਤਵਾ ਫਾਸ਼ਿਸਟ ਨਿਓ ਨਾਜ਼ੀ ਆਈਡੀਓਲੋਜੀ ਹੈ ਜਿਹੜੇ ਇਸ ਕਦਰ ਬਰੂਟਲ ਨੇ। ਨਵੰਬਰ 84 ਜੋ ਸਾਡੇ ਨਾਲ ਹੋਇਆ ਉਹ ਤਾਂ ਹੋਇਆ, ਤੁਸੀਂ ਆਪਣਾ ਦੇਖੋ ਕੀ ਹੋਇਆ, ਔਰ ਇਹਨਾਂ ਦਾ ਜਿਹੜਾ ਨਾਨ ਪ੍ਰੋਫਿਟ ਸਟੇਟਸ ਹੈ ਉਹ ਕੈਂਸਲ ਕੀਤਾ ਜਾਏ। ਹੁਣ ਬੈਕ ਸਟੈਪ ਕਰਕੇ ਜਾਂ ਡਿਫੈਂਸਿਵ ਪਲੇ ਕਰਨ ਦੀ ਲੋੜ ਨਹੀਂ, ਹੁਣ ਐਗਰੈਸਿਵਲੀ ਇਹਨਾਂ ਨੂੰ ਇਹਨਾਂ ਦੀ ਬੋਲੀ 'ਚ ਬਜਾਏ ਅਸੀਂ ਡਿਫੈਂਡ ਕਰੀਏ ਜੀ ਕਿਰਪਾਨ ਸਾਡਾ, ਉਹ ਤਾਂ ਸਾਨੂੰ ਕਾਨੂੰਨੀ ਹੱਕ ਆਸਟ੍ਰੇਲੀਆ 'ਚ ਲਿਆ ਹੋਇਆ ਸਾਡੇ ਵੀਰਾਂ ਨੇ ਸਟਰਗਲ ਕਰਕੇ। ਹੁਣ ਇਹਨਾਂ ਨੂੰ ਜਿਹੜਾ ਔਨ ਦਾ ਰਨ ਕਰਨਾ ਬੜਾ ਜ਼ਰੂਰੀ ਹੈ, ਪੀਸਫੁਲੀ ਰਹਿੰਦੇ ਆ, ਲੇਕਿਨ ਇਹ ਤਾਂ ਹੀ ਸੰਭਵ ਹੋਏਗਾ ਜੇ ਇਸ ਦੇ ਉੱਤੇ ਹੋਰ ਹੁਣ ਜਿਹੜੀਆਂ ਉਹ ਮੰਗਾਂ ਰੱਖ ਰਹੇ ਨੇ, ਉਹਨਾਂ ਨੇ ਕਿਹਾ ਜੀ ਇਹਨਾਂ ਨੂੰ ਰਿਪੋਰਟ ਕਰੋ ਨਿਹੰਗਾਂ ਨੂੰ, ਔਰ ਇਹਨਾਂ ਦੇ ਜਿਹੜੇ ਹਥਿਆਰਾਂ ਦੇ ਉੱਤੇ ਕਿਰਪਾਨ ਦੇ ਉੱਤੇ ਪਾਬੰਦੀ ਲਾਓ, ਔਰ ਤੀਸਰੇ ਪਾਸੇ ਸਿੱਖ ਵਪਾਰਕ ਅਦਾਰਿਆਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਹੁਣ ਇਹ 3 ਪੁਆਇੰਟ ਜਿਹੜੇ ਨੇ ਇਹ ਬਿਲਕੁਲ ਹੇਟ ਕ੍ਰਾਈਮ ਦੇ ਖੇਤਰ 'ਚ ਵੀ ਆਉਂਦੇ ਨੇ। ਆਸਟ੍ਰੇਲੀਅਨ ਲਾ ਐਨਫੋਰਸਮੈਂਟ ਏਜੰਸੀਜ਼ ਨੂੰ ਵੀ ਦੱਸੋ ਕਿ ਭਾਈ ਇਹ ਕਰ ਰਹੇ ਨੇ, ਔਰ ਆਲਰੇਡੀ ਕਿਸਾਨ ਲਹਿਰ ਦੇ ਵੇਲੇ ਇਹ ਉਹ ਜੋ ਇਹਨਾਂ ਨੇ ਹਿੰਸਾ ਕੀਤੀ ਜਿਹੜੇ ਫਿਰ ਕਾਨੂੰਨੀ ਤੌਰ ਤੇ ਡਿਪੋਰਟ ਹੋਏ, ਉਹ ਵੀ ਉਦਾਹਰਣ ਹੈ। ਇਸ ਡਾਕਟਰ ਗ੍ਰੈਮ ਸਟੇਨਸ ਦੀ ਵੀ ਉਦਾਹਰਣ ਹੈ, ਔਰ ਇਹ ਜੋ ਹੁਣ ਕਰਤੂਤਾਂ ਕਰ ਰਹੇ ਨੇ ਜਿਸ ਕਿਸਮ ਦੀਆਂ ਪਟੀਸ਼ਨਾਂ ਰਾਹੀਂ, ਇਸ ਦਾ ਇਹੀ ਜਵਾਬ ਹੈ। ਹੁਣ ਜਿਹੜਾ ਗਿਣਤੀਆਂ ਮਿਣਤੀਆਂ ਜਾਂ ਦੂਜਾ ਕੋਈ ਬਿਨਾਂ ਕਿਸੇ ਘਬਰਾਹਟ, ਹੁਣ ਜੇ ਉਹਨਾਂ ਨੇ ਓਪਨਲੀ ਚੈਲੰਜ ਕੀਤਾ, ਹਾਂ within the parameters of the law, ਕਾਨੂੰਨ ਨੂੰ ਆਪਣੇ ਹੱਥਾਂ 'ਚ ਨਹੀਂ ਲੈਣਾ, ਪਰ ਇਹਨਾਂ ਨੂੰ ਭਜਾਉਣਾ ਜਿਹੜਾ ਉਹ ਬੜਾ ਜ਼ਰੂਰੀ ਹੈ। ਜੀ ਡਾਕਟਰ ਸਾਹਿਬ ਤੁਹਾਡੇ ਨਾਲ, ਸੋ ਡਾਕਟਰ ਸਾਹਿਬ ਥੱਲੇ ਬ੍ਰੇਕ, ਸੋ ਵਿਊਅਰਸ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084, ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀਆਂ ਕਹਿੰਦੇ ਆ। ਸਵੈਂਡ ਵਾਲੇ ਸੈਕਸ਼ਨ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਸ ਗੱਲ ਦੀ ਸੰਭਾਵਨਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਰਿਆਣੇ ਦੇ ਸਰਕਾਰੀ ਸਿੱਖਾਂ ਵੱਲੋਂ
ਇਤਿਹਾਸਕ ਗੁਰਦੁਆਰਿਆਂ ਨੂੰ ਸ਼੍ਰੋਮਣੀ ਕਮੇਟੀ ਦੇ ਕੰਟਰੋਲ ਤੋਂ ਜ਼ਬਰੀ ਖੋਇਆ ਜਾਏਗਾ। ਇਸ ਟਕਰਾਅ ਜਿਹੜਾ ਇਹ ਟਕਰਾਅ ਹੈ ਇਹ ਕਾਫੀ ਖੂਨੀ ਟਕਰਾਅ ਹੋ ਸਕਦਾ ਹੈ ਜੋ ਕਿ ਬੀਜੇਪੀ ਚਾਹੁੰਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬੀਜੇਪੀ ਔਰ ਇਹਨਾਂ ਦੀ ਮਾਂ RSS ਇਹਨਾਂ ਨੇ ਸਿੱਖ ਕੌਮ ਨੂੰ ਚਾਰ ਚਫੇਰਿਓਂ ਘੇਰਿਆ ਹੋਇਆ। ਅੱਛਾ, ਅੱਡ-ਅੱਡ ਹਥਿਆਰ ਜਿਹੜੇ ਨੇ ਉਹ ਇਸਤੇਮਾਲ ਕਰ ਰਹੇ ਨੇ, ਸਾਮ ਦਾਮ ਦੰਡ ਭੇਦ ਦੇ। ਜੀ, ਮੰਦੇ ਭਾਗਾਂ ਨੂੰ ਜਦੋਂ ਅਸੀਂ ਸਾਡੇ ਜਿਹੜੇ ਸਿਰਫ ਫੇਥ ਦੇ ਕੇਂਦਰ ਹੀ ਨਹੀਂ ਨੇ, ਗੁਰਦੁਆਰੇ ਸਾਡਾ ਸਭ ਕੁਝ ਨੇ, ਸਾਡੇ ਜਾਨ ਪ੍ਰਾਣ ਨੇ, ਔਰ ਉਹਨਾਂ ਨੇ ਆਲਰੇਡੀ ਤਖਤ ਹਜ਼ੂਰ ਸਾਹਿਬ ਕਮੇਟੀ, ਪਟਨਾ ਸਾਹਿਬ ਔਰ ਲੇਟਲੀ ਦਿੱਲੀ ਦੀ ਕਮੇਟੀ 'ਚ ਬੀਜੇਪੀ ਦੇ ਜਮੂਰੇ ਕਾਲਕਾ ਮਨਜਿੰਦਰ ਸਿਰਸਾ ਜਿਹੜੇ ਨੇ ਉਹ ਬਿਠਾਏ ਹੋਏ ਨੇ। ਗੋਲਕਾਂ ਵੀ ਲੁੱਟ ਰਹੇ ਨੇ ਔਰ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਵੀ ਪ੍ਰਚਾਰ ਰਹੇ ਨੇ। ਜੀ, ਔਰ ਜਿਵੇਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਂ ਥੱਲੇ ਹਰਿਆਣੇ ਦੇ ਸਿੱਖਾਂ ਨੂੰ ਸ਼੍ਰੋਮਣੀ ਕਮੇਟੀ ਦੇ ਖਿਲਾਫ ਹੀ ਖੜਾ ਨਹੀਂ ਕੀਤਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਪਰੀਮ ਕੋਰਟ ਰਾਹੀਂ ਉਸ ਨੂੰ ਜਸਟੀਫਾਈ ਕੀਤਾ ਵੀ ਹਕੂਮਤ ਬਣਾ ਸਕਦੀ ਹੈ, ਜਿਹੜੀ ਸਰਾਸਰ ਜਿਹੜੀ ਹੈ ਵਾਇਓਲੇਸ਼ਨ ਹੈ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੀ ਵੀ। ਬਿਲਕੁਲ। ਔਰ ਉਸ 'ਚ ਈਵਨ ਮਨੋਹਰ ਲਾਲ ਖੱਟੜ ਨੇ ਅੱਗੇ ਜਾਂਦਿਆਂ ਜਿਸ ਲੈਵਲ ਦੇ ਉੱਤੇ ਉਹਨੇ ਆਪਣੇ ਜਿਹੜੇ ਦੁਮਛੱਲੇ ਨੇ 61 ਮੈਂਬਰੀ ਕਿ ਕਿੰਨੀ 50 ਮੈਂਬਰ ਜਿਹੜੇ ਨੇ ਉਹਨਾਂ ਦੀ ਹਰਿਆਣਾ ਕਮੇਟੀ ਐਡਹੌਕ ਕਮੇਟੀ 41 ਮੈਂਬਰ ਐਡਹੌਕ ਕਮੇਟੀ ਵੀ ਬਣਾਈ, ਜਿਹਦੇ ਸਾਰੇ ਆਪਣੇ ਦੁਮਛੱਲੇ ਇੱਕ ਮਹੰਤ ਸੇਵਾ ਪੰਥੀ ਉਸ ਨੂੰ ਖੜਾ ਕੀਤਾ। ਔਰ ਧੜੱਲੇ ਦੇ ਨਾਲ ਇਹਦਾ ਮਤਲਬ ਹੈ ਵੀ ਹਰਿਆਣੇ 'ਚ 50 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਉਹ ਉਹਨਾਂ ਨੇ ਜਿਹੜਾ ਉਹ ਹਥਿਆਣੇ ਨੇ। ਹੁਣ ਉਹ ਸਾਰੀ ਪ੍ਰੋਸੈਸ ਪੂਰੀ ਹੋ ਗਈ, ਸੁਪਰੀਮ ਕੋਰਟ 'ਚ ਰਿਵਿਊ ਪਟੀਸ਼ਨ ਵੀ ਜਿਹੜੀ ਆ ਉਹਨੇ ਰਿਜੈਕਟ ਕਰ ਦਿੱਤੀ। ਹੁਣ ਜਿਹੜੀ ਖਬਰ ਮੈਂ ਅੱਜ ਦੇਖੀ ਟ੍ਰਿਬਿਊਨ 'ਚ, ਔਰ ਮੈਨੂੰ ਲੱਗਾ ਵੀ ਆਉਣ ਵਾਲੇ ਦਿਨਾਂ 'ਚ ਅਸੀਂ ਦੇਖਾਂਗੇ ਕਿ ਇੱਕ ਖੂਨੀ ਟਕਰਾਅ ਵਾਲਾ ਮਾਹੌਲ ਸਿਰਜਿਆ ਜਾ ਰਿਹਾ। ਹਰਿਆਣਾ ਸਿੱਖਸ ਟੂ ਟੇਕ ਕੰਟਰੋਲ ਆਫ SGPC ਗੁਰਦੁਆਰਾਜ਼ ਇਨ देयर ਸਟੇਟ। ਹੁਣ ਉਹ ਸਾਰੇ ਕੋਈ ਝਿੰਡਾ, ਕੋਈ ਮਹੰਤ, ਕੋਈ ਦਾਦੂਵਾਲ, ਸਭ ਚੋਰ ਕਿਸਮ ਦੇ ਲੋਕ ਜਿਹੜੇ ਨੇ, ਜਿਹੜੇ ਭੁੱਖੇ ਅਹੁਦਿਆਂ ਦੇ ਪੈਸੇ ਗੋਲਕਾਂ ਦੀ ਦੌੜ ਉਹ ਹੱਥ ਰੋਕੇ ਬਣੇ ਹੋਏ ਨੇ ਬੀਜੇਪੀ ਦੇ। ਉਹਨਾਂ ਨੇ SGPC ਨੂੰ ਕਿਹਾ ਕਿ ਜੀ ਜਾਂ ਤਾਂ ਸਾਨੂੰ ਜਿਹੜਾ ਵੀ ਵਿਲ ਨਾਟ ਗਿਵ SGPC ਐਨੀ ਚਾਂਸ ਟੂ ਪੁਆਇੰਟ ਅ ਫਿੰਗਰ ਐਟ ਦਾ ਹਰਿਆਣਾ ਸਿੱਖਸ ਕਿ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੇ ਹਵਾਲੇ ਕਰ ਦਿਓ ਪੀਸਫੁਲੀ, ਔਰ ਆਲਰੇਡੀ ਜੇ ਤੁਸੀਂ ਨਾ ਕੀਤਾ ਫਿਰ ਸਾਡੇ ਕੋਲ ਦੂਸਰੀ ਆਪਸ਼ਨ ਇਹੀ ਹੋਏਗੀ ਕਿ ਅਸੀਂ ਫੋਰਸਫੁਲੀ ਆਕੂਪਾਈ ਕਰੀਏ, ਕਿਉਂਕਿ ਜ਼ਾਹਰ ਹੈ ਕਿ SGPC ਦੇ ਕੰਟਰੋਲ 'ਚ ਨੇ, ਉੱਥੇ ਜੋ ਸੇਵਾ ਸੰਭਾਲ ਦੂਸਰਾ ਚੱਲਦਾ। ਸੋ ਮੈਨੂੰ ਇਹ ਲੱਗਦਾ ਹੈ ਵੀ ਜਿਸ ਕਿਸਮ ਦੇ ਹਾਲਾਤ ਉਹਨਾਂ ਨੇ ਉਸ ਕ੍ਰਿਮੀਨਲ ਔਰ ਮਰਡਰਰ ਔਰ ਰੇਪਿਸਟ ਰਾਮ ਰਹੀਮ ਨੂੰ ਛੱਡ ਕੇ ਬਣਾਏ, ਉਹ ਬਾਗਪਤ 'ਚ ਬਿਠਾਇਆ ਹੋਇਆ, UP 'ਚ ਸਲਾਬਤਪੁਰੇ ਡੇਰੇ 'ਚ ਕਿੰਨਾ ਇਕੱਠ ਉਹਨਾਂ ਨੇ ਸਰਕਾਰ ਦੀ ਐਨਕਰੇਜਮੈਂਟ ਦੇ ਨਾਲ ਕਰਕੇ ਦੂਸਰਿਆਂ ਨੂੰ ਰੋਕਿਆ ਕਿ ਬਈ ਤੁਸੀਂ ਇਹ ਕਿਸੇ ਨੂੰ ਰੋਕ ਨਹੀਂ ਸਕਦੇ। ਹੁਣ ਇਹ ਵੀ ਇੱਕ ਪਾਰਟ ਜਿਹੜਾ, ਔਰ ਇੰਨੇ ਕੁ ਚੈਲੰਜਸ ਇੰਨੀਆਂ ਥਾਵਾਂ ਤੋਂ ਖੜੇ ਕੀਤੇ ਹੋਏ ਨੇ ਕਿ ਬਹੁਤਿਆਂ ਨੂੰ ਪਤਾ ਹੀ ਨਹੀਂ ਲੱਗਦਾ। ਔਰ ਵਾਕਈ ਇਹ ਹਾਲਾਤ ਇਹ ਨੇ ਕਿ ਵੀ ਉਹਨਾਂ ਨੇ ਇੱਕ ਪਾਸੇ ਅਕਾਲੀ ਦਲ ਇਰੈਲੇਵੈਂਟ ਬਣਾ ਦਿੱਤਾ ਹੈ। ਹੁਣ ਜੇ ਕੌਮੀ ਇਨਸਾਫ ਮੋਰਚਾ ਲੱਗਾ ਹੈ ਮੋਹਾਲੀ ਔਰ ਚੰਡੀਗੜ੍ਹ ਦੀਆਂ ਬਰੂਹਾਂ ਤੇ, ਬਰਗਾੜੀ ਮੋਰਚਾ ਵਾਲਿਆਂ ਨੇ ਉਹਦੇ 'ਚ ਮਰਜ ਨੇ ਉਹ ਆਪਣਾ ਜਿਹੜਾ ਉਹਨਾਂ ਨੇ ਲਾਇਆ ਹੋਇਆ। ਕਿੰਨੀ ਐਨਰਜੀ, ਕਿੰਨੀ ਤਾਕਤ ਕਿੱਥੇ ਕਿੱਥੇ ਜਿਹੜੀ ਆ ਉਹ ਵੰਡੀ ਜਾ ਰਹੀ ਹੈ। ਤੇ ਦੂਸਰੇ ਪਾਸੇ ਜੇ ਹਰਿਆਣੇ ਵਾਲਾ ਜਿਹੜਾ ਪਾਰਟ ਹੈ ਉਹ ਸ਼੍ਰੋਮਣੀ ਕਮੇਟੀ ਜਾਂ ਜਿੱਥੇ ਇਵੇਂ ਈਜ਼ੀਲੀ ਤੇ ਨਹੀਂ ਦੇਣਗੇ, ਦੇਣ ਵੀ ਕਿਉਂ ਇਸ ਤਰੀਕੇ ਦੇ ਨਾਲ ਜਿਵੇਂ ਉਹਨਾਂ ਨੇ ਉੱਥੇ ਕਿਹੜੀ ਉਹਨਾਂ ਨੇ ਕੋਈ ਇਲੈਕਟ ਕਰਾਈ ਆ ਹਰਿਆਣਾ ਕਮੇਟੀ। ਹੁਣ ਖੱਟੜ ਦੇ ਨੋਮੀਨੇਟਡ 41 ਮੈਂਬਰ ਜਿਹਨਾਂ ਸਾਰੇ ਹੀ ਆਲਮੋਸਟ ਬੀਜੇਪੀ ਦੀ ਬੈਕਿੰਗ ਵਾਲੇ ਲੋਕ ਨੇ। ਸੋ ਇਹਦੇ 'ਚ ਟਕਰਾਅ ਹੋਏਗਾ। ਫਿਰ ਸਾਡਾ ਵੀ ਇੱਕ ਤਬਕਾ ਹੁੰਦਾ ਹੈ ਜਿਨ੍ਹਾਂ ਨੂੰ ਨਾ ਉਸ ਸਿਚੁਏਸ਼ਨ ਦਾ ਪਤਾ ਹੋ। ਦੇਖੋ ਜੀ, ਸਿੱਖ ਤਾਂ ਗੁਰਦੁਆਰੇ ਨਹੀਂ ਪ੍ਰਬੰਧ ਕਰ ਸਕਦੇ, ਖਾਲਿਸਤਾਨ ਕਿਵੇਂ ਚਲਾਉਣਗੇ, ਆਪਸ 'ਚ ਲੜਦੇ ਨੇ ਜੀ। ਸੋ ਅਸੀਂ ਇਸ ਤੋਂ ਲੈ ਕੇ ਇਸ ਸਥਿਤੀ ਨੂੰ ਸਮਝ ਰਹੇ ਹਾਂ, ਔਰ ਆਉਣ ਵਾਲੇ ਦਿਨਾਂ 'ਚ ਇਹ ਇੱਕ ਟਕਰਾਅ ਦੀ ਸਥਿਤੀ ਵੱਲ ਇਹਨੂੰ ਬੀਜੇਪੀ ਲੈ ਕੇ ਜਾਏਗੀ, ਕਿਉਂਕਿ ਉਹਨਾਂ ਨੂੰ ਉਹਨਾਂ ਦੇ ਦੋਵੇਂ ਹੀ ਹੱਥਾਂ 'ਚ ਲੱਡੂ ਨੇ। ਕਮੇਟੀ ਦਾ ਹਵਾਲਾ ਵੀ ਉਹਨਾਂ ਦੇ, ਜੇ ਨਹੀਂ ਉਹਨਾਂ ਦੀ ਅਜੇ ਵਕਤੀ ਤੌਰ ਤੇ ਹੁੰਦਾ, ਟਕਰਾਅ ਹੁੰਦਾ, ਪੱਗਾਂ ਲੱਥ ਰਹੀਆਂ ਨੇ, ਲੱਤਾਂ ਬਾਹਾਂ ਵੱਢੀਆਂ ਜਾ ਰਹੀਆਂ ਨੇ, ਉਹ ਵੀ ਉਹਨਾਂ ਨੂੰ ਸੂਟ ਕਰਦਾ ਜੀ। ਜਿਵੇਂ ਅਸੀਂ ਅੱਜ ਦਾ ਵਿਚਾਰ ਜਿਹੜਾ ਉਹ ਰੋਜ਼ਾਨਾ ਵਿਚਾਰਦੇ ਜੀ। ਅੱਜ ਕਿਉਂਕਿ ਸ਼ਬਦ ਤਾਂ ਮੇਨ ਉਹੀ ਚੱਲ ਰਿਹਾ, ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸ਼ਲੋਕਾਂ ਨਾਲ। ਔਰ ਅਖੀਰਲਾ ਜਦੋਂ ਅਸੀਂ
ਫਰਾਈਡੇ ਕੀਤਾ ਹੈ ਤੇ ਉਸ ਤੋਂ ਅਗਲਾ ਮਹੱਲਾ ਪਹਿਲਾ ਦਾ ਸ਼ਲੋਕ ਹੈ, ਸਿਦਕ ਸਬੂਰੀ ਸਾਧਕਾਂ ਸਬਰ ਤੋਸਾ ਮਲਾਇਕਾਂ ਦੀਦਾਰ ਪੂਰੇ ਪਾਇਸਾ ਥਾਉ ਨਾਹੀਂ ਖਾਇਕਾ। ਜੀ ਕਿ ਰੱਬ ਕਿਹਨਾਂ ਦੇ ਕੋਲ ਹੁੰਦਾ ਹੈ? ਜੀ ਜਿਹੜੇ ਸਿਦਕ ਦੇ ਵਿੱਚ ਨੇ। ਬਿਲਕੁਲ। ਹੁਣ ਸਿਦਕ ਔਰ ਸਬਰ, ਸਬਰ ਨੂੰ ਅਸੀਂ ਸਬੂਰੀ ਵੀ ਕਹਿੰਦੇ ਹਾਂ ਕਿ ਸਬਰ ਦਾ ਹੀ ਜਿਹੜਾ ਹੈ ਕਿ ਜਿਹਦੇ ਕੋਲ ਸਿਦਕ ਹੈ, ਫੇਥ ਹੈ, ਸਾਧਕ ਹੈ। ਸਾਧਕ ਦਾ ਸਾਧਕ ਔਰ ਅਮੀਨ ਇਹ ਲਫ਼ਜ਼ ਵੀ ਪਰਸ਼ੀਅਨ ਜਾਂ ਉਰਦੂ ਦੇ ਨੇ ਕਿ ਜਿਹੜਾ ਬਿਲਕੁਲ ਮਨ ਕਰਕੇ ਵੀ ਸਾਬਤ ਹੈ, ਕਦਮਾਂ ਕਰਕੇ ਵੀ ਸਾਬਤ ਹੈ, ਬਾ ਇਤਬਾਰ ਹੈ। ਔਰ ਇਹ ਸਾਰੇ ਲਫ਼ਜ਼ ਜਿਹੜੇ ਨੇ ਰੱਬ ਦੇ ਉੱਤੇ ਈਮਾਨ ਰੱਖਣ ਚੋਂ ਹੀ ਨਿਕਲਦੇ ਨੇ। ਜਦੋਂ ਸਾਧਕ ਤੇ ਅਮੀਨ, ਗੁਰੂ ਸਾਹਿਬ ਨੇ ਸਿਦਕ ਸਬੂਰੀ ਸਾਧਕਾ ਸਬਰ ਤੋਸਾ ਮਲਾਇਕਾਂ। ਹੁਣ ਮਲਾਇਕ ਨੇ ਇੰਜਲ, ਜਿਹੜੇ ਰੱਬ ਦੇ ਫਰਿਸ਼ਤੇ ਨੇ ਕਿ ਭਾਈ ਸਿਦਕ ਹੋਣਾ, ਸਬਰ ਹੋਣਾ, ਪੂਰਾ ਆਪਣੇ ਆਪ ਦੇ ਵਿੱਚ ਰੱਖਣਾ, ਇਹ ਇੰਜਲਸ ਨੂੰ ਦਿੱਤੀ ਹੋਈ ਰੱਬ ਦੀ ਗਿਫਟ ਹੈ। ਉਹਨਾਂ ਦੀ ਇਹ ਖੁਰਾਕ ਹੈ ਔਰ ਇਹੀ ਜਿਹੜੇ ਨੇ ਰੱਬ ਦੇ ਬੰਦੇ ਹੋਣ ਦੀਆਂ ਨਿਸ਼ਾਨੀਆਂ ਨੇ। ਸਿਦਕ ਸਬੂਰੀ ਸਾਧਕਾ ਸਬਰ ਤੋਸਾ ਮਲਾਇਕਾਂ ਦੀਦਾਰ ਪੂਰੇ ਪਾਇਸਾਂ ਥਾਉ ਨਾਹੀਂ ਖਾਏਗਾ। ਕਿ ਉਹੀ ਨੇ ਜਿਨ੍ਹਾਂ ਨੂੰ ਫਿਰ ਰੱਬ ਦਾ ਦੀਦਾਰ ਹੁੰਦਾ ਹੈ, ਜਿਹੜੇ ਸਿਦਕਵਾਨ ਨੇ, ਸਬੂਰੀ ਚ ਨੇ, ਸਾਧਕ ਚ ਨੇ, ਸਬਰ ਚ ਨੇ। ਉਹਨਾਂ ਦੇ ਉੱਤੇ ਫਿਰ ਇਹ ਤੋਹਫਾ, ਗਿਫਟ ਰੱਬ ਦੀ ਹੁੰਦੀ ਹੈ। ਔਰ ਉਹ ਰੱਬ ਦੀ ਗਿਫਟ ਕੀ ਹੋਏਗੀ ਇਸ ਸਾਰੇ ਤੋਂ ਬਾਅਦ? ਦੀਦਾਰ ਦੇਣਾ। ਕਸ ਪੱਸੀ ਦੀਦਾਰ, ਕਿ ਮੈਂ ਲੱਭ ਰਹੀ ਹਾਂ ਕਿ ਭਾਈ ਕਦੋਂ ਮੈਨੂੰ ਦੀਦਾਰ ਮਿਲੇ। ਤੇ ਜਦੋਂ ਸਿਦਕ, ਸਬਰ, ਸਾਧਕ ਇਹ ਹੋ ਜਾਂਦਾ ਹੈ ਫਿਰ ਰੱਬ ਦੀਦਾਰ ਦਿੰਦਾ ਹੈ। ਤੇ ਇਹ ਦੀਦਾਰ ਪੂਰੇ ਪਾਇਸਾ ਥਾਉ ਨਾਹੀਂ ਖਾਏਗਾ। ਖਾਏਗਾ ਉਹ ਜਿਹੜੀ ਗੱਲੀ ਬਾਤੀ, ਜਿਹਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ ਕਿ ਬਾਤਨ ਹੀ ਚੱਕ ਚਾਰ ਲਵਈਆ। ਇੱਕ ਉਹ ਨੇ ਜਿਹੜੇ ਗੱਲਾਂ ਦੇ ਨਾਲ ਅਸਮਾਨ ਥੱਲੇ ਸੁੱਟ ਲੈਂਦੇ ਨੇ, ਉਹਨਾਂ ਦੇ ਲਈ ਨਹੀਂ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਔਰ ਇਹ ਸਿਦਕ, ਸਬਰ, ਸਾਧਕ ਇਹ ਆ ਹੀ ਉਦੋਂ ਸਕਦਾ ਹੈ ਜਦੋਂ ਤੁਸੀਂ ਪ੍ਰੇਮਾ ਭਗਤੀ ਦੇ ਵਿੱਚੋਂ ਰੱਬ ਦੇ ਅੱਗੇ ਆਪਣਾ ਆਪਾ ਰੱਖਿਆ। ਔਰ ਇਸੇ ਸ਼ਲੋਕ ਦੇ ਸੁਨੇਹੇ ਨੂੰ ਫਰਦਰ ਪੌੜੀ ਰੂਪ ਦੇ ਵਿੱਚ ਜਿਹੜਾ ਉਹ ਹੋਰ ਵੀ ਮਜ਼ਬੂਤ ਕੀਤਾ ਹੈ। ਸਭ ਆਪੇ ਤੁਧ ਉਪਾਏ ਕੇ ਆਪ ਕਾਰੈ ਲਾਈ, ਤੂੰ ਆਪੇ ਵੇਖ ਵਿਕਸਦਾ ਆਪਣੀ ਵਡਿਆਈ। ਹਰ ਤੁਧੋਂ ਬਾਹਰ ਕਿਛ ਨਾਹੀਂ, ਤੂੰ ਸੱਚਾ ਸਾਈਂ। ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ। ਹਰ ਤਿਸੈ ਤੇ ਆਵੋ ਸੰਤ ਜਨੋ ਜੋ ਲੈ ਛਡਾਈ। ਕਿ ਇਹ ਵਾਹਿਗੁਰੂ ਨੇ ਆਪ ਹੀ ਇਹ ਕ੍ਰੀਏਸ਼ਨ ਕੀਤੀ ਹੈ, ਆਪ ਹੀ ਇਸ ਕਾਰੇ ਲਾਇਆ। ਤੂੰ ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ। ਕਿ ਤੂੰ ਆਪੇ ਵੇਖ ਵਿਗਸਦਾ ਆਪਣੀ ਵਡਿਆਈ। ਜਦੋਂ ਜਿਹਨੂੰ ਕਿਰਤ ਤੂੰ ਕੀਤੀ ਹੈ ਦੁਨੀਆ ਦੀ, ਉਹਨੂੰ ਦੇਖ ਕੇ ਤੈਨੂੰ ਖੁਸ਼ੀ ਹੁੰਦੀ ਹੈ ਕਿ ਭਾਈ ਕਿਵੇਂ ਸਾਰੇ ਜਿਹੜੇ ਨੇ ਉਸ ਹੁਕਮ ਦੇ ਵਿੱਚ ਚੱਲ ਰਹੇ ਨੇ। ਕਿਉਂਕਿ ਹੇ ਵਾਹਿਗੁਰੂ ਹਰ ਤਿਦੋਂ ਬਾਹਰ ਕੁਛ ਨਹੀਂ, ਤੂੰ ਸੱਚਾ ਸਾਈਂ। ਤੂੰ ਸੱਚਾ ਹੈ, ਤੇਰੇ ਬਿਨਾ ਹੋਰ ਕੁਛ ਵੀ ਨਹੀਂ ਹੈ। ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ, ਤੂੰ ਆਪ ਹੀ ਸਭ ਥਾਈ ਵਰਤਦੇ। ਹਰ ਤਿਸੈ ਤੇ ਆਵੋ ਸੰਤ ਜਨੋ ਜੋ ਲੈ ਛਡਾਈ। ਕਿ ਹੇ ਰੱਬ ਦੇ ਬੰਦਿਓ, ਭਲੇ ਪੁਰਖੋ, ਸੰਤੋ, ਸਾਧੂਓ, ਗੁਰਮੁਖੋ, ਹਰ ਤਿਸੈ ਤੇ ਆਵੋ। ਕਿ ਉਸੇ ਹੀ ਵਾਹਿਗੁਰੂ ਨੂੰ ਯਾਦ ਕਰੋ ਜੋ ਲੈ ਛਡਾਈ, ਜਿਸ ਨੇ ਅਲਟੀਮੇਟਲੀ ਸਹਾਰਾ ਬਣਨਾ, ਜਿਸ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਛਡਾਣਾ, ਜਿਹਨੇ ਮਾਇਆ ਦੇ ਇਸ ਭਵ ਸਾਗਰ ਤੋਂ ਪਾਰ ਕੱਢਣਾ, ਉਸ ਦੀ ਸ਼ਰਨ ਦੇ ਵਿੱਚ ਆਓ, ਉਸ ਦੇ ਪਿਆਰ ਦੇ ਵਿੱਚ ਆਓ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਚਨਾ ਆ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।